वाहिगुरू जी का खालसा वाहिगुरू जी की फतेह। अस्सलाम वालेकुम। आदाब अर्ज़ मैं तुहाडी होस्ट अनिल मखौर ते टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਣੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 16 फरवरी 2022 5 फग्गन नानकशाही संमत 553 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਸਟ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੇ ਅਸਲ ਮਸਲਿਆਂ ਦਾ ਹੱਲ ਆਜ਼ਾਦੀ ਨਾਲ ਜੁੜਿਆ ਹੋਇਆ ਹੈ ਔਰ ਇਸ ਚੋਣਾਂ ਦੇ ਮਾਹੌਲ ਵਿੱਚ ਦਿੱਲੀ ਤੋਂ ਚਲਦੀਆਂ ਸਿਆਸੀ ਧਿਰਾਂ ਤੋਂ ਅਸੀਂ ਨਿਆਂ ਇਨਸਾਫ ਅਤੇ ਸੁਨਹਿਰੀ ਭਵਿੱਖ ਦੀ ਉਮੀਦ ਨਹੀਂ ਕਰ ਸਕਦੇ। ਹੁਣ ਜੇ ਵੋਟਾਂ ਪਾਉਣੀਆਂ ਹੀ ਹਨ ਤਾਂ ਪੰਜਾਬ ਪ੍ਰਸਤ ਧਿਰ ਅਕਾਲੀ ਦਲ ਅੰਮ੍ਰਿਤਸਰ ਵਿੱਚ ਕੀ ਕਮੀ ਹੈ? ਕਿਉਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਹੀਂ ਦਿੰਦੇ? ਦੀਪ ਸਿੰਘ ਸਿੱਧੂ ਦੇ ਕਹੇ ਮੁਤਾਬਕ ਕਿਰਪਾਨ ਛੱਡ ਕੇ ਝਾੜੂ ਸਾਂਝ ਪਾ ਅਸੀਂ ਗਾਂਧੀ ਵਿਚਾਰਧਾਰਾ ਵਾਲੇ ਆਰਐਸਐਸ ਦੇ ਭਾਈਵਾਲ ਅਰਵਿੰਦ ਕੇਜਰੀਵਾਲ ਤੋਂ ਕੀ ਉਮੀਦ ਕਰ ਸਕਦੇ ਹਾਂ? ਸੋ ਪੰਜਾਬ ਪੱਖੀ ਧਿਰ ਦਾ ਸਾਥ ਦੇ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਉਮੀਦਵਾਰਾਂ ਦਾ ਸਾਥ ਦਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੀਪ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਅੰਤਮ ਵਿਦਾਇਗੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦਾ ਨਿਸ਼ਕਾਮ ਵਕੀਲ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੀਪ ਸਿੱਧੂ ਨੂੰ ਹੰਝੂ ਕੇਰਦੀਆਂ ਲੱਖਾਂ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਸੋਨੀਪਤ ਦੇ ਹਸਪਤਾਲ ਤੋਂ ਲੈ ਕੇ ਲੁਧਿਆਣੇ ਤੱਕ ਦੀਪ ਸਿੱਧੂ ਦੇ ਮ੍ਰਿਤਕ ਸਰੀਰ ਨੂੰ ਲਿਜਾ ਰਹੀ ਫੁੱਲਾਂ ਨਾਲ ਲੱਦੀ ਗੱਡੀ ਦੀ ਝਲਕ ਲੈਣ ਲਈ ਲੱਖਾਂ ਲੋਕ ਰਾਹ ਵਿੱਚ ਇਕੱਠੇ ਹੋਏ। ਲਗਭਗ 2 ਸਾਲ ਦੇ ਸਮੇਂ ਵਿੱਚ ਦੀਪ ਸਿੱਧੂ ਨੇ ਆਪਣੀ ਕਾਰਗੁਜ਼ਾਰੀ ਨਾਲ ਸਿੱਖਾਂ ਦੇ ਦਿਲਾਂ ਵਿੱਚ ਜੋ ਥਾਂ ਬਣਾਈ ਉਸ ਦੀ ਅੰਤਮ ਵਿਦਾਇਗੀ ਜਿਹੜੀ ਹੈ ਇਸ ਦਾ ਪ੍ਰਤੱਖ ਸਬੂਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਦਰਜ ਹੈ ਤੇ ਅਕਸਰ ਜਿਹੜੀਆਂ ਬੇਵਕਤ ਮੌਤਾਂ ਹੁੰਦੀਆਂ ਨੇ ਪਰ ਜਵਾਨੀ ਚ ਕਿਸੇ ਦਾ ਤੁਰ ਜਾਣਾ ਜਾਂ ਕੋਈ ਅਨਐਕਸਪੈਕਟਡ ਕੁਝ ਵਾਪਰ ਜਾਣਾ ਉਹਨਾਂ ਮੌਕਿਆਂ ਦੇ ਉੱਤੇ ਔਰ ਖਾਸ ਤੌਰ ਤੇ ਅੰਤਮ ਅਰਦਾਸ ਵੇਲੇ ਅੰਤਮ ਕੀਰਤਨ ਮੌਕੇ ਰਾਗੀ ਸਿੰਘ ਇਸ ਨੂੰ ਬਹੁਤ ਗਾਇਨ ਕਰਦੇ ਨੇ। ਸਿੱਖ ਕੌਮ ਦੇ ਵਿੱਚ ਇਸ ਨੂੰ ਇਵੇਂ ਹੀ ਲਿਆ ਜਾਂਦਾ ਹੈ ਜਿਵੇਂ ਤੁਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਖਾਣਾਂ ਨੂੰ ਇਸਤੇਮਾਲ ਕਰਦੇ ਹੋ ਤੇ ਉਹ ਬਾਬਾ ਫਰੀਦ ਜੀ ਦਾ ਫਰਮਾਨ ਹੈ ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਦਿਲ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਹੁਣ ਜਿਹੜਾ ਸਿਨੇਰੀਓ ਹੈ ਪਾਕ ਪਤਨ ਉਹ ਪਵਿੱਤਰ ਕੰਢਾ ਸਤਲੁਜ ਦਾ ਅੱਜ ਵੀ ਸਤਲੁਜ ਜਦੋਂ ਵਹਿੰਦਾ ਹੈ ਉਸ ਦੇ ਇੱਕ ਪਾਸੇ ਫਾਜ਼ਿਲਕਾ ਹੈ ਦੂਸਰੇ ਪਾਸੇ ਪਾਕ ਪਤਨ ਹੈ ਔਰ 47 ਦੀ ਦੇਸ਼ ਵੰਡ ਵੇਲੇ ਵੀ ਜਿਹੜੇ ਬਹੁਤ ਸਾਰੇ ਫਾਜ਼ਿਲਕਾ ਤੋਂ ਉੱਠ ਕੇ ਗਏ ਜਿਨ੍ਹਾਂ ਦੇ ਵਿੱਚ ਬੜੇ
ਨਾਮੀ ਲੋਕ ਸਨ ਉਹ ਜਾ ਕੇ ਦੂਸਰੇ ਪਾਸੇ ਪਾਕਪਤਨ ਸੈਟਲ ਹੋਏ ਨੇ। ਪਾਕਪਤਨ ਵਾਲੇ ਬਹੁਤ ਸਾਰੇ ਫਾਜ਼ਿਲਕਾ ਅਬੋਹਰ ਬੈਲਟ ਦੇ ਵਿੱਚ ਆਏ ਨੇ ਔਰ ਉਸ ਦੋਵੇਂ ਦਰਿਆ ਦੇ ਕੰਢੇ ਨੇ ਤੇ ਦਰਿਆ ਦੇ ਕੰਢੇ ਬਾਬਾ ਫਰੀਦ ਟਹਿਲ ਰਹੇ ਨੇ ਔਰ ਉਹਨਾਂ ਦੀ ਨਜ਼ਰ ਪਈ ਕਿ ਅਸਮਾਨ ਤੋਂ ਇੱਕ ਬਾਜ ਬੜੀ ਤੇਜ਼ੀ ਨਾਲ ਥੱਲੇ ਆਇਆ, ਝਪਟਿਆ ਤੇ ਦਰਿਆ ਦੇ ਕੰਢੇ ਜਿਹੜਾ ਕਿ ਆਪਣੀ ਮौज ਮਸਤੀ ਦੇ ਵਿੱਚ ਖੇਡਾਂ ਕਰ ਰਿਹਾ ਸੀ। ਕੇਲ ਅਸੀਂ ਉਸ ਖੇਡ ਨੂੰ ਕਹਿੰਦੇ ਆ ਬਗਲਾ। ਬਹੁਤ ਵਾਰ ਬਗਲਾ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਤਾਂ ਬਗਲੇ ਨੂੰ ਇੱਕ ਹਿਪੋਕਰੇਟ ਪਖੰਡੀ ਦੇ ਤੌਰ ਤੇ ਵੀ ਜਿਹਨੂੰ ਕਹਿਣਾ ਹੋਏ ਤਾਂ ਅਸੀਂ ਕਹਿੰਦੇ ਬਗਲਾ ਭਗਤ ਹੈ, ਕਿਉਂਕਿ ਜ਼ਾਹਰ ਹੈ ਬਗਲਾ ਜਿਹੜਾ ਇੱਕ ਲੱਤ ਭਾਰ ਖਲੋਂਦਾ ਹੈ ਬਹੁਤ ਵਾਰ ਦਰਿਆ ਦੇ ਕੰਢੇ ਔਰ ਉਹ ਜਦੋਂ ਅਸੀਂ ਕਿਸੇ ਨੂੰ ਬਗਲਾ ਭਗਤ ਕਹਿੰਦੇ ਹਾਂ ਤਾਂ ਇਹ ਹੁੰਦਾ ਹੈ ਕਿ ਵੀ ਇਹ ਇੱਕ ਲੱਤ ਭਾਰ ਖਲੋਤਾ ਹੈ ਤੇ ਮੱਛੀਆਂ ਸਮਝਦੀਆਂ ਵੀ ਤਪੱਸਿਆ ਕਰ ਰਿਹਾ ਹੈ ਤੇ ਜਿਉਂ ਹੀ ਮੱਛੀ ਪਾਣੀ ਦੀ ਸਤ੍ਹਾ ਤੇ ਆਉਂਦੀ ਆ ਉਹ ਝਪਟਦਾ ਤੇ ਉਸ ਨੂੰ ਕਰ ਲੈਂਦਾ, ਫੇਰ ਉਵੇਂ ਖਲੋ ਜਾਂਦਾ। ਹੁਣ ਬਾਬਾ ਫਰੀਦ ਦੇਖ ਰਹੇ ਨੇ ਕਿ ਇਸ ਕਿਸਮ ਦਾ ਕੇਲ ਜਦੋਂ ਰੱਜ ਜਾਂਦਾ ਫਿਰ ਕਈ ਵਾਰੀ ਉਹ ਫੜ ਕੇ ਛੱਡ ਵੀ ਦਿੰਦਾ ਤੇ ਉਹਦੀ ਇੱਕ ਆਪਣੀ ਮਸਤੀ ਹੁੰਦੀ ਹੈ। ਸੋ ਬਾਬਾ ਫਰੀਦ ਉਸ ਸੀਨ ਨੂੰ ਦੇਖ ਰਹੇ ਨੇ ਕਿ ਬਗਲਾ ਜਿਹੜਾ ਉਹ ਕਲੋਲ ਕਰ ਰਿਹਾ, ਕੇਲ ਕਰ ਰਿਹਾ ਮੱਛੀਆਂ ਦੇ ਨਾਲ ਤੇ ਅਚਾਨਕ ਜਿਸ ਬਿਜਲੀ ਦੇ ਵਾਂਗ ਫੁਰਤੀ ਨਾਲ ਬਾਜ ਝਪਟਿਆ ਉਸ ਨੇ ਉਸ ਬਗਲੇ ਨੂੰ ਆਪਣੀਆਂ ਲੱਤਾਂ ਦੇ ਵਿੱਚ, ਕਿਉਂਕਿ ਜਿਹੜਾ ਬਾਜ ਦੀ ਕਿਲਿੰਗ ਹੁੰਦੀ ਆ ਉਹਦੀ ਕੋਈ ਚੁੰਝ ਜਾਂ ਕਿਸੇ ਨਾਲ ਨਹੀਂ ਹੁੰਦੀ, ਉਹਦੇ ਉਹਨਾਂ ਪੰਜਾਂ 'ਚ ਹੀ ਹੁੰਦੀ ਹੈ, ਉਹਨੂੰ ਚੁੱਕ ਕੇ ਔਰ ਆਪਣੇ ਤੋਂ 10 ਗੁਣਾ ਜ਼ਿਆਦਾ ਭਾਰ ਵਾਲਿਆਂ ਨੂੰ ਐਨੀਮਲਸ ਨੂੰ ਚੁੱਕ ਲੈਂਦਾ। ਉਹ ਚੁੱਕ ਕੇ ਲੈ ਗਿਆ ਔਰ ਜ਼ਾਹਰ ਹੈ ਉਹਦਾ ਐਂਡ ਤਾਂ ਮੌਤ ਨਾਲ ਹੋਇਆ। ਹੁਣ ਬਾਬਾ ਫਰੀਦ ਫਕੀਰ ਰੂਹ ਹਮੇਸ਼ਾ ਜੋ ਦੁਨੀਆ 'ਚ ਵਾਪਰ ਰਿਹਾ ਹੁੰਦਾ, ਬੇਸ਼ੱਕ ਅਸੀਂ ਇਮੀਡੀਏਟ ਘਟਨਾਕ੍ਰਮ ਕੌਣ ਕਿਹਦੇ ਲਈ ਕਿੱਥੇ ਜ਼ਿੰਮੇਵਾਰ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਜਿਹੜਾ ਉਹ ਸਾਰੀ ਗੱਲਬਾਤ ਕੀਤੀ ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਦੇਖਿਆ ਵੀ ਗਿਆ, ਸਰਾਹਿਆ ਵੀ ਗਿਆ, ਪਰ ਜਦੋਂ ਇੱਕ ਫਕੀਰ ਰੂਹ ਕੁੱਲ ਵਰਤਾਰੇ ਨੂੰ ਦੇਖਦੀ ਹੈ ਤੇ ਉਹਦੇ ਸਾਹਮਣੇ ਫਿਰ ਉਹ ਰੱਬ ਦੇ ਭਾਣੇ ਦੀ ਖੇਡ ਹੁੰਦੀ ਹੈ। ਤੇ ਬਾਬਾ ਫਰੀਦ ਦੇਖਦੇ ਨੇ ਕਿ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਕਿ ਵੀ ਇਵੇਂ ਹੀ ਜਿਵੇਂ ਉਸ ਬਗਲੇ ਨੂੰ ਨਹੀਂ ਸੀ ਪਤਾ ਕਿ ਉਹਦਾ ਐਂਡ ਆ ਰਿਹਾ ਹੈ, ਉਹ ਆਪਣੀਆਂ ਕਲੋਲਾਂ ਆਪਣੀਆਂ ਮौज ਮਸਤੀਆਂ 'ਚ ਮਸਤ ਹੈ ਤੇ ਮੌਤ ਨੇ ਆ ਕੇ ਉਹਦੇ ਦਰ ਤੇ ਦਸਤਕ ਦਿੱਤੀ। ਇਹੀ ਹਾਲ ਸਾਡਾ ਵੀ ਹੁੰਦਾ ਹੈ। ਬਹੁਤ ਵਾਰ ਅਸੀਂ ਇਸ ਬੇਫਿਕਰੀ ਦੇ ਵਿੱਚ ਜੀਵਨ ਜਿਉ ਰਹੇ ਹੁੰਦੇ, ਪਤਾ ਨਹੀਂ ਮੌਤ ਦੇ ਬਾਜ ਨੇ ਕਦੋਂ ਬਗਲੇ ਰੂਪੀ ਸਾਡੇ ਵਜੂਦ ਨੂੰ ਜਿਹੜਾ ਹੈ ਉਹ ਸਫਾਏ ਹਸਤੀ ਤੋਂ ਮਿਟਾ ਦੇਣਾ। ਤੇ ਬਾਬਾ ਫਰੀਦ ਉਸੇ ਹੀ ਦਰਦ ਦੇ ਵਿੱਚ ਜਿਹੜੀ ਰੂਹਾਨੀ ਵਿਰਾਗ ਵੀ ਪੈਦਾ ਕਰਦਾ ਕਿ ਇਹ ਬਾਜ ਐਵੇਂ ਨਹੀਂ ਆਇਆ, ਇਹ ਰੱਬ ਦਾ ਹੈ, ਕਿਉਂਕਿ ਇਹ ਉਹਦੀ ਖੇਡ ਦੇ ਵਿੱਚ ਹੈ ਕਿ ਜੋ ਮਨ ਚਿਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ, ਕਿ ਜੋ ਸਾਡੇ ਦਿਲ ਦੇ ਅੰਦਰ ਚਿਤ ਚੇਤੇ ਵੀ ਨਹੀਂ ਹੁੰਦਾ ਉਹ ਕੁਝ ਵਾਪਰ ਜਾਂਦਾ ਹੈ। ਸੋ ਜ਼ਾਹਰ ਹੈ ਕਿ ਦੀਪ ਸਿੱਧੂ ਜਿਹੜਾ ਇੱਕ ਇਸ ਲਗਭਗ 2-2.5 ਸਾਲ ਦੇ ਪੀਰੀਅਡ 'ਚ ਇੱਕ ਵੱਡਾ ਨਾਇਕ ਬਣ ਕੇ ਉੱਭਰਿਆ, ਉਸ ਦਾ ਜਾਣਾ ਬਹੁਤ ਸਾਰਿਆਂ ਦੇ ਲਈ, ਸਾਡੇ ਸਭ ਦੇ ਲਈ ਦੁਨੀਆ ਭਰ ਦੇ ਵਿੱਚ ਔਰ ਆਪਣੀ ਮੈਮਰੀ ਦੇ ਵਿੱਚ ਜ਼ਾਹਰ ਹੈ। ਅਸੀਂ 90ਵਿਆਂ ਦੇ ਵਿੱਚ ਜਦੋਂ ਵੱਡੇ ਵੱਡੇ ਨਾਮੀ ਸਿੰਘ ਜਿਨ੍ਹਾਂ ਨੂੰ ਕੌਮ ਭਾਵੇਂ ਕਦੇ ਉਹਨਾਂ ਨੂੰ ਤਾਂ ਮਿਲੀ ਨਹੀਂ ਸੀ, ਦੀਪ ਸਿੱਧੂ ਦੇ ਮਾਮਲੇ 'ਚ ਤਾਂ ਬਹੁਤ ਸਾਰਿਆਂ ਨੇ ਮਿਲਿਆ ਸੁਣਿਆ, ਉਦੋਂ ਤਾਂ ਇਹ ਦੌਰ ਵੀ ਨਹੀਂ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਜਨਰਲ ਆਪ ਸਿੰਘ ਦੀ ਸ਼ਹਾਦਤ ਦੀ ਖਬਰ ਜਿਸ ਦਿਨ ਆਉਂਦੀ ਹੈ, ਬਹੁਤ ਸਾਰੇ ਘਰਾਂ 'ਚ ਰੋਟੀ ਨਹੀਂ ਪੱਕਦੀ। ਇਸ ਕਿਸਮ ਦਾ ਪਿਆਰ ਕੌਮ ਦਾ ਸੀ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਬ੍ਰਹਮਾ ਔਰ ਉਹੀ ਲਿਸਟ ਜਿੰਦੇ ਸੁੱਖੇ ਨੂੰ ਜਿਸ ਦਿਨ ਫਾਂਸੀ ਦਿੱਤੀ ਜਾਂਦੀ ਹੈ ਉਸ ਦਿਨ, ਔਰ ਸਾਰਾ ਉਹ ਹਫਤਾ ਹੀ ਇੱਕ ਮਾਹੌਲ, ਕਿਉਂਕਿ ਉਹ ਤਾਂ ਸਾਡੇ ਇੱਥੇ ਆਉਣ ਵੇਲੇ ਅਸੀਂ 9 ਅਕਤੂਬਰ 1992 ਨੂੰ ਦੇਖਿਆ ਉਹ ਸਾਰਾ ਕਿ ਕਿਵੇਂ ਸੀ। ਔਰ ਉਸ ਤੋਂ ਬੜੀ ਦੇਰ ਬਾਅਦ ਇਹ ਕਿ ਜਦੋਂ ਇਵੇਂ ਸਪੌਂਟੇਨੀਅਸਲੀ ਕਿਸੇ ਨੇ ਕੋਈ ਕੈਂਪੇਨ ਸ਼ੁਰੂ ਨਹੀਂ ਕੀਤਾ, ਜਦੋਂ ਤੁਸੀਂ ਮੂਵਮੈਂਟਸ ਚੱਲਦੀਆਂ, ਕਿਸਾਨ ਮੋਰਚਾ ਸੀ ਜਾਂ ਲਹਿਰ ਸੀ, ਉਹਦੇ ਲਈ ਤੁਹਾਨੂੰ ਇੱਕ ਐਫਰਟ ਕਰਨਾ ਪੈਂਦਾ, ਹੌਲੀ ਹੌਲੀ ਉਹ ਸਪਰੈਡ ਆਊਟ ਹੁੰਦਾ। ਪਰ ਇਹ ਇੰਨਾ ਸਡਨ ਆਊਟਬਰਸਟ ਆਫ ਲਵ ਸੀ, ਆਊਟਬਰਸਟ ਆਫ ਸੌਰੋ ਸੀ, ਆਊਟਬਰਸਟ ਆਫ ਡਿਫਾਇੰਸ ਸੀ, ਜਿਹੜੀ ਡਿਫਾਇੰਸ ਜਿਵੇਂ ਤੁਸੀਂ ਕਿਹਾ ਕਿ ਸੋਨੀਪਤ ਤੋਂ ਲੈ ਕੇ ਤੇ ਉਹਨਾਂ ਦੇ ਪਿੰਡ ਥਰੀਕੇ, ਇਹ ਉਹਨਾਂ ਦਾ ਆਪਣਾ ਪਿੰਡ ਨਹੀਂ ਹੈ, ਉਹਨਾਂ ਦਾ ਉਹਦੇ ਕਾਰਨ ਹੈ ਡਿਸਟ੍ਰਿਕਟ ਮੁਕਤਸਰ 'ਚ, ਪਰ ਇਹ ਉਹਨਾਂ ਦੇ ਭਰਾਤਾ ਬ੍ਰਦਰ ਜਿਹੜੇ ਮਨਦੀਪ ਸਿੰਘ ਜਿਨ੍ਹਾਂ ਨੇ ਇੱਕ ਚੰਗੀ ਇੰਸਟੀਟਿਊਸ਼ਨ 'ਚੋਂ ਵਕਾਲਤ ਕੀਤੀ ਔਰ ਵਕਾਲਤ ਕਰਦੇ ਨੇ, ਉਹਨਾਂ ਦਾ ਗ੍ਰਹਿ ਇੱਥੇ ਹੈ ਔਰ ਉਸ ਪਿੰਡ ਦੇ ਵਿੱਚ ਹੀ
ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਜੀ ਔਰ ਉਹ ਜਿਹੜੀ ਗ੍ਰੈਂਡ ਵੈਲਕਮ ਬਿਲਕੁਲ ਜ਼ਿੰਦਗੀ 'ਚ ਬਹੁਤ ਵਾਰ ਲੋਕ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਹੈ ਉਹ ਜ਼ਬਰੀ ਮਾਨ ਵੀ ਲੈ ਲੈਂਦੇ ਨੇ। ਜਿਵੇਂ ਅਕਸਰ ਉਹ ਪਟਵਾਰੀ ਦੀ ਕਹਾਣੀ ਸੁਣਾਈ ਜਾਂਦੀ ਹੈ ਕਿ ਪਟਵਾਰੀ ਦਾ ਕੁੱਤਾ ਮਰਿਆ ਤੇ 20 ਪਿੰਡਾਂ ਦੇ ਲੋਕ ਅਫਸੋਸ ਕਰਨ ਲਈ ਪਟਵਾਰੀ ਦੇ ਘਰ ਆਏ, ਜੀ ਪਰ ਜਦੋਂ ਪਟਵਾਰੀ ਮਰਿਆ ਤੇ ਕੋਈ ਵੀ ਨੇੜੇ ਨਾ ਲੱਗਾ। ਹੁਣ ਜ਼ਾਹਰ ਹੈ ਕਿ ਉਹ ਲੋਕ ਜਿਹੜੇ ਗਰਜ਼ ਦੇ ਨਾਲ ਦੂਸਰੇ ਦੇ ਨਾਲ ਜੁੜੇ ਹੁੰਦੇ ਨੇ, ਉਹ ਇੱਕ ਆਪਣੀ ਕਿਸਮ ਦਾ ਉਹਨਾਂ ਨੇ ਇੱਕ ਬਾਰੂਨੀ ਠਾਠ ਕ੍ਰੀਏਟ ਕੀਤਾ ਹੁੰਦਾ। ਪਰ ਇਹ ਜਿਹੜਾ ਤੁਹਾਡਾ ਅੰਤਮ ਸਫ਼ਰ ਹੁੰਦਾ ਇਹਦੇ 'ਚ ਜਿਸ ਕਿਸਮ ਦੀ ਪਾਰਟਿਸਿਪੇਸ਼ਨ ਉੱਥੇ ਹੋਈ, ਇਹ ਆਪਣੇ ਆਪ 'ਚ ਇਹਦੇ 'ਚੋਂ ਦੋ ਮੈਸੇਜ ਬੜੇ ਸਟਰੋਂਗਲੀ ਜਾਂਦੇ ਨੇ। ਇੱਕ ਤਾਂ ਜਿਹੜੇ ਅਸੀਂ ਸਮੇਂ-ਸਮੇਂ ਸੋਚਦੇ ਹਾਂ ਕਿ ਪੰਜਾਬ 'ਚ ਸਾਰੇ ਬੇਜ਼ਮੀਰੇ ਹੀ ਰਹਿ ਗਏ ਨੇ, ਵਿਕਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ, ਪਰ ਇਹ ਮੈਸੇਜ ਵੀ ਹੁੰਦਾ ਹੈ ਕਿ ਨਹੀਂ, ਬਾਜ਼ਮੀਰ ਵੀ ਨੇ ਔਰ ਖਾਸ ਤੌਰ ਤੇ ਯੂਥ ਯੰਗਸਟਰਸ ਉਹਨਾਂ ਦਾ। ਔਰ ਦੂਸਰਾ ਕਿ ਕਿਰਦਾਰ ਕੁਸ਼ੀ ਜਿਹੜੀ ਹਕੂਮਤ ਨੇ ਜਿਉਂਦਿਆਂ ਜੀ ਵੀ ਦੀਪ ਸਿੱਧੂ ਦੇ ਕੀਤੀ, ਕਾਮਰੇਡੀ ਲਾਣੇ ਨੇ ਵੀ ਕੀਤੀ, ਵਿਦਨ ਜਿਹੜੇ ਲੋਕ ਇਸ ਈਰਖਾ 'ਚ ਹੀ ਹੁੰਦੇ ਨੇ ਕਿ ਵੀ ਇਹ ਅੱਗੇ ਨਾ ਲੰਘ ਜਾਏ, ਉਹਨਾਂ ਨੇ ਚੁੱਪ ਰਹਿ ਕੇ ਕੀਤੀ। ਜਦੋਂ ਤੁਸੀਂ ਕਿਸੇ ਤੇ ਕਿਰਦਾਰ ਕੁਸ਼ੀ ਹੋ ਰਹੀ ਹੁੰਦੀ ਹੈ, ਤੁਸੀਂ ਉਹਦੀ ਵਿਰੋਧਤਾ ਨਹੀਂ ਕਰਦੇ, ਤੁਸੀਂ ਇਹਦਾ ਮਤਲਬ ਉਹਦੀ ਹਮਾਇਤ ਕਰ ਰਹੇ ਹੁੰਦੇ ਹੋ। ਲੇਕਿਨ ਇਹ ਇਸ ਕਿਸਮ ਦਾ ਪਿਆਰ ਦੇ ਹੰਝੂਆਂ ਦਾ ਹੜ੍ਹ ਆਇਆ ਕਿ ਜਿਸ ਨੇ, ਮੈਂ ਸਮਝਦਾ ਹਾਂ ਕਿ ਉਹ ਪਾਪੀਆਂ ਦੇ ਵੀ ਜਿਹੜੇ ਗੁਨਾਹ ਨੇ ਉਹ ਧੋ ਦਿੱਤੇ ਹੋਣਗੇ, ਕਿਉਂਕਿ ਉਹ ਇੱਕ ਰੂਹ ਹੀ ਇਸ ਕਿਸਮ ਦੀ ਸੀ ਜਿਸ ਨੇ ਇੰਨੀ ਮੁਹੱਬਤ ਆਪਣੇ ਉਹ ਸਾਰੇ ਇਸ ਅਖੀਰਲੀ ਵਿਦਾਇਗੀ ਵੇਲੇ ਵੀ ਲਈ। ਪਰ ਇਸ ਦੇ ਉੱਤੇ ਹੋਰ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਇਸ ਸਾਰੇ ਚੋਂ ਵੀ ਕੌਮੀ ਨਿਸ਼ਾਨਾ ਖਾਲਿਸਤਾਨ ਵੀ ਉੱਭਰਿਆ, ਨੌਜਵਾਨੀ ਦੀ ਤਾਕਤ ਵੀ ਨਜ਼ਰ ਆਈ। ਔਰ ਅਸੀਂ ਸਭ ਤੋਂ ਪਹਿਲਾਂ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਡਾਲਸ ਟੈਕਸਾਸ ਤੋਂ ਸਾਡੇ ਸਾਥੀ ਸਹਿਯੋਗੀ ਪਿਆਰੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਔਰ ਖਾਸ ਤੌਰ ਤੇ ਜੇ ਅਸੀਂ ਇਸ ਸਾਰੇ ਜਿਸ ਦੁਕਾਨ ਚੋਂ ਪਿਛਲੇ ਆਲਮੋਸਟ 48 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਕੌਮ ਲੰਘੀ ਹੈ ਇਸ ਟ੍ਰੈਜਡੀ ਤੋਂ, ਉਹਦੇ ਚੋਂ ਇੱਕ ਪਾਰਟ ਹੋਰ ਜਿਹੜਾ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ 2-3 ਦਿਨ ਬਾਅਦ 20 ਫਰਵਰੀ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇ ਔਰ ਦੀਪ ਸਿੱਧੂ ਉਹਨਾਂ ਦੀਆਂ ਅਖੀਰਲੀਆਂ ਜਿਹੜੀਆਂ ਸਪੀਚਸ ਨੇ, ਉਹਨਾਂ ਦੀਆਂ ਤਕਰੀਰਾਂ ਨੇ ਜਿਹੜੀਆਂ ਉਹਨਾਂ ਨੇ ਅਮਰਗੜ੍ਹ ਜਿੱਥੋਂ ਮਾਨ ਸਾਹਿਬ ਇਲੈਕਸ਼ਨ ਲੜ ਰਹੇ ਨੇ ਔਰ ਫਤਿਹਗੜ੍ਹ ਸਾਹਿਬ ਜਿੱਥੋਂ ਉਹਨਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਇਲੈਕਸ਼ਨ ਲੜ ਰਹੇ ਨੇ, ਉਹਦੇ 'ਚ ਕੀਤੀਆਂ, ਉਹ ਇਸ ਵੇਲੇ ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਉਸ ਨੂੰ ਦੇਖਿਆ ਜਾ ਰਿਹਾ, ਸੁਣਿਆ ਜਾ ਰਿਹਾ। ਸੋ ਉਹਦੇ 'ਚ ਉਹਨਾਂ ਨੇ ਜਿਹੜੀ ਇਹ ਕਾਲ ਦਿੱਤੀ ਕਿ ਭਾਈ ਜਿਹੜੇ ਸੱਚ ਹੱਕ ਇਨਸਾਫ ਸਿੱਖ ਕੌਮੀਅਤ ਦੇ ਲਈ ਖੜੇ ਨੇ, ਆਓ ਵੋਟਾਂ ਪਾਓ। ਔਰ ਇਹੀ ਮੈਸੇਜ ਵੀਰ ਗੋਵਿੰਦਰ ਸਿੰਘ ਅਮਨਵੀਰ ਸਿੰਘ ਉਹਨਾਂ ਨੇ ਵੀ ਦਿੱਤਾ ਹੈ ਕਿ ਭਾਈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਇੱਕ ਆਵਾਜ਼ ਹੈ ਪੰਜਾਬ ਜਿਹੜੀ ਖੁੱਲ੍ਹ ਕੇ ਕੌਮੀਅਤ ਦੀ ਗੱਲ ਕਰਦੇ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ, ਕੌਮੀ ਘਰ ਦੀ ਗੱਲ ਕਰਦੇ ਨੇ ਔਰ ਇੱਕ ਬੇਦਾਗ ਸ਼ਖਸੀਅਤ ਹੈ। ਕਿਸੇ ਦੇ ਕੰਮ ਕਰਨ ਦੇ ਢੰਗ ਨਾਲ, ਕਿਸੇ ਦੀ ਸ਼ਖਸੀਅਤ ਨਾਲ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ, ਪਰ ਜਦੋਂ ਅਸੀਂ ਕਿਰਦਾਰ ਦੇਖਦੇ ਹਾਂ ਤੇ ਫਿਰ ਅਸੀਂ ਇਹੀ ਨਾ ਦੇਖੀਏ ਕਿ ਭਾਈ ਜਦੋਂ ਕੋਈ ਤੁਰ ਜਾਂਦਾ ਹੈ ਉਦੋਂ ਹੀ ਅਸੀਂ ਗੁਣ ਗਾਇਨ ਕਰਨੇ ਹੁੰਦੇ ਨੇ, ਜਿਉਂਦੇ ਜੀ ਅਸੀਂ ਰੋਲਣਾ ਹੀ ਹੁੰਦਾ। ਇਹ ਅਸੀਂ ਇਹੀ ਰੱਖਿਆ ਹੋਇਆ, ਇਹੀ ਕੁਛ। ਔਰ ਮੈਨੂੰ ਯਾਦ ਹੈ ਸਰ ਕਪੂਰ ਸਿੰਘ ਕਈ ਵਾਰ ਕਹਿੰਦੇ, ਤਾਂ ਉਹ ਫਰਸਟ੍ਰੇਸ਼ਨ 'ਚ ਹੀ ਸੀ, ਕਹਿੰਦੇ ਸੀ ਕਿ ਜਿਹੜਾ ਸਾਹਮਣੇ ਖੜਾ ਤੁਹਾਡੇ ਆਪਣਾ ਸਭ ਕੁਝ ਛੱਡ ਕੇ ਤੁਰ ਰਿਹਾ ਹੁੰਦਾ, ਉਸ ਦੀ ਲੱਤਾਂ ਖਿੱਚਣ ਵਾਲੇ, ਉਸ ਨੂੰ ਅਣਗੋਲਿਆਂ ਕਰਨ ਵਾਲੇ ਜਾਂ ਉਸ ਨੂੰ ਜਿਹੜਾ ਉਹ ਥੱਲੇ ਸੁੱਟਣ ਵਾਲੇ ਵੀ ਜਦੋਂ ਉਹ ਗੱਲ ਕਰਨਗੇ ਜੀ ਕੌਮ ਦਾ ਕੀ ਬਣਨਾ, ਕਹਿੰਦਾ ਫਿਰ ਉਹ ਖਲੋ ਕੇ ਆਪਣੇ ਪਿੱਛੋਂ ਧੂੜ ਜਿਹਾ ਝਾੜ ਕੇ ਕਹਿਣਗੇ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ। ਵੀ ਉਹਨਾਂ ਨੂੰ ਉਹ ਤਾਂ ਯਾਦ ਹੈ ਕਿ ਵੀ ਉਦੋਂ ਜੇ ਕੋਈ ਸੀ ਲੀਡਰ ਹੁੰਦਾ ਤੇ ਫੌਜਾਂ ਜਿੱਤ ਕੇ ਨਾ ਹਾਰਦੀਆਂ, ਪਰ ਜਿਹੜੇ ਸਾਹਮਣੇ ਤੁਰੇ ਹੁੰਦੇ ਨੇ ਅਸੀਂ ਉਹਨਾਂ ਨੂੰ ਹਰਾਣਾ ਹੀ ਮਿੱਥਿਆ ਹੁੰਦਾ ਕਿ ਇਹਨਾਂ ਦੀ ਪਿੱਠ ਲਵਾਉਣੀ ਹੈ, ਇਹਨਾਂ ਨੂੰ ਖੜੇ ਨਹੀਂ ਹੋਣ ਦੇਣਾ। ਔਰ ਮੈਂ ਸਮਝਦਾ ਵੀ ਇਹ ਕੋਈ ਸਰ ਕਪੂਰ ਸਿੰਘ ਹੋਰਾਂ ਨੇ, ਕਿਉਂਕਿ ਉਹਨਾਂ ਦੇ ਆਪਣੇ ਨਾਲ ਵਾਪਰ ਰਿਹਾ ਸੀ, ਉਹਨਾਂ ਨੇ ਉਸ ਨੂੰ ਦੇਖਿਆ ਵੀ ਕਿਸ ਲੈਵਲ ਦਾ ਬੰਦਾ 13-14 ਸਾਲ ਦੀ ICS ਦੀ ਨੌਕਰੀ ਛੱਡੀ, ਕਿਸ ਰੋਸ਼ਨ ਦਿਮਾਗ ਦੇ ਨਾਲ ਔਰ ਬੇਬਾਕ ਔਰ ਨਾ ਝੁਕਣ ਵਾਲਾ ਨਾ ਵਿਕਣ ਵਾਲਾ ਔਰ ਕੌਮ ਨੂੰ ਅਗਵਾਈ ਦੇਣ ਦੀ ਸਮਰੱਥਾ ਵਾਲਾ ਜਿਸ ਦੇ ਲੈਵਲ ਦਾ ਕੋਈ ਬੰਦਾ
ਉਸ ਪੀਰੀਅਡ ਦੇ ਵਿੱਚ ਸਿੱਖਾਂ ਦੇ ਵਿੱਚ ਨਹੀਂ ਸੀ, ਪਰ ਉਹਨੂੰ ਕਿਵੇਂ ਰੋਲਿਆ ਅਕਾਲੀਆਂ ਨੇ ਵੀ, ਔਰ ਕੌਮ ਦਾ ਇੱਕ ਵੱਡਾ ਹਿੱਸਾ ਜਿਨ੍ਹਾਂ ਦੇ ਲਈ ਜਦੋਂ ਵੀ ਉਹ ਕਹਿੰਦੇ ਸੀ ਔਰ ਕਿ ਭਾਈ ਉਹਨਾਂ ਨੇ ਕਹਿਣਾ ਕਿ ਸਿੱਖ ਹੋਮਲੈਂਡ ਇਹ ਹੈ, ਤਾਂ ਉਹਨਾਂ ਨੇ ਜਿਹੜੇ ਦੂਸਰੇ ਸੀ ਅਕਾਲੀ ਐਮਐਲਏ ਵੀ, ਜਦੋਂ ਕਿ ਸਰ ਕਪੂਰ ਸਿੰਘ ਸਮਰਾਲਾ ਤੋਂ ਪੰਜਾਬ ਅਸੈਂਬਲੀ ਦੇ ਐਮਐਲਏ ਸਨ 67 ਦੇ ਵਿੱਚ ਬਣੇ, ਉਸ ਤੋਂ ਪਹਿਲਾਂ 62 ਤੋਂ 67 ਤੱਕ ਉਹ ਮੈਂਬਰ ਪਾਰਲੀਮੈਂਟ ਸਨ ਲੁਧਿਆਣੇ ਤੋਂ, ਤੇ ਉਦੋਂ ਵੀ ਉਹਨਾਂ ਨੇ ਕਹਿਣਾ ਕਿ ਨਹੀਂ ਇਹਦਾ ਤਾਂ ਇਹ ਜਿਹੜਾ ਐਵੇਂ ਦਿਮਾਗ ਹਿੱਲਿਆ ਹੋਇਆ। ਸੋ ਇਹ ਵੀ ਇੱਕ ਤਰੀਕੇ ਜਿਹਨੂੰ ਤੁਸੀਂ ਸਾਈਡ ਲਾਈਨ ਕਰਨਾ ਹੈ ਜਾਂ ਜਿਹਨੂੰ ਤੁਸੀਂ ਰੋਲਣਾ ਹੈ, ਉਹਦੇ ਬਾਰੇ ਕਹੀ ਜਾਓ ਜੀ ਨਹੀਂ ਇਹ ਪ੍ਰੈਕਟੀਕਲ ਗੱਲਾਂ ਨਹੀਂ ਕਰਦੇ ਜੀ, ਇਹ ਤਾਂ ਉੱਪਰ ਕਰਦੇ ਨੇ। ਔਰ ਮੈਂ ਸਮਝਦਾ ਵੀ ਦੀਪ ਸਿੱਧੂ ਦਾ ਇੱਕ ਜਿਹੜਾ ਵੱਡਾ ਰੋਲ ਇਹ ਸਾਰੇ ਪੀਰੀਅਡ 'ਚ ਅਖੀਰਲੇ ਦਿਨਾਂ ਦੇ ਵਿੱਚ ਜਿਹੜਾ ਕਾਊਂਟ ਹੋਏਗਾ ਕਿ ਜਿਸ ਸਿਮਰਨਜੀਤ ਸਿੰਘ ਮਾਨ ਨੂੰ ਜਾਂ ਉਹਨਾਂ ਦੀ ਥਾਟ ਨੂੰ ਇੱਕ ਯਤੀਮਾਂ ਵਾਂਗ ਜਾਂ ਇੱਕ ਜਿਵੇਂ ਉਹਨਾਂ ਦਾ ਇਲੈਕਸ਼ਨ ਲੜਨਾ ਸ਼ੌਕ ਹੁੰਦਾ ਇਸ ਕਿਸਮ ਦਾ ਬਣਾਇਆ ਸੀ, ਦੀਪ ਸਿੱਧੂ ਨੇ ਜਦੋਂ ਉਸ ਅਮਰਗੜ੍ਹ ਦੀ ਧਰਤੀ ਤੇ ਖਲੋ ਕੇ ਇੱਕ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਹੈ ਉਹਨਾਂ ਦੀ ਮਾਨ ਸਾਹਿਬ ਦੀ ਫੜ ਕੇ, ਇੱਕ 'ਚ ਝਾੜੂ ਫੜਿਆ, ਉਹਨੂੰ ਕਿਹਾ ਵੀ ਦੱਸੋ ਤੁਸੀਂ ਇਹ ਝਾੜੂ ਖਾ ਕੇ ਝਾੜੂ ਵਾਲਿਆਂ ਨੂੰ ਲਿਆ ਕੇ ਛਿੱਤਰ ਖਾਣੇ ਨੇ ਕਿ ਇਸ ਸ਼ਮਸ਼ੀਰ ਦੇ ਬਲਬੂਤੇ ਰਾਜ ਲੈ ਕੇ ਤੁਸੀਂ ਪ੍ਰਾਈਡ ਲੈਣਾ। ਉਹਨਾਂ ਨੇ ਵੰਗਾਰਿਆ, ਉਹਨਾਂ ਨੇ ਕਿਹਾ ਕਿ ਭਾਈ ਕਿਉਂ ਅਸੀਂ ਜਿਹੜਾ ਸ਼ਰਮ ਮਹਿਸੂਸ ਕਰਦੇ ਹਾਂ ਰਾਜ ਦੀ ਗੱਲ ਕਰਨ ਲੱਗਿਆ ਜਾਂ ਰਾਜ ਦੀ ਮੰਗ ਕਰਨ ਲੱਗਿਆ, ਸਾਡਾ ਹੱਕ ਹੈ, ਅਸੀਂ ਇਸ ਧਰਤੀ ਦੇ ਉੱਤੇ ਰਾਜ ਕੀਤਾ, ਅਸੀਂ ਇਤਿਹਾਸ ਸਿਰਜਿਆ ਹੋਇਆ, ਕੁਰਬਾਨੀਆਂ ਕੀਤੀਆਂ ਹੋਈਆਂ, ਇਹ ਸਾਡੀ ਧਰਤੀ ਹੈ, ਇੱਥੇ ਅਸੀਂ ਕਿਉਂ ਨਾ ਰਾਜ ਕਰੀਏ। ਸੋ ਮੈਂ ਸਮਝਦਾ ਵੀ ਇਹ ਜਿਹੜੀ ਵੰਗਾਰ ਹੈ ਇਹ ਬੇਸ਼ੱਕ ਕਿਉਂਕਿ ਨੋਟਿਸ ਸ਼ਾਰਟ ਹੈ, ਸ਼ਾਇਦ ਇਸ ਵਾਰ ਕੋਈ ਇਲੈਕਟਰਲ ਲੈਵਲ ਦੇ ਉੱਤੇ ਕੋਈ ਬਹੁਤਾ ਮੁਅੱਜ਼ਜ਼ਾ ਨਾ ਹੋਏ, ਲੇਕਿਨ ਮੈਂ ਸਮਝਦਾ ਵੀ ਜੇ ਇਸ ਨੂੰ ਇੱਕ ਐਜ਼ ਏ ਚੈਲੰਜ, ਔਰ ਅਸੀਂ ਗੱਲ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਕਿ ਭਾਈ ਇਹ ਤਾਂ ਜੇ ਉੱਥੇ ਵੀ ਆਪਣੀ ਰਿੱਟ ਦਿਖਾਣੀ ਹੈ, ਕਿਉਂਕਿ ਜਿਸ ਕਿਸਮ ਦਾ ਮਾਹੌਲ ਹੁਣ ਤਾਂ ਇਵੇਂ ਹੋ ਗਿਆ ਕਿ ਜਿਵੇਂ ਉਹ ਯੂਪੀ ਬਿਹਾਰ ਦੇ ਭਈਏ, ਕੋਈ ਕੇਜਰੀਵਾਲ ਆ ਗਿਆ, ਕੋਈ ਮੋਦੀ ਆ ਗਿਆ, ਕੋਈ ਅਮਿਤ ਸ਼ਾਹ ਆ ਗਿਆ, ਪੂਰਬੀਏ ਇਹ ਪੰਜਾਬ ਨੂੰ ਦੱਸ ਰਹੇ ਨੇ ਜੀ ਤੁਹਾਨੂੰ ਅਸੀਂ ਨਸ਼ਾ ਮੁਕਤ ਕਰਾਂਗੇ, ਤੁਹਾਨੂੰ ਅਸੀਂ ਇਹ ਦੇਵਾਂਗੇ ਉਹ ਦੇਵਾਂਗੇ, ਵੀ ਦੇਣ ਵਾਲੇ ਕੌਣ ਨੇ ਨਸ਼ੇ? ਤੁਸੀਂ ਤਾਂ 75 ਸਾਲ ਤੋਂ ਪੰਜਾਬ ਨੂੰ ਜਿਹੜਾ ਇੱਕ ਕਾਲੋਨੀ ਬਣਾ ਕੇ ਬਦਤਰ ਤਰੀਕੇ ਨਾਲ ਹੈਂਡਲ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਵੀਰ ਅਮਰਵੀਰ ਸਿੰਘ ਔਰ ਵੀਰ ਗੋਬਿੰਦਰ ਸਿੰਘ ਉਹਨਾਂ ਦੀ ਬਿਲਕੁਲ ਠੀਕ ਕਾਲ ਹੈ ਕਿ ਭਾਈ ਘੱਟੋ ਘੱਟ ਇੰਨਾ ਤੱਕ ਉੱਥੋਂ ਬੈਠੇ ਜਿਹੜੇ ਉੱਥੇ ਬੈਠੇ ਸਾਡੇ ਵੀਰ ਭੈਣਾਂ ਨੇ, ਔਰ ਇੱਥੇ ਵੀ ਜੇ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ ਜੇ ਉਹ ਪ੍ਰਵੇਲ ਅਪੋਨ ਕਰਨ ਆਪਣੇ ਰਿਸ਼ਤੇਦਾਰਾਂ ਤੇ ਸੰਬੰਧੀਆਂ ਤੇ ਪਿੰਡਾਂ ਵਾਲਿਆਂ ਤੇ ਕਸਬਿਆਂ ਸ਼ਹਿਰਾਂ ਵਾਲਿਆਂ ਤੇ ਕਿ ਭਾਈ ਤੁਸੀਂ ਵੋਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਪਾਣੀ ਹੈ, ਤਾਂ ਜ਼ਾਹਰ ਹੈ ਕਿ ਇਸ ਦਾ ਇੱਕ ਚੰਗਾ ਇੰਪੈਕਟ ਹੋਏਗਾ। ਇੰਨਾ ਕੁਛ ਪਿਛਲੇ 24 ਘੰਟੇ 'ਚ ਵੀ ਜਿਹੜਾ ਦੇਖਣ 'ਚ ਲਿਖਣ 'ਚ ਪੜ੍ਹਨ 'ਚ ਆ ਰਿਹਾ ਚਾਰ ਚਫੇਰੇ, ਕੌਣ ਕਿਹਦਾ ਕੀ ਲਿਖਾਰੀ ਹੈ ਇਸ ਦੀ ਗੱਲ ਤਾਂ ਬਹੁਤ ਸਾਰੇ ਅੱਗੋਂ ਹੀ ਉਸ ਨੂੰ ਉੱਥੋਂ ਲੈ ਕੇ ਆਪਣੀ ਵਾਲ ਤੇ ਪੋਸਟ ਕਰਦੇ ਨੇ। ਕੁਛ ਲਿਖਤਾਂ ਮੈਂ ਪਿਕ ਵੀ ਕੀਤੀਆਂ ਹੋਈਆਂ ਨੇ, ਮੈਂ ਸਾਂਝੀਆਂ ਵੀ ਕਰਾਂਗਾ, ਪਰ ਉਸ ਤੋਂ ਪਹਿਲਾਂ ਜਿਹੜਾ ਮੈਂ ਆਪਣੀ TV 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਾਂਗਾ ਜਿਨ੍ਹਾਂ ਨੇ ਕੱਲ ਇਹ ਸਾਰਾ ਪ੍ਰੋਗਰਾਮ ਖਾਸ ਤੌਰ ਤੇ ਸ਼ੰਭੂ ਔਰ ਲੁਧਿਆਣੇ ਕ੍ਰਿਮੇਸ਼ਨ ਦਾ ਉੱਥੋਂ ਲਾਈਵ ਕਵਰ ਕੀਤਾ। ਸ਼ੰਭੂ ਵਾਲਾ ਆਲਮੋਸਟ ਸਾਡੀ YouTube Facebook ਤੇ 6.5 ਘੰਟੇ ਦਾ ਉਹ ਪਾਰਟ ਜਿਹਦੇ 'ਚ ਉਹਨਾਂ ਨੇ ਈਵਨ ਉਸ ਜਿਹੜੀ ਭੀੜ ਦੇ ਵਿੱਚ ਸ਼ਾਮਲ ਆਮ ਲੋਕ ਨੇ ਉਹਨਾਂ ਦੇ ਇੰਟਰਵਿਊ ਕੀਤੇ, ਔਰ ਤੁਸੀਂ ਦੇਖ ਸਕਦੇ ਹੋ ਕਿ ਭਾਈ ਕਿਵੇਂ ਆਪ ਮੁਹਾਰਾ ਪਿਆਰ ਦਾ ਹੜ ਵਗਿਆ ਹੋਇਆ। ਉਹ ਸਾਰੇ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਬੜੇ, ਔਰ ਅੱਜ 2-3 ਕਾਲਾਂ ਵੀ ਆਈਆਂ ਕਹਿਣ ਲੱਗੇ ਜੀ ਵਾਕਿਆ ਹੀ TV 84 ਦੀ ਕਾਰਗਰਦਗੀ ਉੱਥੋਂ ਦੇ ਮਾਹੌਲ ਦੇ ਵਿੱਚ ਹੁੰਦਿਆਂ ਵੀ ਜਿਵੇਂ ਉਹਨਾਂ ਨੇ ਹਰ ਇੱਕ ਦੇ ਧੜਕਦੇ ਦਿਲ ਦੀ ਜਿਵੇਂ ਆਵਾਜ਼ ਸੁਣਾਈ ਹੋਏ। ਸੋ ਮੈਂ ਆਪਣੇ ਉੱਥੋਂ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਇੱਕ ਪੈਸ਼ਨ ਨਾਲ ਕੰਮ ਕਰ ਰਹੇ ਨੇ, ਉਹਨਾਂ ਦੇ ਅੰਦਰ ਕੌਮ ਦਾ ਪਿਆਰ ਹੈ, ਕੌਮ ਦਾ ਜਜ਼ਬਾਤ ਹੈ। ਉਹ ਸਿਰਫ ਮਹਿਜ਼ ਉਹਨਾਂ ਦਾ ਇਹ ਕੋਈ ਰੁਜ਼ਗਾਰ ਨਹੀਂ ਹੈ ਅਸੀਂ ਕੀ ਦੇਣ ਦੇ ਸਮਰੱਥ ਹੈ, ਲੇਕਿਨ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਉਸ ਸਪੀਡ ਦੇ ਵਿੱਚ ਜਿਹੜਾ ਗੁਰੂ ਨੂੰ ਰਿਝਾਣ ਦਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜੋ ਗੁਰੂ ਨੇ ਸਮਰੱਥਾ ਦਿੱਤੀ ਹੈ ਉਹ ਪਾ ਰਹੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅੰਤਮ ਜਰਨੀ ਘਟਨਾਕ੍ਰਮ ਤਾਂ ਹੁਣ ਇੰਨਾ ਸੋਸ਼ਲ ਮੀਡੀਆ ਤੇ ਹਰ 2-4 ਮਿੰਟ ਬਾਅਦ ਨਵੀਂ ਖਬਰ ਹੁੰਦੀ ਹੈ ਤੇ ਉਹ ਉਹੀ ਇੱਕ ਪਾਸੇ ਜਿੱਥੇ, ਔਰ ਇੱਕ ਚੰਗੀ ਗੱਲ ਇਹ ਹੈ ਕਿ ਵਕਤ ਨਾਲ ਜਦੋਂ ਲੋਕਾਂ ਦੇ ਵਿੱਚ ਕਲੈਕਟਿਵ ਮੈਚੁਰਿਟੀ ਆ ਜਾਂਦੀ ਹੈ
ਹੁਣ ਕਲੈਕਟਿਵ ਮੈਚੁਰਿਟੀ ਜਦੋਂ ਇਹ ਸਾਰੀ ਇਹਨੂੰ ਐਕਸੀਡੈਂਟ ਨਾਲ ਜੋੜ ਕੇ ਜਿਹੜੀ ਕਹਾਣੀ ਬਿਆਨ ਕੀਤੀ ਗਈ, ਕਾਮਨ ਸਿੱਖ ਦਾ ਜਿਹੜਾ ਸਮਝਦਾ ਹੈ ਕਿ ਭਾਈ ਇਹਨਾਂ ਏਜੰਸੀਆਂ ਦੀ ਖੇਡ ਕੀ ਹੈ, ਇਹਨਾਂ ਦਾ ਪਿਓ ਅਜੀਤ ਡੋਵਲ ਬੈਠਾ ਕੀ ਕਰ ਰਿਹਾ ਹੈ, ਇਹਨਾਂ ਨੇ ਪਹਿਲਾਂ ਕੀ ਕੀਤਾ ਹੈ। ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਗੱਡੀ ਨੂੰ ਵੀ ਜਿਹੜਾ ਟਰੱਕ ਦੀ ਟੱਕਰ ਮਾਰ ਕੇ ਅਲਟੀਮੇਟਲੀ ਉਹਨਾਂ ਦੀ ਸ਼ਹਾਦਤ ਹੋਈ ਸੀ। ਗਿਆਨੀ ਜ਼ੈਲ ਸਿੰਘ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਪ੍ਰੈਜ਼ੀਡੈਂਟ, ਔਰ ਜਦੋਂ ਉਹ ਪ੍ਰੈਜ਼ੀਡੈਂਸੀ ਉਹਦੀ ਖਤਮ ਹੋ ਗਈ ਔਰ ਦੂਜੀ ਉਹ ਇੱਕ ਕਿਤਾਬ ਜਿਹੜਾ ਉਹਦੇ ਮਨ 'ਚ ਕਿਤੇ ਨਾ ਕਿਤੇ ਗੁਨਾਹ ਦੀ ਭਾਵਨਾ ਵੀ ਸੀ ਤੇ ਉਹ ਸੱਚ ਦੱਸਣਾ ਚਾਹੁੰਦਾ ਸੀ, ਉਹ ਲਿਖਵਾ ਰਿਹਾ ਸੀ ਕਿਸੇ ਤੋਂ, ਤੇ ਉਹ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਇਆ ਔਰ ਜਦੋਂ ਵਾਪਸ ਮੁੜ ਰਹੀ ਸੀ ਉਹਦੀ ਗੱਡੀ, ਐਕਸ ਪ੍ਰੈਜ਼ੀਡੈਂਟ, ਉਸ ਦੇ ਵਿੱਚ ਵੀ ਟਰੱਕ ਮਾਰਿਆ ਗਿਆ ਸੀ। ਉਹ 3-4 ਦਿਨ ਬਾਅਦ ਉਹ PGI ਦੇ ਵਿੱਚ ਉਹਦੀ ਮੌਤ ਹੋ ਗਈ ਸੀ, ਉਹ ਦੱਸ ਹੀ ਨਹੀਂ ਸਕਿਆ। ਇਸੇ ਤਰ੍ਹਾਂ ਈਵਨ ਮੈਂ ਮਹੀਪ ਸਿੰਘ ਔਰ ਦੂਸਰੇ ਜਿਹੜੇ ਲੋਕ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਇਨਵੈਸਟੀਗੇਸ਼ਨ, ਜਿਨ੍ਹਾਂ 'ਚ ਜਨਰਲ ਜਗਜੀਤ ਸਿੰਘ ਅਰੋੜਾ ਔਰ ਦੂਸਰੇ ਵੀ ਸ਼ਾਮਲ ਨੇ, ਉਹ ਕਰਨ ਦੇ ਲਈ ਬਾਕੀ ਥਾਵਾਂ ਤੇ ਮੱਧ ਪ੍ਰਦੇਸ਼ ਜਾਂ ਦੂਸਰੇ 'ਚ ਗਏ ਤਾਂ ਉਹਨਾਂ ਨੇ ਵੀ ਦੱਸਿਆ ਕਿ ਭਾਈ ਇਹ ਹਾਦਸਾ ਆਲਮੋਸਟ ਵਾਪਰਾ ਦਿੱਤਾ ਗਿਆ ਸੀ, ਲੱਕੀਲੀ ਉਹ ਬਚ ਗਏ। ਸੋ ਇਹ ਇੱਕ ਪਾਰਟ ਹੈ। ਔਰ ਤੁਸੀਂ ਜੇ ਈਵਨ ਇਸ ਘਟਨਾ, ਔਰ ਇਹੀ ਕਾਰਨ ਸੀ ਕਿ ਇਮੀਡੀਏਟ ਇਸ ਘਟਨਾ ਤੋਂ ਬਾਅਦ ਕਾਮਨ ਬੰਦਾ ਇਹ ਕਹਿ ਰਿਹਾ ਸੀ, ਉਹ ਸਰਕਮਸਟੈਂਸ਼ੀਅਲ ਐਵੀਡੈਂਸ ਤੇ ਉਦੋਂ ਤੱਕ ਅਜੇ ਉੱਥੋਂ ਦੇ ਫੈਕਟ ਸਾਹਮਣੇ ਨਹੀਂ ਸੀ ਵੀ ਕੀ ਹੋਇਆ, ਪਰ ਉਹਨਾਂ ਨੂੰ ਲੱਗਦਾ ਸੀ ਕਿ ਦੀਪ ਸਿੱਧੂ ਉੱਥੇ ਛਾ ਰਿਹਾ ਸੀ, ਅਮਰਗੜ੍ਹ ਗਿਆ, ਫਤਿਹਗੜ੍ਹ ਸਾਹਿਬ ਗਿਆ, ਪੰਜਾਬ 'ਚ ਇੱਕ ਵੇਵ ਬਣ ਰਹੀ ਸੀ ਕਿ ਭਾਈ ਇਹ ਨਕਾਰੋ ਸਾਰੇ ਆਮ ਆਦਮੀ ਤੇ ਇਹ ਉਹ ਸਾਰੇ। ਫਿਰ ਉਹਨਾਂ ਨੂੰ ਸੀ ਕਿ ਭਾਈ ਦੀਪ ਸਿੱਧੂ ਨੌਜਵਾਨਾਂ ਦੇ ਵਿੱਚ ਜਿਵੇਂ ਚੁੱਪ ਰਹਿ ਕੇ ਉਸਨੇ ਇੱਕ ਅੱਗ ਜਿਹੜੀ ਕਿ ਅੰਦਰ ਪਈ ਅੱਗ ਸੀ ਉਹਨੂੰ ਭਾਂਬੜ ਮਚਾਉਣ ਵੱਲ ਤੁਰਿਆ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਉਹਨਾਂ ਨੂੰ ਉਹ ਦੀਪ ਸਿੱਧੂ 26 ਜਨਵਰੀ 2021 ਨੂੰ ਲਾਲ ਕਿਲੇ ਤੇ ਝੰਡਾ ਫੜ ਕੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਰਾਜ ਕਰੇਗਾ ਖਾਲਸੇ ਦਾ ਨਾਰਾ ਲਾਉਂਦਾ ਵੀ ਚੁੱਭਦਾ ਸੀ। ਉਹ ਇਹਨਾਂ ਦੀ ਸਾਰੀ ਖੇਡ ਨੂੰ ਸਮਝਦਾ ਸੀ। ਉਸ ਦੇ ਉੱਤੇ ਇਹ ਵੀ ਨਹੀਂ ਸੀ, ਹੁਣ ਜਿਹੜੇ ਸਾਡੇ ਜੁਝਾਰੂ ਲਹਿਰ ਦੇ ਵਿੱਚ ਸ਼ਾਮਲ ਨੌਜਵਾਨ ਅੱਜ ਬਜ਼ੁਰਗ ਹੋਏ ਨੇ, ਜੇ ਉਹ ਅੱਗੇ ਆਉਂਦੇ ਨੇ ਤਾਂ ਉਹਨਾਂ ਦੇ ਤਾਂ ਹੁੰਦਾ ਜੀ ਇਹਨੇ ਕਤਲ ਕੀਤੇ, ਇਹਨੂੰ ਮਾਰਿਆ, ਉਹਨੂੰ ਮਾਰਿਆ। ਦੀਪ ਸਿੱਧੂ ਤਾਂ ਉਸ ਚੱਕਾਚੌਂਧ ਵਾਲੀ ਦੁਨੀਆ 'ਚ ਆਪਣਾ ਸਿੱਕਾ ਜਿਹੜਾ ਮਨਵਾ ਕੇ ਮੁੜ ਰਿਹਾ ਸੀ, ਉਹਦਾ ਕੋਈ ਪਿਛੋਕੜ ਨਹੀਂ ਸੀ ਜਿਹਦੇ ਥੱਲੇ ਉਹਨੂੰ ਨੈਗੇਟ ਕਰ ਸਕਦੇ। ਬਹੁਤ ਸਾਰੇ ਵਿਕਣ ਵਾਲੇ ਲੋਕ, ਕੋਈ ਅਹੁਦਿਆਂ ਤੇ, ਕੋਈ ਚੇਅਰਮੈਨੀਆਂ ਤੇ, ਕੋਈ ਪੈਟਰੋਲ ਪੰਪਾਂ ਦੇ ਔਰ ਦੂਜੇ ਡੀਲਰ ਬਣ ਕੇ ਹੀ ਵਿਕ ਜਾਂਦੇ ਨੇ। ਉਹ ਤਾਂ ਭਰੇ ਭੁਕੁੰਨੇ ਆ, ਆਪਣਾ ਸਾਰਾ ਕੁਝ ਛੱਡ ਕੇ ਉਸ ਮਾਇਆ ਨਗਰੀ ਨੂੰ, ਉਹ ਤਾਂ ਉਸ ਫਕੀਰ ਵਾਂਗ ਉਸ ਪਿੜ ਦੇ ਵਿੱਚ ਨਿਤਰਿਆ ਸੀ। ਉਹਦੇ ਕੋਲ ਥਾਟ ਸੀ, ਉਹਦੇ ਕੋਲ ਆਰਟੀਕੂਲੇਸ਼ਨ ਸੀ, ਉਹਦੇ ਕੋਲ ਇੱਕ ਮੁਹੱਬਤ ਸੀ, ਔਰ ਸਾਰੇ ਗੁਣਾਂ ਚੋਂ ਵੱਡਾ ਗੁਣ ਮੈਂ ਸਮਝਦਾ ਜਿਹਨੂੰ ਗੁਰੂ ਸਾਹਿਬ ਨੇ ਬਿਆਨਿਆ ਹੋਇਆ ਕਿ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਹਿਊਮਿਲਿਟੀ, ਨਿਮਰਤਾ, ਔਰ ਇਹ ਸਾਰੇ ਗੁਣਾਂ ਨਾਲ ਭਰਪੂਰ ਜਿਹੜਾ ਇਨਸਾਨ, ਬੇਸ਼ੱਕ ਅਸੀਂ ਸਾਰੇ ਹੀ ਗੁਨਾਹਗਾਰ ਹਾਂ, ਜੀਵਨ ਦੇ ਵਿੱਚ ਸਾਡੇ ਕਮਜ਼ੋਰੀਆਂ ਨੇ, ਪਰ ਉਸ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰਨ ਦੀ, ਸਿੱਖਣ ਦੀ, ਅੱਗੇ ਵਧਣ ਦੀ, ਪਰ ਕੌਮ ਲਈ ਕੁਝ ਕਰਨ ਦੀ ਭਾਵਨਾ ਸੀ। ਔਰ ਜਿਵੇਂ ਸਾਡੇ ਵੀਰ ਬਾਲਟੀਮੋਰ ਤੋਂ ਉਹਨਾਂ ਨੇ ਅੱਜ ਕਿਹਾ, ਉਹਨਾਂ ਨੇ ਕਿਹਾ ਕਿ ਭਾਈ ਇਹਨਾਂ 2 ਸਾਲਾਂ ਦੇ ਵਿੱਚ ਦੀਪ ਸਿੱਧੂ ਤਰਾਸ਼ਿਆ ਗਿਆ ਸੀ। ਹੁਣ ਇਹ ਬਹੁਤ ਖੂਬਸੂਰਤ ਲਫ਼ਜ਼ ਹੈ ਕਿ ਵੀ ਤੁਸੀਂ ਜਿਹਨੂੰ ਇੱਕ ਅਣਘੜਿਆ ਪੱਥਰ ਹੁੰਦਾ ਹੈ, ਜਿਉਂ-ਜਿਉਂ ਵਕਤ ਮਿਲਦਾ ਹੈ ਉਹਨਾਂ ਦੇ ਵਿੱਚ ਉਹ ਸਾਰੇ ਗੁਣ ਪਏ ਹੁੰਦੇ ਨੇ, ਜਿਵੇਂ ਉਹਨਾਂ ਦੀ ਫੈਮਿਲੀ, ਉਹਨਾਂ ਦੇ ਚਾਚਾ, ਉਹਨਾਂ ਦੇ ਸਾਰੇ, ਕਿ ਭਾਈ ਕਿਵੇਂ ਉਸ ਦਾ ਪਾਰਟ ਰਿਹਾ। ਔਰ ਉਹਨਾਂ ਦੇ ਚਾਚਾ ਜੀ ਇੱਕ ਵਾਕਿਆ ਦੱਸਦੇ ਸੀ, ਕਹਿੰਦੇ ਭਾਵੇਂ 2019 ਦੇ ਵਿੱਚ ਉਹ ਕੈਂਪੇਨ ਮੈਨੇਜਰ ਸੀ ਇਹਦੇ ਸੰਨੀ ਦਿਓਲ ਦੇ, ਇੱਕ ਦੋਸਤ ਦੇ ਨਾਤੇ ਉਹਨੇ ਕਿਹਾ ਵੀ ਮੈਂ, ਕਿਉਂਕਿ ਧਰਮਿੰਦਰ ਦਾ ਸੀ ਜੀ ਕਿ ਮੈਂ, ਇਹ ਮੇਰੇ ਤੀਸਰਾ ਪੁੱਤਰ ਹੈ, ਜਿਵੇਂ ਉਹਨੇ ਵੀ ਜਾ ਕੇ ਕੀਤਾ, ਤਾਂ ਉਹਨੇ ਕਿਹਾ ਵੀ ਇੱਕ ਮੀਟਿੰਗ ਦੇ ਵਿੱਚ ਉਸ ਵੇਲੇ ਦਾ ਬੀਜੇਪੀ ਪੰਜਾਬ ਦਾ ਪ੍ਰਧਾਨ ਕਮਲ ਸ਼ਰਮਾ, ਜਿਹਦੇ 'ਚ ਕਮਲ ਸ਼ਰਮਾ ਹੈ, ਸੰਨੀ ਦਿਓਲ ਹੈ, ਹੋਰ ਬੀਜੇਪੀ ਦੇ ਅਹੁਦੇਦਾਰ ਬੈਠੇ ਨੇ, ਔਰ ਇਹ ਉਹਨਾਂ ਦੇ ਕੈਂਪੇਨ ਦੀ ਮੀਟਿੰਗ ਹੋ ਰਹੀ ਹੈ, ਔਰ ਉਹਦੇ 'ਚ ਕਮਲ ਸ਼ਰਮਾ ਨੇ ਕੁਝ ਪਿੰਡਾਂ ਵਾਲਿਆਂ ਬਾਰੇ ਕੋਈ ਅਪ ਲਫ਼ਜ਼ ਕਿਹਾ ਕਿਸੇ ਡਿਸਕਸ਼ਨ, ਇਹਨੇ ਬਾਹਾਂ ਟੁੰਗ ਲਈਆਂ, ਖੜਾ ਹੋ ਗਿਆ ਤੇ ਜੋ, ਔਰ ਕਹਿੰਦਾ ਵੀ ਜੇ ਅੱਧੇ ਸੈਕਿੰਡ ਦਾ ਵਿੱਚ ਸੰਨੀ ਦਿਓਲ ਨਾਲ ਆਉਂਦਾ ਤਾਂ ਉਹਦਾ ਤਾਂ ਮੂੰਹ ਉਡਾ ਦੇਣਾ, ਬਾਡੀ ਬਿਲਡਰ ਬੰਦਾ ਹੈ। ਸੋ ਮਤਲਬ ਇਹ ਜਿਹੜੀ ਗੱਲ ਹੈ ਕੋਈ ਆਲ ਆਫ ਏ ਸਡਨ ਨਹੀਂ ਹੁੰਦਾ, ਇਹ ਤੁਹਾਡੇ ਅੰਦਰ ਉਹ ਜੁਜ਼ ਪਏ ਹੁੰਦੇ ਨੇ, ਉਹ ਅਣਘੜੇ ਪੱਥਰ ਵਾਂਗ, ਤੇ ਜਦੋਂ ਉਸ ਪੱਥਰ ਨੂੰ ਇੱਕ ਫਿਰ ਜਿਹੜਾ ਬੁੱਤ ਤਰਾਸ਼ ਹੈ ਉਸ ਨੂੰ ਤਰਾਸ਼ਦਾ ਹੈ, ਉਸ ਨੂੰ ਘੜਦਾ, ਤੇ ਉਹੀ ਬੁੱਤ ਫਿਰ ਰੱਬ ਬਣ ਕੇ ਮੰਦਰਾਂ ਦੇ ਵਿੱਚ ਪਹੁੰਚ ਜਾਂਦਾ ਹੈ। ਉਸ ਚੋਂ ਹੀ ਅਸੀਂ ਉਹ ਸਾਰੇ ਜਜ਼ਬੇ, ਉਹ ਪੱਥਰ ਖੜੇ ਕੀਤੇ ਹੁੰਦੇ ਨੇ। ਕਈ ਵਾਰੀ ਤਾਂ ਤਰਾਸ਼ਣ ਨਾਲੋਂ ਵੀ ਉਹ ਜੇ ਠੀਕ ਮੁਕਾਮ ਤੇ ਹੋਣ, ਜੇ ਤੋਂ ਕਦੇ ਤੁਸੀਂ ਚੰਡੀਗੜ੍ਹ ਰੌਕ ਗਾਰਡਨ ਦੇਖੋ, ਜਿਹਨੂੰ ਮਿਸਟਰ ਨੇਕੀ ਨੇ, ਉਹ ਦਰਿਆਵਾਂ ਚੋਂ ਇਧਰੋਂ ਉਧਰੋਂ ਪੱਥਰ ਇਕੱਠਾ ਕਰਦਾ ਸੀ। ਹੁਣ ਉਹ ਪੱਥਰ, ਸ਼ੀਸ਼ਿਆਂ ਦੇ ਟੁਕੜੇ ਟੁੱਟੇ ਹੋਏ, ਦੂਜੇ,
ਉਹਨੇ ਸਿਰਫ ਇੱਕ ਐਂਗਲ ਤੇ ਖੜੇ ਕੀਤੇ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਦਿਲ ਧੜਕਦਾ ਹੈ। ਉਹਨੂੰ ਕਹਿੰਦੇ ਰੌਕ ਗਾਰਡਨ ਨੇ, ਦੁਨੀਆ ਦੇ ਇੱਕ ਅਜੂਬਿਆਂ 'ਚੋਂ ਅਜੂਬਾ ਹੈ ਉਹ, ਕਿ ਵੀ ਇਸ ਲੈਵਲ ਦਾ ਉੱਤੇ। ਤੇ ਉਹ ਫਿਰ ਜਦੋਂ ਹਾਲਾਤ, ਦੀਪ ਸਿੱਧੂ ਤਾਂ ਇਕੱਲਾ ਤਰਾਸ਼ਿਆ ਨਹੀਂ ਗਿਆ, ਉਹਨੂੰ ਤਾਂ ਸਿੱਧਾ ਹੀ ਜਿਹੜਾ ਉਹ ਅਸੀਂ ਦੇਖਦੇ ਹਾਂ ਕਿਸਾਨ ਮੋਰਚੇ ਰਾਹੀਂ ਉਹਨੇ ਸ਼ੰਭੂ ਮੋਰਚੇ 'ਚ ਆਪਣੀ ਪਛਾਣ ਬਣਾਈ, ਔਰ ਫਿਰ ਫੁੱਲੀ ਉਹ ਤਾਂ ਅੱਗ ਦੇ ਭਾਂਬੜ ਦੇ ਵਿੱਚ, ਜਿਹਨੂੰ ਫਾਇਰ ਟੈਸਟ ਕਹੋ ਜਾਂ ਐਸਿਡ ਟੈਸਟ ਕਹੋ, ਉਹਦੇ 'ਚੋਂ ਜਦੋਂ ਨਿਕਲਿਆ ਤੇ ਉਹ ਹੋਰ ਵੀ ਨਿਖਰ ਕੇ, ਹੋਰ ਵੀ ਨਿਮਰਤਾ ਦੇ ਨਾਲ, ਹੋਰ ਵੀ ਉਸ ਨੂੰ ਇਹ ਲੱਗਾ ਕਿ ਭਾਈ ਮੇਰੀ ਇਹ ਜਰਨੀ। ਔਰ ਮੈਂ ਅੱਜ ਹੀ ਜਿਹੜਾ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਵਿੱਚ ਮੈਂ ਕਹਿ ਰਿਹਾ ਸੀ, ਮੈਂ ਕਿਹਾ ਕਿ ਇੱਕ ਲੌਜਿਕ ਹੈ, ਇੱਕ ਤਰਕ ਹੈ, ਵਿਦਵਤਾ ਦੀ ਗੱਲ ਹੈ, ਰਿਐਲਿਟੀ ਨੂੰ ਸਮਝਣਾ ਹੈ, ਪਰ ਕੁਝ ਰੂਹਾਨੀ ਦੁਨੀਆ ਦੇ ਵਿੱਚ ਵੀ ਵਾਪਰ ਰਿਹਾ ਹੁੰਦਾ ਜਿਹੜਾ ਇਹਨਾਂ ਸਾਰਿਆਂ ਦੀ ਪਕੜ 'ਚ ਨਹੀਂ ਆਉਂਦਾ। ਉਹਨੂੰ ਅਸੀਂ ਕਲਾ ਕਹਿੰਦੇ ਹਾਂ ਕਿ ਭਾਈ ਇੱਥੇ ਕਲਾ ਵਾਪਰੀ। ਹੁਣ ਜੇ ਤੁਸੀਂ ਦੀਪ ਸਿੱਧੂ ਦੀਆਂ ਪ੍ਰੈਜੈਂਟੇਸ਼ਨਸ ਦੇਖੋਗੇ ਤੇ ਤੁਹਾਨੂੰ ਇਹ ਕਲਾ ਲਫ਼ਜ਼ ਵੀ, ਔਰ ਕਿਤੇ ਕਿਤੇ ਜਦੋਂ ਉਹਨਾਂ ਨੇ ਆਪਣੀ ਜੇਲ੍ਹ ਯਾਤਰਾ ਦੀ ਔਰ ਉਹਨਾਂ ਮੂਵਮੈਂਟਸ ਦੀ ਗੱਲ ਕੀਤੀ ਤਾਂ ਉਹਨਾਂ ਨੇ ਸ਼ਹੀਦੀ ਪਹਿਰੇ ਦੀ ਗੱਲ ਕੀਤੀ। ਹੁਣ ਉਹਨੂੰ ਲੈ ਕੇ ਬਹੁਤ ਸਾਰੇ ਕਾਮਰੇਡੀ ਕਿਸਮ ਦੇ ਜਾਂ ਜਿਹੜੇ ਲੌਜਿਕ ਨਾਲ ਅੱਜ ਸਿੱਖੀ ਨੂੰ ਡਿਫਾਈਨ ਕਰਨਾ ਚਾਹੁੰਦੇ ਨੇ, ਇਕੱਲੇ ਲੌਜਿਕ ਤੇ ਖਲੋ ਕੇ ਉਹਨਾਂ ਨੇ ਮਜ਼ਾਕ ਵੀ ਉਡਾਇਆ। ਪਰ ਇਹ ਹੈ ਜਦੋਂ ਤੁਸੀਂ ਗੁਰੂ ਦੀ ਕਲਾ ਦੀ ਗੱਲ ਕਰਦੇ ਹੋ ਤਾਂ ਮਤਲਬ ਹੈ ਕਿ ਤੁਹਾਡੀ ਇਨਸਪੀਰੇਸ਼ਨ, ਮੋਟੀਵੇਸ਼ਨ ਸਿਰਫ ਬਾਹਰ ਮੁਖੀ ਕਿਤਾਬਾਂ ਨਹੀਂ ਨੇ, ਉਹ ਤੁਹਾਡੇ ਇੰਟੈਲੈਕਟ ਨੂੰ ਸ਼ਾਰਪ ਕਰਦੀਆਂ ਨੇ। ਪੜ੍ਹਨਾ ਬੜਾ ਜ਼ਰੂਰੀ ਹੈ ਕਿਉਂਕਿ ਦੁਨੀਆ ਨੂੰ ਸਮਝਾਉਣ ਦੇ ਲਈ, ਕਈ ਵਾਰੀ ਪਹਿਲਾਂ ਤਾਂ ਆਪਣੇ ਮਨ ਨੂੰ ਸਮਝਾਉਣ ਦੇ ਲਈ ਵੀ, ਮਨ ਸਮਝਾਵਣ ਕਾਰਨੇ ਕਛੂਅਕ ਕਰੀਏ ਗਿਆਨ, ਦੁਨੀਆ ਨੂੰ ਸਮਝਾਉਣ ਦੇ ਲਈ ਵੀ ਤੁਹਾਨੂੰ ਹੁੰਦਾ ਹੈ। ਲੇਕਿਨ ਜਿਹੜੀ ਤੁਹਾਡੀ ਤਾਕਤ ਹੈ, ਜਿਹੜਾ ਤੁਹਾਡਾ ਕੁਸ਼ਨ ਹੈ ਅੰਦਰ ਰੂਹਾਨੀਅਤ ਦਾ, ਸਪਿਰਿਚੁਅਲਿਟੀ ਦਾ, ਉਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਉਸ ਤੋਂ ਪਾਰ ਜਾ ਕੇ ਦੇਖਣਾ ਸ਼ੁਰੂ ਕਰਦੇ ਹੋ ਕਿ ਭਾਈ ਜਦੋਂ ਇਸ ਸੱਚ ਦੇ ਰਸਤੇ ਤੇ ਤੁਰੀਏ ਤੇ ਫਿਰ ਕਿਵੇਂ ਜ਼ਾਹਰਾ ਕਰਾਮਾਤ ਵਾਪਰਦੀ ਹੈ। ਉਹੀ ਜ਼ਾਹਰਾ ਕਰਾਮਾਤ ਕਲਾ ਹੈ। ਉਸੇ ਨੂੰ ਹੀ ਹੁਣ ਆਮ ਜਿਹੜੇ ਕਿਰਤੀ ਲੋਕ ਜਾਂ ਦੂਜੇ ਸੀ, ਉਹ ਜਦੋਂ ਰੱਬ ਦੇ ਨਾਂ ਦੇ ਉੱਤੇ ਸ਼ੁਰੂ ਕਰਦੇ ਆ ਕੋਈ ਚੀਜ਼ ਕੱਢਦੇ ਸੀ ਤੇ ਕਹਿੰਦੇ ਸੀ ਇਹ ਬਰਕਤ ਹੈ। ਹੁਣ ਤੁਸੀਂ ਬਰਕਤ ਨੂੰ ਜਿਹੜਾ ਐਕਸਪਲੇਨ ਨਹੀਂ ਡਿਫਾਈਨ ਨਹੀਂ ਕਰੋ ਲੌਜਿਕ ਨਾਲ, ਕੀ ਉਹਨੂੰ ਕਹੋ ਜੀ ਇੰਨੇ ਸੀ ਨਹੀਂ। ਔਰ ਤੁਸੀਂ ਜੇ ਦੇਖੋਗੇ ਆਪਣੇ ਬਜ਼ੁਰਗਾਂ ਦੀ ਜਨਰੇਸ਼ਨ ਜਾਂ ਦੂਜੇ, ਕਿ ਉਸ ਬਰਕਤ ਦਾ ਮਤਲਬ ਕੀ ਸੀ, ਇਹ ਹੈ ਉਹ ਰੂਹਾਨੀਅਤ ਦਾ ਐਲੀਮੈਂਟ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਰੇ ਪੀਰੀਅਡ 'ਚ ਉਹਨਾਂ ਨੇ ਔਰ ਕੌਜ਼ ਦੀ ਗੱਲ ਨੂੰ ਜਿਵੇਂ ਉਹਨਾਂ ਨੇ ਅੱਗੇ ਤੋਰਿਆ, ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਦੂਸਰਾ ਦਿਨ, ਔਰ ਕੁੱਲ ਦੁਨੀਆ ਦਾ ਵਿੱਚ ਹੋਰ ਕੋਈ ਐਕਟੀਵਿਟੀ, ਹੋਰ ਕੋਈ ਖਬਰ ਇਸ ਵੇਲੇ ਤੁਹਾਨੂੰ ਸੋਸ਼ਲ ਮੀਡੀਆ ਤੇ ਔਰ ਦੂਸਰੇ ਦਾਇਰਾਕਾਰ 'ਚ, ਔਰ ਇਸ ਸਭ ਨੇ ਈਵਨ ਜਿਹੜੇ ਲੋਕ 26 ਜਨਵਰੀ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸ਼ੰਭੂ ਦੇ ਮੋਰਚੇ ਵੇਲੇ ਵੀ RSS, BJP ਤੇ ਇਧਰ ਉਧਰ ਨਾਲ ਜੋੜ ਰਹੇ ਸੀ, ਉਹਨਾਂ 'ਚ ਉਹ ਸ਼ਰਧਾਂਜਲੀਆਂ ਦੇਣ ਤੇ ਮਜਬੂਰ ਨੇ। ਉਹਨਾਂ ਦੇ ਵਿੱਚ ਭਾਵੇਂ ਜਿਹੜੇ ਨੇ ਉਹ ਹਰ ਵੈਰਾਈਟੀ ਦੇ ਲੋਕ, ਉਹਨਾਂ ਨੂੰ ਮੈਂ ਰੈਕਗਨਾਈਜ਼ ਵੀ ਨਹੀਂ ਕਰਨਾ ਚਾਹੁੰਦਾ ਨਾਂ ਲੈ ਕੇ ਵੀ ਕੌਣ ਕੀ ਨੇ, ਲੇਕਿਨ ਉਹਨਾਂ ਨੂੰ ਵੀ ਨਜ਼ਰ ਆਇਆ ਕਿ ਭਾਈ ਇਹ ਜਿਹੜੀ ਨਿਸ਼ਕਾਮ, ਤੁਸੀਂ ਜਦੋਂ ਇਸ ਪਿੜ ਦੇ ਵਿੱਚ ਉਤਰਦੇ ਹੋ, ਠੀਕ ਹੈ ਜਿਹੜੇ ਵਿਕਣ ਵਾਲੇ ਨੇ, ਉਹ ਜਿਨ੍ਹਾਂ ਨੇ ਉਹਨਾਂ ਨੂੰ ਖਰੀਦਿਆ, ਉਹਨਾਂ ਨੂੰ ਦੇਣ ਲਈ ਉਹਨਾਂ ਕੋਲ ਅਹੁਦੇ ਨੇ, ਪੈਸਾ ਹੈ, ਕੁਝ ਹੋਰ ਹੋਏਗਾ। ਇੱਥੇ ਤਾਂ ਇਹੀ ਨਿਸ਼ਕਾਮ ਮੁਹੱਬਤ ਵਾਲਿਆਂ ਦੇ ਲਈ, ਨਿਸ਼ਕਾਮ ਕੰਮ ਕਰਨ ਵਾਲਿਆਂ ਦੇ ਲਈ ਉਹੀ ਨਿਸ਼ਕਾਮ ਮੁਹੱਬਤ ਹੈ। ਔਰ ਇਹ ਜਿਹੜੇ ਅਥਰੂ ਨੇ, ਇਹ ਅਲਟੀਮੇਟਲੀ ਉਸ ਨਿਸ਼ਕਾਮਤਾ ਨੂੰ ਹੀ ਜਿਹੜੀ ਹੈ ਟ੍ਰਿਬਿਊਟ ਹੈ। ਔਰ ਇਸ 'ਚ ਇੱਕ ਦੋ ਜਿਹੜੀਆਂ ਲਿਖਤਾਂ ਹਾਲਾਂ ਮੈਂ ਨੈਕਸਟ ਸੈਗਮੈਂਟ 'ਚ ਵੀ ਗੱਲ ਕਰਨੀ ਚਾਹਾਂਗਾ। ਇੱਕ ਜਿਹੜਾ ਕਿਸੇ ਦਾ ਇਹ ਸ਼ੇਅਰ ਕਾਫੀ ਕਾਮਨ ਘੁੰਮ ਰਿਹਾ ਸੀ, ਵੀਰ ਨਵਰੂਪ ਸਿੰਘ ਹੋਰਾਂ ਨੇ ਸਾਨੂੰ ਫੇਸਬੁੱਕ ਤੇ ਵੀ ਭੇਜਿਆ। ਇੱਕ ਖੁੱਲਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਿਆ, ਇੱਕ ਖੁੱਲਿਆ ਬੂਹਾ ਆਸ ਦਾ ਫਿਰ ਜੰਦਰਾ ਵੱਜਿਆ, ਅੱਜ ਫੇਰ ਕੰਵਰ ਨੌ ਨਿਹਾਲ ਤੇ ਡਿੱਗਿਆ ਛੱਜਾ। ਹੁਣ ਇਹ ਇਤਿਹਾਸਕ ਵਾਕਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੇਸ਼ੱਕ ਵੱਡਾ ਲੜਕਾ ਖੜਕ ਸਿੰਘ, ਉਹ ਕੋਈ ਬਹੁਤ ਯੋਗ ਉੱਤਰਾਧਿਕਾਰੀ ਨਹੀਂ ਸੀ, ਲੇਕਿਨ ਉਹਨਾਂ ਦਾ ਬੇਟਾ ਕੰਵਰ ਨੌ ਨਿਹਾਲ ਸਿੰਘ, ਉਹ ਖੜਕ ਸਿੰਘ ਦਾ ਲੜਕਾ, ਉਹ ਕਾਫੀ ਹੋਣਹਾਰ ਸੀ ਔਰ ਯੰਗ ਸੀ, ਡੋਗਰੇ ਮੈਨੀਪੂਲੇਟ ਕਰ ਰਹੇ ਸੀ। ਔਰ ਉਹਨਾਂ ਦੇ ਪਿਤਾ ਖੜਕ ਸਿੰਘ ਜਿਹਨੂੰ ਡੋਗਰਿਆਂ ਨੇ ਕੈਦ 'ਚ ਪਾਇਆ ਸੀ, ਉਹਨਾਂ ਨੂੰ ਤਾਂ ਉਹਨਾਂ ਨੇ ਸਲੋ ਪੋਇਜ਼ਨ ਦੇ ਕੇ ਮਾਰ ਦਿੱਤਾ ਹੈ। ਤੇ ਆਪਣੇ ਪਿਤਾ ਦਾ ਸੰਸਕਾਰ ਕਰਕੇ ਵੱਡੇ ਖੜਕ ਸਿੰਘ ਦਾ, ਕਿਉਂਕਿ ਉਹ ਅਗਲਾ ਵਾਰਸ ਨੌ ਨਿਹਾਲ ਸਿੰਘ ਨੇ ਬਣਨਾ ਸੀ, ਔਰ ਉਹ ਸੰਸਕਾਰ ਕਰਕੇ ਵਾਪਸ ਮੁੜਿਆ ਆਉਂਦਾ ਤੇ ਜਦੋਂ ਇੱਕ ਸ਼ਾਹੀ ਮਹਿਲ ਜਾਂ ਇਮਾਰਤ ਦੇ ਛੱਜੇ ਦੇ ਕੋਲ ਉਹ ਪਹੁੰਚਦਾ ਹੈ ਤੇ ਜਿਹੜਾ ਡੋਗਰਿਆਂ ਨੇ ਪਹਿਲਾਂ ਹੀ ਕੰਸਪਾਇਰ ਕੀਤਾ ਸੀ, ਉਹਨਾਂ ਨੇ ਉੱਥੇ ਬੰਦੇ ਬਿਠਾਏ ਹੋਏ ਸੀ, ਉਹ ਛੱਜਾ ਉਹਦੇ ਉੱਤੇ ਸੁੱਟ ਕੇ
ਕਵਰ ਨਿਹਾਲ ਸਿੰਘ ਅਜੇ ਡੈਥ ਨਹੀਂ ਉਹਨਾਂ ਦੀ ਹੁੰਦੀ, ਗੰਭੀਰ ਜ਼ਖਮੀ ਹੁੰਦਾ, ਉਹਨੂੰ ਚੁੱਕ ਕੇ ਉਹ ਕਿਲੇ 'ਚ ਲੈ ਜਾਂਦੇ ਨੇ ਤੇ ਅੰਦਰ ਵੱਟੇ ਮਾਰ ਕੇ ਉਸ ਨੂੰ ਮੁਕਾ ਦਿੱਤਾ। ਸੋ ਇਹ ਜਿਹੜੀ ਲਾਹੌਰ ਦੇ ਵਿੱਚ ਖਾਨਾ ਜੰਗੀ ਦੇ 10 ਸਾਲ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਣ ਤੱਕ ਦਾ ਸਫ਼ਰ ਹੈ, ਉਸ ਦੀ ਦੁਖਦ ਕਹਾਣੀ ਦੀ ਇਹ ਸ਼ੁਰੂਆਤ ਹੈ। ਔਰ ਇਹ ਜਿਵੇਂ ਇਹਨਾਂ 4 ਲਾਈਨਾਂ ਦੇ ਵਿੱਚ ਇਹ ਜਿਹੜੀ ਹੋਪ ਪੰਜਾਬ ਦੀ ਜਵਾਨੀ 'ਚ ਆਈ, ਔਰ ਇਹ ਜਿਵੇਂ ਅੱਜ ਜਿੰਨੀਆਂ ਵੀ ਕਾਲਾਂ ਆਈਆਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀ ਵਿਦਾਇਗੀ ਵੀ ਹੈ ਔਰ ਜਿਵੇਂ ਸਪੌਂਟੇਨੀਅਸ ਲਵ ਹੈ ਔਰ 4 ਚੁਫੇਰੇ ਰਾਜ ਕਰੇਗਾ ਖਾਲਸਾ ਔਰ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਉਹ ਗੂੰਜਦਾ ਆਇਆ। ਸ਼ੰਭੂ ਦੇ ਵਿੱਚ ਇੰਨਾ ਵੱਡਾ ਇਕੱਠ ਸੀ ਕਿ ਉੱਥੋਂ ਦੇ ਜਿਹੜੇ ਰਿਪੋਰਟਰ ਵੀ ਸੀ ਉਹ ਇਹ ਕਹਿ ਰਹੇ ਸੀ ਕਿ ਜਿਵੇਂ ਜਦੋਂ ਕਿਸਾਨੀ ਦਾ ਮੋਰਚਾ ਫਤਹ ਹੁੰਦਾ ਹੈ ਦਿੱਲੀ ਦੇ ਵਿੱਚ ਔਰ ਉਹ ਵਾਪਸ ਫਤਿਹ ਮਾਰਚ ਦੇ ਨਾਲ ਵਾਪਸ ਆਉਂਦੇ ਨੇ ਕਿ ਜਿਵੇਂ ਉਸ ਦਾ ਸਵਾਗਤ ਹੋਇਆ ਸੀ ਉਸ ਸ਼ੰਭੂ ਦੇ ਪੰਜਾਬ ਦੇ ਬਾਰਡਰ ਦੇ ਉੱਤੇ, ਇਵੇਂ ਹੀ ਜਿਹੜਾ ਨਾਇਕ ਵਾਂਗ ਦੀਪ ਸਿੱਧੂ ਜਿਹੜਾ ਕਦੇ ਇਸੇ ਹੀ ਸ਼ੰਭੂ ਤੋਂ ਉਸ ਗੱਡੀ ਜਿਹੜੀ ਉਸ ਟੈਂਕ ਵਾਂਗ ਬਣੀ ਹੋਈ ਸੀ ਜਿਸ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ, ਨਿਸ਼ਾਨ ਸਾਹਿਬ ਹੈ, ਸਭ ਬੈਰੀਕੇਡ ਤੋੜ ਕੇ ਉੱਥੇ ਪਹੁੰਚੀ ਹੈ। ਉਹਨਾਂ ਨੇ ਕਿਹਾ ਬੇਸ਼ੱਕ ਅੱਜ ਉਸ ਯੋਧੇ ਦਾ ਮ੍ਰਿਤਕ ਸਰੀਰ ਹੀ ਉਸੇ ਹੀ ਰਾਊਟ ਦੇ ਉੱਤੇ ਉਹੀ ਸੋਨੀਪਤ ਜਿਹੜਾ ਸਿੰਘੂ ਬਾਰਡਰ ਤੋਂ ਲਗਭਗ 25-30 ਕਿਲੋਮੀਟਰ ਦੂਰ ਜਿੱਥੇ ਇਹ ਕਨਸਪੀਰੇਸੀ ਕਰਨ ਵਾਲਿਆਂ ਨੇ ਇਹ ਸਾਰਾ ਭਾਣਾ ਵਰਤਾਇਆ, ਪਰ ਉਸੇ ਹੀ ਸ਼ੰਭੂ ਦੇ ਉੱਤੇ ਇੱਕ ਹੀਰੋਜ਼ ਵੈਲਕਮ ਵੀ ਹੈ ਔਰ ਨਾਲ ਨਾਰੇ ਫਿਜ਼ਾਜ ਗੂੰਜ ਰਹੇ ਨੇ, ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਔਰ ਫਿਜ਼ਾ ਦੇ ਵਿੱਚ ਔਰ ਜਿਵੇਂ ਫੁੱਲਾਂ ਦੇ ਨਾਲ ਅੱਧੇ ਦਰਸ਼ਕ ਦੇਖ ਸਕਦੇ ਨੇ ਕਿ ਇਹ ਜਿਹੜੇ ਲੋਕ ਵੱਡੇ ਅਹੁਦਿਆਂ ਤੇ ਬੈਠੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਦੋਂ ਜਾਂਦੇ ਨੇ ਉਹਨਾਂ ਦੇ ਸਰਕਾਰੀ ਸਨਮਾਨ ਹੁੰਦੇ ਨੇ, ਪ੍ਰੋਟੋਕੋਲ ਹੁੰਦਾ, ਪਰ ਇੱਥੇ ਤਾਂ ਪਿਆਰ ਦਾ ਹੜ ਜਿਹੜਾ ਹੈ ਇਹ ਦੱਸਦਾ ਕਿ ਜਿੱਥੇ ਉਸ ਧਰਤੀ ਤੇ ਕੌਮ ਦੀ ਗੱਲ, ਸਤਿਗੁਰਾਂ ਦੀ ਕਮਾਈ, ਸ਼ਹੀਦਾਂ ਦਾ ਡੁੱਲਿਆ ਖੂਨ, ਉਸ ਦੇ ਵਾਰਿਸ ਮੌਜੂਦ ਨੇ। ਨਾਲ ਦੀ ਨਾਲ ਦੀਪ ਸਿੱਧੂ ਨੇ ਇਸ 2-2.5 ਸਾਲ ਦੇ ਪੀਰੀਅਡ ਦੇ ਵਿੱਚ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰਿਆਂ ਦੇ ਵਿੱਚ ਆਪਣੀ ਥਾਂ ਬਣਾ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ, ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਦੀਪ ਸਿੱਧੂ ਜੀ ਦਾ ਜਿਹੜਾ ਮਿਸ਼ਨ ਸੀ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੀਪ ਸਿੱਧੂ ਦਾ ਮਿਸ਼ਨ ਪੰਜਾਬ ਦੇ ਲਈ ਖੁਦਮੁਖਤਿਆਰੀ ਯਾਨੀ ਕਿ ਮੁਕੰਮਲ ਆਜ਼ਾਦੀ ਹਾਸਲ ਕਰਨਾ ਸੀ। ਉਸ ਵੱਲੋਂ ਦਿੱਤੀ ਜਾਂਦੀ ਨਾਰਿਆਂ ਦੀ ਪੁਕਾਰ ਵਿੱਚ ਰਾਜ ਕਰੇਗਾ ਖਾਲਸਾ ਅਤੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੀ ਆਵਾਜ਼ ਬੁਲੰਦ ਹੁੰਦੀ ਸੀ। ਸੋ ਪੰਜਾਬ ਦੀ ਨੌਜਵਾਨੀ ਵੱਲੋਂ ਦੀਪ ਸਿੱਧੂ ਨੂੰ
ਭਾਵ ਭਿੰਨੀ ਵਿਦਾਇਗੀ ਦਿੱਤੀ ਗਈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਦੀ ਨੌਜਵਾਨੀ ਲਾਮਬੰਦ ਹੋ ਕੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਕਰੀਬ ਲਿਆ ਸਕਦੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਭਾਵਕ ਇਨਸਾਨ ਤੇ ਭਾਵਕ ਕੌਮਾਂ ਹੁੰਦੀਆਂ ਨੇ, ਜ਼ਾਹਰ ਹੈ ਕਿ ਉਹਨਾਂ ਦੇ ਅੰਦਰ ਭਾਵੁਕਤਾ ਤੁਹਾਡੀ ਇਮਾਨਦਾਰੀ ਦੀ ਨਿਸ਼ਾਨੀ ਵੀ ਹੁੰਦੀ ਹੈ, ਕਿਉਂਕਿ ਤੁਸੀਂ ਆਪਣੇ ਜਜ਼ਬਾਤਾਂ ਨੂੰ, ਆਪਣੇ ਭਾਵਾਂ ਨੂੰ ਰੋਕ ਨਹੀਂ ਸਕਦੇ ਔਰ ਤੁਸੀਂ ਉਹਨਾਂ ਦਾ ਇਜ਼ਹਾਰ ਕਰਦੇ ਹੋ। ਜਿਹੜੇ ਕਮੀਨੇ ਕਿਸਮ ਦੇ ਜਾਂ ਦੂਸਰੇ ਜਿਹੜੇ ਤੁਹਾਡੇ ਅੰਦਰ ਨਫ਼ਰਤ, ਜਿਹੜੇ ਤੁਹਾਡੇ ਲਈ ਆਪਣੇ ਅੰਦਰ ਨਫ਼ਰਤ ਵੀ ਪਾਲ ਰਹੇ ਹੁੰਦੇ ਨੇ, ਉਹ ਤੁਹਾਡੇ ਨਾਲ ਪਿਆਰ ਦਾ ਨਾਟਕ ਕਰ ਰਹੇ ਹੁੰਦੇ ਨੇ, ਪਰ ਅੰਦਰ ਉਹਨਾਂ ਦੇ ਨਫ਼ਰਤ ਹੁੰਦੀ ਹੈ। ਪਰ ਅਸੀਂ ਉਹ ਕੌਮ ਹੈ ਜਿਹੜੇ ਪਿਆਰ ਵਿੱਚ ਹੀ ਯਕੀਨ ਰੱਖਦੇ ਹਾਂ। ਔਰ ਮੰਦੇ ਭਾਗਾਂ ਨੂੰ ਜਦੋਂ ਅਸੀਂ ਸਿਆਸਤ ਦੇ ਪਿੜ 'ਚ ਦੇਖਦੇ ਹਾਂ ਤੇ ਉੱਥੇ ਫਿਰ ਇਹ ਕਮੀਨਗੀ, ਇਹ ਮੀਨਨੈਸ ਜਾਂ ਇਹ ਕਪਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਮਨ ਹੋਰ ਮੁੱਖ ਹੋਰ, ਰੂਹਾਨੀ ਦੁਨੀਆ 'ਚ ਇਹ ਕੱਚੇਪਨ ਦੀ ਨਿਸ਼ਾਨੀ ਹੈ। ਬਾਬਾ ਫਰੀਦ ਦੀ ਯਾਦ ਦਹਾਨੀ ਕਰਾਉਂਦੇ ਨੇ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਪਰ ਸਿਆਸਤ ਦੀ ਦੁਨੀਆ 'ਚ ਬਹੁਤ ਵਾਰ ਕਪਟ ਹਾਵੀ ਹੁੰਦਾ ਤੇ 47 ਦੇ ਦੌਰ 'ਚ ਜਿਹੜਾ ਸਾਡੀ ਲੀਡਰਸ਼ਿਪ ਦਾ ਬਜਰ ਗੁਨਾਹ ਹੈ ਇਹਨਾਂ ਬ੍ਰਾਹਮਣਵਾਦੀਆਂ ਦੇ ਨਾਲ, ਹਿੰਦੂ ਤਵੀਆਂ ਦੇ ਨਾਲ ਆਪਣੀ ਕਿਸਮਤ ਜੋੜਨ ਦਾ, ਉਹ ਉਸ ਕਪਟ ਦਾ ਹੀ ਸ਼ਿਕਾਰ ਹੋਏ ਜਿਸ ਕਪਟ ਵਾਲਿਆਂ ਨੇ, ਉਹ ਗਾਂਧੀ ਹੋਏ, ਨਹਿਰੂ ਹੋਏ, ਪਟੇਲ ਹੋਏ, ਇਹ ਯਕੀਨ ਦਹਾਨੀ ਕਰਵਾਈ ਸੀ ਕਿ ਕੋਈ ਕਨਸਟੀਟਿਊਸ਼ਨ ਭਾਰਤ 'ਚ ਐਸਾ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਔਰ ਅਸੀਂ ਭਾਰਤ ਦੇ ਉੱਤਰ 'ਚ ਸਿੱਖਾਂ ਨੂੰ ਉਹ ਆਜ਼ਾਦ ਖੁਦ ਮੁਖਤਾਰ ਖਿੱਤਾ ਦੇਵਾਂਗੇ ਤਾਂ ਕਿ ਦੇ ਮੇ ਆਲਸੋ ਬੀ ਏਬਲ ਟੂ ਇੰਜੋਏ ਦਾ ਗਲੋ ਆਫ ਫਰੀडम। ਬੜੇ ਫਲਾਵਰੀ ਲਫ਼ਜ਼ ਨੇ, ਪਰ ਇਹ ਇੱਕ ਹਕੀਕਤ ਹੈ ਕਿ ਸਿਆਸਤ ਕਪਟ ਤੇ ਮਬਨੀ ਹੈ। ਪਰ ਅਸੀਂ ਉਸ 75 ਵਰੇ ਪਹਿਲਾਂ ਤਾਂ ਜੋ ਵਾਪਰਿਆ ਉਹਦੇ ਤੇ ਤਾਂ ਹੁਣ ਸਾਡਾ ਕੋਈ ਕੰਟਰੋਲ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਅਸੀਂ ਇਸ ਵੱਡੇ ਮਾਰੂ ਸਫ਼ਰ 'ਚੋਂ ਜਿਹੜਾ ਕੁਆਟਰ ਆਫ ਏ ਸੈਂਚੁਰੀ 'ਚ ਅਸੀਂ ਕੀਤਾ ਹੈ, ਇਸ ਨਤੀਜੇ ਤੇ ਸਾਡੀ ਕੌਮ ਦਾ ਵੱਡਾ ਹਿੱਸਾ ਪਹੁੰਚ ਚੁੱਕਾ ਹੈ ਕਿ ਗੁਲਾਮੀ ਦੇ ਸੰਗਲ ਕੱਟੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ। ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਜਿਹੜੇ ਰੋਲ ਮਾਡਲ ਆਈਕਨ ਸਨ ਦੀਪ ਸਿੱਧੂ ਦੇ, ਸਮੁੱਚੀ ਕੌਮ ਨੂੰ ਉਹਨਾਂ ਨੇ ਇਸ ਡਗਰ ਵੱਲ 1849 'ਚ ਗਵਾਚੇ ਰਾਜ ਤੋਂ ਬਾਅਦ ਸਿੱਧੇ ਜੇ ਸਿੱਖ ਆਜ਼ਾਦੀ ਦਾ ਕਿਸੇ ਨੇ ਸੰਕਲਪ ਦਿੱਤਾ ਹੈ, ਸਿੱਖ ਕੌਮ ਦੇ ਪ੍ਰਾਈਡ ਦਾ ਸੰਤ ਪਿੰਡਰਾਂਵਾਲੇ ਨੇ। ਇਨ ਬਿਟਵੀਨ ਤਾਂ ਨੈਸ਼ਨਲਿਜ਼ਮ ਦੀ ਭੇਡ ਚੜ੍ਹ ਗਏ ਬਹੁਤ ਸਾਰੀਆਂ ਸਾਡੀ ਜਿਹੜੀ ਬ੍ਰਿਟਿਸ਼ ਪੀਰੀਅਡ ਦੀਆਂ ਮੂਵਮੈਂਟਸ ਨੇ। ਹੁਣ ਇਸ ਨੂੰ ਸੰਤ ਪਿੰਡਰਾਂਵਾਲਿਆਂ ਨੂੰ ਵੀ ਜਿਹੜਾ ਇਸ ਧਰਤੀ ਤੋਂ ਗਿਆ, ਆਲਮੋਸਟ 37-38 ਸਾਲ ਹੋ ਗਏ ਨੇ, 6 ਜੂਨ 1984 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਪਰ ਉਸ ਮਿਸ਼ਨ ਨੂੰ ਅਗਲੇ ਲਗਭਗ 10 ਸਾਲ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾ ਕੇ 1.5 ਲੱਖ ਤੋਂ ਜ਼ਿਆਦਾ ਸ਼ਹੀਦਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕਰਕੇ ਉਸ ਨੂੰ ਜਾਰੀ ਰੱਖਿਆ। ਔਰ ਅਸੀਂ ਇਹ ਦੇਖਦੇ ਹਾਂ ਕਿ ਉਹੀ ਜਿਹੜੀ ਕੰਟੀਨਿਊਟੀ ਹੈ, ਬੇਸ਼ੱਕ ਇੱਕ ਬ੍ਰੇਕ ਪੀਰੀਅਡ ਆਉਂਦਾ ਹੈ ਪੰਜਾਬ ਦੇ ਵਿੱਚ, ਲੱਗਦਾ ਹੈ ਵੀ ਗੱਲ ਸ਼ਾਇਦ ਇਹਨਾਂ ਨੇ ਮੁਕਾ ਦਿੱਤੀ ਹੈ, ਇਸ ਰਿਬੈਲੀਅਨ ਨੂੰ, ਇਸ ਆਜ਼ਾਦੀ ਲਹਿਰ ਨੂੰ ਦਬਾ ਦਿੱਤਾ ਹੈ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਲਹਿਰ ਵਾਪਸ ਕਿਸਾਨ ਮੂਵਮੈਂਟ ਦੇ ਰੂਪ 'ਚ ਸਿੱਖੀ ਦੇ ਉਹ ਸਾਰੇ ਸਿੰਬੋਲਿਜ਼ਮ ਤੱਕ ਹੀ ਮਹਿਦੂਦ ਨਹੀਂ ਸੀ ਜਿਹੜੀ ਉਸ ਦੀ ਮੋਟੀਵੇਸ਼ਨਲ ਫੋਰਸ ਸੀ, ਉਹ ਸਿੱਖੀ ਸੀ। ਔਰ ਕਿਵੇਂ ਭਾਰਤ ਦੇ ਹਾਕਮਾਂ ਨੂੰ ਝੁਕਣ ਤੇ ਮਜਬੂਰ ਕੀਤਾ ਹੈ। ਔਰ ਜੇ ਉਸ ਦਾ ਇੱਕ ਪ੍ਰਤੀਬਿੰਬ ਦੇਖਣਾ ਹੋਏ ਜਾਂ ਉਸ ਦੀ ਰਿਫਲੈਕਸ਼ਨ ਸਿੱਖ ਕੌਮ ਦੀ ਤਾਕਤ ਦੀ, ਫਿਰ 26 ਜਨਵਰੀ 2021 ਨੂੰ ਲਾਲ ਕਿਲੇ ਤੇ ਲਹਿਰਾਇਆ ਗਿਆ ਝੰਡਾ, ਜਿਸ ਦੇ ਪਿੱਛੇ ਵੀਰ ਦੀਪ ਸਿੱਧੂ ਔਰ ਜਦੋਂ ਅਸੀਂ ਵੀਰ ਜਗਰਾਜ ਸਿੰਘ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਉਹ ਬਹਾਦਰੀ ਭਰਿਆ ਐਕਟ ਕੀਤਾ, ਹੁਣ ਉਹ ਦੀਪ ਸਿੱਧੂ ਜਿਨ੍ਹਾਂ ਨੂੰ ਡਿਮਨਾਈਜ਼ ਕੀਤਾ ਗਿਆ, ਨੈਗੇਟ ਕੀਤਾ ਗਿਆ, ਕਿਰਦਾਰਕੁਸ਼ੀ ਕੀਤੀ ਗਈ, ਹਰ ਹੱਦ ਤੱਕ ਜਾ ਕੇ ਜਿਹੜਾ ਜ਼ਲੀਲ ਕੀਤਾ ਗਿਆ, ਲੇਕਿਨ ਉਹ ਉਸ ਸਾਰੇ ਚੋਂ ਨਿਕਲ ਕੇ ਵਾਪਸ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਉਹਨਾਂ ਨੇ ਪੰਜਾਬ ਦੇ ਵਾਰਿਸ ਨਾਂ ਦੇ ਥੱਲੇ ਇੱਕ ਐਕਟਿਵਿਜ਼ਮ ਸ਼ੁਰੂ ਕੀਤਾ, ਉਸ ਨੇ ਆਪਣਾ ਰੰਗ ਦਿਖਾਣਾ ਫਿਰ ਸ਼ੁਰੂ ਕੀਤਾ ਸੀ। ਔਰ ਅਚਾਨਕ ਦੀਪ ਸਿੱਧੂ ਭਾਰਤੀ ਏਜੰਸੀਆਂ ਦੀ ਉਸ ਕੁਟਲ ਨੀਤੀ ਜਿਹਦੇ ਥੱਲੇ ਜਿਹੜਾ ਇੱਕ
ਵਰਲਡ ਫੇਮਸ ਜਾਂ ਵਰਲਡ ਅਪਰੂਵਡ ਕਾਈਂਡ ਆਫ ਜਿਹੜਾ ਏਜੰਸੀਆਂ ਦਾ ਇੱਕ ਹੱਥਕੰਡਾ ਹੈ ਕਿ ਖਰੀਦਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਵਿਕਦਾ ਤੇ ਐਲੀਮੀਨੇਟ ਕਰ ਦਿਓ। ਉਹ ਬਹਾਨਾ ਕੀ ਬਣਾਇਆ, ਟਰੱਕ ਮਾਰਿਆ, ਅੱਗੋਂ ਮਾਰਿਆ, ਪਿੱਛੋਂ ਮਾਰਿਆ, ਬ੍ਰੇਕ ਨਹੀਂ ਲੱਗੀ, ਬ੍ਰੇਕ ਲਾ ਦਿੱਤੀ, ਔਰ ਉਹ ਸਾਰਿਆਂ ਨੂੰ ਫਿਰ ਉਸ ਦੀ ਅੱਗੋਂ ਕਿਰਦਾਰਕੁਸ਼ੀ ਕਰੋ। ਜਿਵੇਂ ਦੀਪ ਸਿੱਧੂ ਦੇ ਮਾਮਲੇ 'ਚ ਕਿ ਜੀ ਸ਼ਰਾਬ ਦੀ ਅੱਧੀ ਭਰੀ ਬੋਤਲ ਗੱਡੀ 'ਚੋਂ ਨਿਕਲੀ, ਕੱਲ ਨੂੰ ਪਤਾ ਨਹੀਂ ਹੋਰ ਕੀ ਕੀ ਇਹਨਾਂ ਨੇ ਉਹਦੇ 'ਚੋਂ ਕੱਢਣਾ। ਹੁਣ ਉਹ ਜਿਹੜੀ ਜਿਹੜੀ 3 ਡਾਕਟਰਾਂ ਦੀ ਪੋਸਟਮਾਰਟਮ ਰਿਪੋਰਟ ਇੱਧਰ ਉੱਧਰ, ਉਹ ਤੁਹਾਡਾ ਸਭ ਕੁਝ ਜਦੋਂ ਕਰਵਾਉਣ ਵਾਲੇ ਤੁਸੀਂ ਔਰ ਕਈ ਸਾਡੇ ਆਪਣੇ ਕਮਲੇ ਵੀਰ ਵੀ ਜਿਹੜੇ ਨੇ CBI ਇਨਕੁਆਇਰੀ CBI, ਉਹ ਮੈਂ ਕਿਹਾ ਮਰਵਾਉਣ ਤੁਸੀਂ। ਹੁਣ ਬੱਕਰਾ ਕਹੇਗਾ ਜੀ ਮੇਰੀ ਇਨਕੁਆਇਰੀ, ਮੈਨੂੰ ਕਿਉਂ ਮਾਰਿਆ, ਕਸਾਈ ਕਰੇ ਮੇਰੀ ਇਨਕੁਆਇਰੀ, ਉਹ ਤਾਂ ਉਹਦੇ ਲਈ ਉਹ ਲੋਕ ਜ਼ਿੰਮੇਵਾਰ। ਲੇਕਿਨ ਜਿਹੜੀ ਗੱਲ ਤੁਸੀਂ ਕਿਹਾ ਕਿ ਭਾਈ ਅਸੀਂ ਹੁਣ ਇਹ ਦੇਖਣਾ ਹੈ ਕਿ ਵੀ ਜਜ਼ਬਾਤਾਂ ਦਾ ਇੱਕ ਹੜ੍ਹ ਆਇਆ, ਜਵਾਨੀ ਖਲੋਤੀ, ਕੋਈ ਜਿਹੜਾ ਇਸ ਬਾਰੇ ਦੋ ਰਾਵਾਂ ਨਹੀਂ ਨੇ। ਪਰ ਜਿਹੜਾ ਹੁਣ ਸਵਾਲ ਹੈ ਕਿ ਕੀ ਇਹ ਜਿਹੜਾ ਜਜ਼ਬਾਤੀ ਉਲਾਰ ਹੈ, ਜਜ਼ਬਾਤਾਂ ਦਾ ਹੜ੍ਹ ਹੈ, ਜਜ਼ਬਾਤਾਂ ਦੀਆਂ ਪਿਆਰ ਸ਼ਰਧਾਂਜਲੀਆਂ ਨੇ, ਕੀ ਇਹਨੂੰ ਪੋਲੀਟੀਕਲ ਈਡੀਐਮ ਦੇ ਵਿੱਚ, ਜਿਹੜਾ ਈਡੀਐਮ ਦੀਪ ਸਿੱਧੂ ਦਾ ਜਾਂ ਜਿਹੜਾ ਸਾਡਾ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖਾਲਿਸਤਾਨ ਦੀ ਪ੍ਰਾਪਤੀ ਦਾ ਸਫ਼ਰ ਹੈ, ਕੀ ਇਹਨੂੰ ਸਾਡੀ ਜਵਾਨੀ ਜਥੇਬੰਦ ਹੋ ਕੇ, ਲਾਮਬੰਦ ਹੋ ਕੇ ਉਸ ਵਿੱਚ ਕਨਵਰਟ ਕਰ ਸਕੇਗੀ? ਇਹ ਵੱਡਾ ਸਵਾਲ ਹੈ। ਮੈਂ ਸਮਝਦਾ ਬੇਸ਼ੱਕ ਕੁਸ਼ਕ ਦੇ ਲਈ ਇਮੀਡੀਏਟ ਚੋਣਾਂ ਦੀ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ, ਅਸੀਂ ਵੀ ਉਹਦਾ ਜ਼ਿਕਰ ਕਰਦੇ ਹਾਂ ਕੀਤਾ, ਪਰ ਮੈਂ ਸਮਝਦਾ ਹਾਂ ਵੀ ਇਹ ਸਾਨੂੰ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ, ਜਿਹੜਾ ਜ਼ਾਲਮ, ਮੱਕਾਰ, ਕਮੀਨਾ, ਉਸ ਲੈਵਲ ਤੱਕ ਔਰ ਹਥਿਆਰਾ ਉਹਨਾਂ ਨੇ ਕਿਵੇਂ ਦੀਆਂ ਉਹ ਨੀਤੀਆਂ ਅਪਣਾਉਂਦੇ ਨੇ। ਸੋ ਇਹਦੇ 'ਚ ਸਾਨੂੰ ਬਹੁਤ ਸਿਆਣਪ ਨਾਲ, ਸੋਚ ਸਮਝ ਦੇ ਨਾਲ ਔਰ ਜਥੇਬੰਦੀ ਦੇ ਨਾਲ, ਦੇਖੋ ਤੁਸੀਂ ਇੱਕ ਜਜ਼ਬਾਤੀ ਉਭਾਰ ਥੱਲੇ ਇੱਕ ਵੇਵ ਕ੍ਰੀਏਟ ਕਰ ਸਕਦੇ ਹੋ। ਹੁਣ ਜੇ ਇਹ ਪੁੱਛਿਆ ਜਾਂਦਾ ਹੈ ਕਿ ਜੀ ਕਿਸਾਨ ਲਹਿਰ ਇੰਨੀ ਜ਼ਬਰਦਸਤ ਜਿਨ੍ਹਾਂ ਨੇ ਝੁਕਾ ਦਿੱਤਾ ਮੋਦੀ ਨੂੰ 7-8 ਸਾਲ, ਜਿਹੜਾ ਕਿਸੇ ਅੱਗੇ ਨਹੀਂ ਸੀ ਝੁਕਿਆ, ਫਿਜ਼ਲ ਆਊਟ ਕਿਉਂ ਹੋ ਗਏ? ਕਿਉਂਕਿ ਉਹ ਇੱਕ ਸਿੱਖੀ ਬਹਾ ਤਾਂ ਸੀ, ਸਿੱਖੀ ਵੇਵ ਸੀ ਜਿਹੜੀ ਪੰਜਾਬ ਚੋਂ ਸ਼ੰਭੂ ਤੋਂ ਸਿੰਘੂ ਤੱਕ ਲੈ ਆਈ, ਨਾ ਝੁਕਣ ਵਾਲੀ, ਲੰਗਰਾਂ ਦੀ ਗੱਲ, ਡਿਫਾਇੰਸ ਦੀ ਗੱਲ ਦੁਨੀਆ ਭਰ 'ਚ ਸੀ, ਪਰ ਉਹਦੇ 'ਚ ਕੋਈ ਤਨਜ਼ੀਮ, ਉਹ ਉਭਾਰ ਸੀ, ਉਹਦੇ 'ਚ ਜਥੇਬੰਦੀ ਨਹੀਂ ਸੀ, ਆਰਗੇਨਾਈਜੇਸ਼ਨ ਨਹੀਂ। ਜਿਹੜੇ ਫੇਕ ਬਣਾਏ ਹੋਏ ਸੀ 32, 34, 42, ਉਹਨਾਂ ਦੀ ਗਿਣਤੀ ਕਰੀ ਜਾਓ, ਉਹਨਾਂ ਦੀਆਂ ਤਾਂ ਜਿਹੜੇ ਨੇ ਉਹ ਕਿਤੇ ਫਸੇ ਹੋਈਆਂ ਸੀ ਅੰਗਲੀਆਂ ਸੰਗਲੀਆਂ, ਕੌਣ ਕਿਹਨੂੰ ਮੀਟ। ਉਹ ਤੁਸੀਂ ਦੇਖੋ ਕਿ ਕਿਵੇਂ ਹਾਊਸ ਆਫ ਕਾਰਡਸ, ਤਾਸ਼ ਦੇ ਪੱਤਿਆਂ ਵਾਂਗੂ, ਜਿਹੜੇ ਇਹ ਲੱਗਦਾ ਸੀ ਸਟੇਜ ਤੇ ਸਾਰੀਆਂ ਸਿਆਸੀ ਧਿਰਾਂ ਪਾਰਟੀਆਂ ਕੰਬਦੀਆਂ ਸੀ ਕਿ ਕਿਸਾਨ ਮੋਰਚਾ ਇਹ ਕੀ ਹੋਣਗੇ, ਉਹ ਆਪਣੀਆਂ ਜ਼ਮਾਨਤਾਂ ਉਹਨਾਂ ਦੀਆਂ ਜ਼ਬਤ ਹੋਣੀਆਂ, ਬਹੁਤ ਸਾਰਿਆਂ ਦੀਆਂ ਜਿਹੜੇ ਖੜੇ ਵੀ ਕੀਤੇ ਨੇ। ਕਿਉਂ ਫਿਜ਼ਲ ਆਊਟ ਹੋ ਗਿਆ? ਕਿਉਂਕਿ ਇੱਕ ਜਜ਼ਬਾਤੀ ਬਹਾ ਦੇ ਵਿੱਚ ਇੱਕ ਵੱਖਰੀ ਗੱਲ ਸੀ, ਪਰ ਅਲਟੀਮੇਟਲੀ ਜਿਹੜੀ ਕੋਈ ਕਿਸੇ ਚੀਜ਼ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਂਦੀ ਹੈ ਉਹ ਜਥੇਬੰਦੀ ਹੁੰਦੀ ਹੈ, ਆਰਗੇਨਾਈਜੇਸ਼ਨ ਹੁੰਦੀ ਹੈ। ਉੱਥੇ ਬੇਸ਼ੱਕ ਜੇ ਅੰਗਰੇਜ਼ਾਂ ਦੇ ਖਿਲਾਫ ਵੀ ਅਸੀਂ ਸਟਰਗਲ ਦੀ ਗੱਲ ਕਰੀਏ, ਭਾਵੇਂ ਸਿੱਖ ਨੁਕਤਾ ਨਿਗਾਹ ਤੋਂ ਇਹ ਘਟੀਆ ਕਿਸਮ ਦੇ ਲੋਕ, ਗਾਂਧੀ, ਨਹਿਰੂ, ਮੌਲਾਨਾ ਅਬੁਲ ਕਲਾਮ ਆਜ਼ਾਦ, ਪਟੇਲ, ਇਹ, ਲੇਕਿਨ ਜੇ 47 ਤੋਂ ਬਾਅਦ ਵੀ ਉਹਨੂੰ ਇੱਕ ਪਲੇਟਫਾਰਮ ਤੋਂ ਅਗਲੇ ਪਲੇਟਫਾਰਮ ਤੱਕ ਲਿਜਾ ਸਕੀ, ਕਿਉਂਕਿ ਉਹ ਇੱਕ ਆਰਗੇਨਾਈਜੇਸ਼ਨਲ ਨੈਟਵਰਕ ਸੀ ਜਿਹਨੇ ਉਸ ਸਾਰਿਆਂ ਨੂੰ ਉਸ ਜਿਹੜਾ ਹੱਦ ਤੱਕ ਪਹੁੰਚਾਇਆ। ਹੁਣ ਦੂਸਰੇ ਪਾਸੇ ਪਾਕਿਸਤਾਨ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਇੱਕ ਵੱਡੀ ਮੋਟੀਵੇਸ਼ਨ ਸੀ, ਉਹਨਾਂ ਨੇ ਇੱਕ ਵੇਵ ਖੜੀ ਕਰ ਦਿੱਤੀ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਾਕਿਸਤਾਨ ਜ਼ਿੰਦਾਬਾਦ ਗੂੰਜਣ ਲੱਗ ਗਿਆ, ਡਿਲੀਵਰ ਵੀ ਕਰ ਦਿੱਤਾ ਉਹਨਾਂ ਦੀ ਏਬਲ ਲੀਡਰਸ਼ਿਪ ਨੇ। ਪਰ ਜੇ ਉੱਥੇ ਕੋਈ ਵੀ ਇਹ ਕਿਉਂ ਵਿੱਚੋਂ ਆ ਗਿਆ ਜੀ, ਅੱਧਾ ਫੌਜੀ ਆ ਗਏ, ਸਿਵਿਲੀਅਨ ਆ ਗਏ, ਦੂਜਾ ਆ ਗਿਆ, ਕਿਉਂਕਿ ਉਹ ਜਿਹੜੀ ਟ੍ਰਾਂਜੀਸ਼ਨ ਸੀ ਸਾਰੀ ਦੀ ਸਾਰੀ ਮੁਸਲਿਮ ਲੀਗ ਉਹਨਾਂ ਦੀ ਪਰਸਨੈਲਿਟੀ ਦੇ ਦੁਆਲੇ ਖੜੀ ਸੀ, ਜਿਹੜੇ ਦੂਸਰੇ ਸੀ, ਔਰ ਉਹਨਾਂ ਦੇ ਆਪਣਾ ਵੀ ਕੋਟ ਹੁੰਦਾ ਹੈ ਜਿਹਦੇ ਚ ਕਾਇਦੇ ਆਜ਼ਮ ਨੇ ਕਿਹਾ ਕਿ ਮੈਂ ਕੀ ਕਰਾਂ, ਮੇਰੀ ਜੇਬ ਦੇ ਵਿੱਚ ਤਾਂ ਖੋਟੇ ਸਿੱਕੇ ਨੇ। ਹੁਣ ਇਹ ਹਾਲਾਂ ਇਹ ਨਹੀਂ ਹੈ ਕਿ ਕੋਈ ਇੰਡੀਆ ਕੋ ਆਈਡੀਅਲ ਮੁਲਕ ਬਣ ਗਿਆ, ਜੇ ਬਣਿਆ ਹੁੰਦਾ ਤਾਂ ਅਸੀਂ ਇਹ ਸਾਰੇ ਕਿਉਂ ਗੱਲ ਕਰ ਰਹੇ ਹੁੰਦੇ, ਲੇਕਿਨ ਫਿਰ ਵੀ ਜੇ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਡਿਲੀਵਰ ਕਰਵਾਉਣਾ, ਤੇ ਫਿਰ ਆਰਗੇਨਾਈਜੇਸ਼ਨ ਬਹੁਤ ਅਹਿਮੀਅਤ ਰੱਖਦੀ ਹੈ, ਆਰਗੇਨਾਈਜੇਸ਼ਨ ਬਹੁਤ ਇੰਪੋਰਟੈਂਟ ਹੈ। ਜਜ਼ਬਾਤ ਦੀ ਇੱਕ ਉਮਰ ਹੁੰਦੀ ਹੈ, ਬਹੁਤ ਛੋਟੀ ਉਮਰ ਹੁੰਦੀ ਹੈ, ਆਉਂਦੇ ਨੇ ਨਿਕਲ ਜਾਂਦੇ ਨੇ, ਲੇਕਿਨ ਜੇ ਉਹਨੂੰ ਤੁਸੀਂ ਕੰਕਰੀਟਾਈਜ਼ ਕਰਕੇ ਕਿਸੇ ਡਾਇਰੈਕਸ਼ਨ ਵੱਲ ਤੋਰਦੇ ਹੋ, ਸੁਣੇ ਸਵਾਲ ਤੁਸੀਂ ਪੁੱਛਿਆ ਕਿ ਕੀ ਉਹ ਹੋਏਗਾ, ਇਹ
ਗੁਰੂ ਜਾਣਦਾ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਸ ਲੈਵਲ ਦਾ ਅਵੇਅਰਨੈਸ ਲੈਵਲ ਪੈਦਾ ਹੋਇਆ, ਕਿਸਾਨ ਮੂਵਮੈਂਟ ਨੇ ਵੀ ਅਵੇਅਰਨੈਸ ਪੈਦਾ ਕਰਨ 'ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਯੰਗ ਬੱਚੇ, ਬੱਚੀਆਂ, ਨੌਜਵਾਨ ਜਿਵੇਂ ਬੇਤੜਕ ਹੋ ਕੇ, ਔਰ ਮੈਂ ਦੇਖਦਾ ਕਿ ਖੂਬਸੂਰਤ ਲੈਂਗੁਏਜ, ਕਿਉਂਕਿ ਇਹ ਸਾਰੀ ਮੂਵਮੈਂਟ ਵੇਲੇ ਮਾਲਵੇ 'ਚ ਦੀ ਜਿਹੜੀ ਹੈ ਕਾਫੀ ਮੋਬਿਲਾਈਜੇਸ਼ਨ ਸੀ। ਖੂਬਸੂਰਤ ਤੁਹਾਨੂੰ ਪੰਜਾਬੀ ਡਾਇਲੈਕਟ ਸੁਣਨ ਨੂੰ ਮਿਲਦੇ ਨੇ। ਮਾਝੇ ਦਾ ਇੱਕ ਆਪਣਾ ਅੰਦਾਜ਼ ਹੈ, ਮਾਲਵੇ ਦਾ ਇੱਕ ਆਪਣਾ ਅੰਦਾਜ਼ ਹੈ, ਦੁਆਬੇ ਦਾ ਇੱਕ ਆਪਣਾ ਅੰਦਾਜ਼ ਹੈ, ਪਰ ਘੱਟੋ ਘੱਟ ਪੰਜਾਬ ਸੈਂਟਰਿਕ ਡਿਸਕਸ਼ਨ ਹੈ। ਪੰਜਾਬ ਦਾ ਕੀ ਬਣੇਗਾ, ਪੰਜਾਬ ਨੂੰ ਭਾਵੇਂ ਅੱਜ ਖਿੰਡਾ ਹੈ, ਖਿਲਰੇ ਹੋਏ ਨੇ, ਕੋਈ ਕਿਤੇ ਹੈ ਕੋਈ ਕਿਤੇ ਹੈ। ਕਿਸਾਨ ਲੀਡਰਸ਼ਿਪ ਨੇ ਬਹੁਤ ਵੱਡਾ ਧਰੋਹ ਕੀਤਾ ਹੈ, ਔਰ ਉਹ ਹਮੇਸ਼ਾ ਹੀ ਉਹਦੀ ਸਜ਼ਾ ਵੀ ਉਹ ਭੁਗਤਣਗੇ ਅੱਗੋਂ ਵੀ ਆਉਣ ਵਾਲੇ ਪੀਰੀਅਡ। ਪਰ ਮੈਂ ਇਸ ਪੀਰੀਅਡ ਤੇ ਜਿਹੜੀਆਂ ਕੁਝ ਕੁ ਰਚਨਾਵਾਂ ਖਾਸ ਤੌਰ ਤੇ ਪੋਇਟਰੀ ਦੀ ਫਾਰਮ 'ਚ ਸੋਸ਼ਲ ਮੀਡੀਆ ਤੇ ਆਈਆਂ, ਮੈਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਮੈਂ ਇੱਕ ਜਿਹੜੀ ਲਿਖਤ ਸਾਡੇ ਵੀਰ ਐਸ ਸੁਰਿੰਦਰ ਜਿਹੜੇ UK ਬੇਸਡ ਨੇ, ਬਹੁਤ ਪੜ੍ਹਨ ਦਾ ਸ਼ੌਕ ਰੱਖਦੇ ਨੇ, ਇਸਲਾਮਿਕ ਹਿਸਟਰੀ, ਤਹਿਜ਼ੀਬ, ਪਾਕਿਸਤਾਨ, ਉਹਨਾਂ ਦੇ ਸਾਰੇ ਐਂਗਲਸ ਨੂੰ ਵੀ ਉਹਨਾਂ ਨੇ ਇਸ ਦੇ ਉੱਤੇ ਇੱਕ ਛੋਟੀ ਜਿਹੀ ਲਿਖਤ ਲਿਖੀ ਕਿ ਭਾਈ ਸਾਨੂੰ ਕਿੱਧਰ ਨੂੰ ਅੱਗੋਂ ਜਾਣ ਦੀ ਲੋੜ ਹੈ, ਔਰ ਉਹਨਾਂ ਨੇ ਵੀ ਇੱਕ ਪਪੂਲਰ ਸ਼ੇਅਰ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ। बिछड़ा वो इस कदर रुत ही बदल गई, एक शख्स सारे शहर को वीरान कर गया। बिल्कुल नो डाउट। पंजाब तो मेरा एक दोस्त कहन लगा, यार जिवें दा तू लिखदा है, ਭਾਰਤ ਵਿੱਚ ਤੇਰੇ ਵਰਗੇ ਬੰਦਿਆਂ ਦਾ ਕੁਦਰਤੀ ਹਾਦਸਾ ਬਣਾ ਕੇ ਖਤਮ ਕਰ ਦਿੱਤੇ ਜਾਂਦੇ ਨੇ। ਫਰਜ਼ੀ ਜਿਹਾ ਪਰਚਾ ਕੱਟ ਦਿੱਤਾ ਜਾਂਦਾ ਹੈ, ਕੋਈ ਅਣਪਛਾਤਾ ਵਾਹਣ ਦਰੜ ਜਾਂਦਾ ਹੈ, ਕਾਨੂੰਨੀ ਪ੍ਰੋਸੈਸ 'ਚ ਕਦੇ ਕਿਸੇ ਨੂੰ ਸਜ਼ਾ ਨਹੀਂ ਹੁੰਦੀ। ਇਹ ਹੁਣ ਇਹ ਹੈ ਕਿ ਵੀ ਕਿਵੇਂ ਕੰਸਪੀਰੇਸੀ ਹੋਈ ਹੈ ਇਹ ਦੀਪ ਸਿੱਧੂ ਦੇ ਇਸ ਪਾਰਟ ਤੋਂ। ਜੋ ਬੰਦਾ ਆਪਣੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਵੇ, ਉਹ ਸਟੇਟ ਨੂੰ ਸੂਲ ਵਾਂਗ ਚੁੱਭਦਾ ਹੈ। ਏਜੰਸੀਆਂ, ਜ਼ਰ ਖਰੀਦ ਕੁੱਤੇ ਉਸ ਬੰਦੇ ਦੀ ਨਸਲੋ ਹਰਕਤ ਤੇ ਨਜ਼ਰ ਰੱਖਦੇ ਨੇ। ਸਾਡੇ ਵਿੱਚ ਬਹੁਤ ਵਿਕਾਊ ਮਾਲ ਹੁੰਦਾ ਹੈ ਜੋ ਜ਼ਮੀਰ ਵੇਚਣ ਲਈ ਤਿਆਰ ਰਹਿੰਦਾ। ਹੁਣ ਉਹ ਸਰਕਮਸਟੈਂਸਿਸ ਬਿਆਨ ਕਰ ਰਹੇ ਨੇ, ਕਿਉਂਕਿ ਆਉਣ ਵਾਲਿਆਂ ਨੂੰ ਵੀ ਇਸ ਤੋਂ ਬਾਖਬਰ ਹੋਣ ਦੀ ਲੋੜ ਹੈ। ਜਿਵੇਂ ਉਹਨਾਂ ਨੇ ਮੌਕਾ ਪ੍ਰਸਤ ਵਿਕਾਊ ਬੇਜ਼ਮੀਰੇ ਕਦੇ ਨਹੀਂ ਚਾਹੁੰਦੇ ਸਿੱਖ ਕੌਮ ਆਜ਼ਾਦ ਹੋਏ। ਇਹ ਨਸਲ ਦਰ ਨਸਲ ਨੈਸ਼ਨਲਿਸਟ ਹੁੰਦੇ ਨੇ। ਇਹ ਤੁਹਾਡੇ ਨਾਲ ਕਿੱਡਾ ਵੀ ਜ਼ੁਲਮ ਹੋ ਜਾਵੇ ਚੁੱਪ ਰਹਿੰਦੇ ਨੇ। ਇਹਨਾਂ ਨੂੰ ਕਦੇ ਹਕੂਮਤੀ ਜ਼ੁਲਮ ਨਹੀਂ ਦਿਸਦਾ, ਜਦ ਕਿ ਤੁਹਾਡੀ ਮਾੜੀ ਜਿਹੀ ਖਾਮੀ ਨੂੰ ਛੱਟਿਆ ਜਾਂਦਾ ਜਾਂ ਭੰਡਿਆ ਜਾਂਦਾ, ਜਿਵੇਂ ਕਰਦੇ ਨੇ ਜੀ ਖਾਲਿਸਤਾਨੀ ਆਹ ਤੇ ਖਾਲਿਸਤਾਨੀ ਉਹ। ਦੀਪ ਸਿੱਧੂ ਭਾਰਤੀ ਏਜੰਸੀਆਂ ਦੀ ਹਿੱਟ ਲਿਸਟ ਤੇ ਸੀ। ਉਸ ਦਾ ਫੋਨ ਟਰੇਸ ਹੁੰਦਾ ਹੋਏਗਾ, ਫੋਨ ਕਾਲਾਂ ਦੀ ਰਿਕਾਰਡਿੰਗ ਹੁੰਦੀ ਹੋਏਗੀ, ਉਸ ਦੇ ਪਲ-ਪਲ ਦੀ ਨਕਲੋ ਹਰਕਤ ਤੇ ਨਜ਼ਰ ਰੱਖੀ ਜਾਂਦੀ ਹੋਵੇਗੀ। ਬਹੁਤ ਵਾਰੀ ਅਸੀਂ ਬੇਧਿਆਨੇ ਹੋ ਜਾਂਦੇ ਹਾਂ। ਔਰ ਇਹ ਬਿਲਕੁਲ ਮੈਂ ਉਹਨਾਂ ਦੇ ਇੱਕ ਕਰੀਬੀ ਸੱਜਣ ਨਾਲ ਕੱਲ ਗੱਲ ਕਰ ਰਿਹਾ ਸੀ। ਮੈਂ ਕਿਹਾ ਦੀਪ ਸਿੱਧੂ ਕੱਲਾ ਕਿਵੇਂ ਚਲਾ ਗਿਆ ਜਾਂ ਕਿਉਂ, ਪਤਾ ਨਹੀਂ ਸੀ। ਕਹਿੰਦਾ ਜੀ ਉਹ ਇਵੇਂ ਹੀ ਕਰਦਾ ਸੀ, ਉਹ ਕੱਲਾ ਹੀ ਨਿਕਲ ਜਾਂਦਾ ਸੀ, ਉਹਨੂੰ ਇੰਨਾ ਕੁ ਭਰੋਸਾ ਸੀ ਜਾਂ ਸੀ। ਇਹਨੂੰ ਹੀ ਵੀਰ ਐਸ ਸੁਰਿੰਦਰ ਕਹਿ ਰਹੇ ਨੇ ਕਿ ਇਹ ਜਿਹੜਾ ਤੁਸੀਂ ਫਿਰ ਬੇਧਿਆਨੇ ਹੋ ਜਾਂਦੇ ਹੋ। ਕਿ ਉਹ ਕਹਿੰਦੇ ਬਹੁਤ ਵਾਰੀ ਅਸੀਂ ਬੇਧਿਆਨੇ ਹੋ ਜਾਂਦੇ ਹਾਂ ਜਦੋਂ ਸਾਡੇ ਦੁਆਲੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਲੇਕਿਨ ਏਜੰਸੀਆਂ ਮੌਕੇ ਦੀ ਤਲਾਸ਼ ਤੇ ਹੁੰਦੀਆਂ ਨੇ। ਸਾਡੇ ਵਿੱਚੋਂ ਬਹੁਤੇ ਬੰਦੇ ਇਹ ਸੋਚਦੇ ਨੇ ਕਿ ਭਾਰਤੀ ਏਜੰਸੀਆਂ ਭਾਰਤ ਵਿੱਚ ਹੀ ਬੰਦੇ ਖਤਮ ਕਰਦੀਆਂ ਹਨ, ਜਦ ਕਿ ਭਾਰਤੀ ਏਜੰਸੀਆਂ ਵਿਦੇਸ਼ਾਂ ਵਿੱਚ ਵੀ ਸਰਗਰਮ ਹਨ। ਸਾਡੇ ਆਪਣੇ ਬੰਦੇ ਭਾਰਤੀ ਏਜੰਸੀਆਂ ਲਈ ਕੰਮ ਕਰਦੇ ਹਨ। ਉਹ ਤੁਹਾਡੀਆਂ ਸਰਗਰਮੀਆਂ, ਤੁਹਾਡੀ ਸੋਚ, ਗੁਫ਼ਤਗੂ ਤੇ ਨਜ਼ਰ ਰੱਖਦੇ ਹਨ। ਹਿੰਦੂ ਰਾਸ਼ਟਰ ਦੀ ਏਜੰਸੀਆਂ ਦਾ ਤੰਦੂਆ ਜਾਲ ਵਿਦੇਸ਼ਾਂ ਵਿੱਚ ਵੀ ਸਰਗਰਮ ਹੈ, ਜਿਸ ਨੂੰ ਸਮਝਣਾ ਆਸਾਨ ਨਹੀਂ ਹੈ। ਕਿਉਂਕਿ ਮੈਂ ਇਸ ਲਿਖਤ ਨੂੰ ਵੀ ਇਸ ਲਈ ਚੁਣਿਆ ਕਿ ਸਾਨੂੰ ਜਿਹੜੇ ਇੱਥੇ ਵੀ ਐਕਟਿਵਿਸਟ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਦੀਪ ਸਿੱਧੂ ਵਰਗਾ ਦੂਰਅੰਦੇਸ਼, ਬਾਦਲੀਲ, ਪੜ੍ਹਿਆ ਲਿਖਿਆ ਨੌਜਵਾਨ ਆਗੂ ਭਾਰਤੀ ਸਟੇਟ ਨੂੰ ਫਿੱਟ ਨਹੀਂ ਸੀ ਬੈਠਦਾ, ਕਿਉਂਕਿ ਇਹੋ ਜਿਹੇ ਬੰਦੇ ਨਾ ਵਿਕਦੇ ਹਨ ਨਾ ਚੁੱਕਦੇ ਹਨ। ਏਜੰਸੀਆਂ ਵੱਲੋਂ ਦੀਪ ਸਿੱਧੂ ਨੂੰ ਕਿਸੇ ਦਹਿਸ਼ਤਗਰਦੀ ਵਿੱਚ ਫਸਾਉਣਾ ਵੀ ਸੰਭਵ ਨਹੀਂ ਸੀ, ਕਿਉਂਕਿ ਉਹ ਕਾਨੂੰਨੀ ਦਾਅ ਪੇਚ ਜਾਣਦਾ ਸੀ। ਉਹ ਜਾਣਦਾ ਸੀ ਕਿਸੇ ਹਕੂਮਤੀ ਸਾਜ਼ਿਸ਼ ਨੂੰ ਕਿਵੇਂ ਬੇਨਕਾਬ ਕੀਤਾ ਜਾ ਸਕਦਾ ਹੈ। ਦੀਪ ਸਿੱਧੂ ਕੋਈ ਗੁਰਦੁਆਰਿਆਂ ਦੀ ਸਿਆਸਤ ਵਿੱਚੋਂ ਪੈਦਾ ਨਹੀਂ ਹੋਇਆ। ਉਸ ਨੇ ਕੌਮ ਦੀ ਗੁਲਾਮੀ ਨੂੰ ਮਹਿਸੂਸ ਕੀਤਾ। ਉਹ ਜਾਣਦਾ ਸੀ
ਸਾਡੇ ਲੋਕ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦੇ ਜਦ ਤੱਕ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਨਾ ਹੋ ਜਾਵੇ। ਅੱਛਾ, ਦੁਨੀਆ ਵਿੱਚੋਂ ਚਲੇ ਸਭ ਨੇ ਜਾਣੇ, ਲੇਕਿਨ ਜਾਣ ਵਿੱਚ ਫਰਕ ਹੁੰਦਾ ਹੈ। ਦੀਪ ਸਿੱਧੂ ਨੇ ਆਪਣੀ 2 ਸਾਲ ਦੀ ਜਦੋਜਹਿਦ ਵਿੱਚ ਕੌਮ ਨੂੰ ਗਫਲਤ ਦੀ ਨੀਂਦੋਂ ਜਗਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਇਸੇ ਤਰ੍ਹਾਂ ਇੱਕ ਹੋਰ ਵੀਰ ਜਿਨ੍ਹਾਂ ਨੇ ਅਲਵਿਦਾ ਦੀਪ ਦੇ ਨਾਂ ਥੱਲੇ ਲਿਖਿਆ ਔਰ ਉਹਨਾਂ ਨੇ ਅੱਜ ਦੀ ਜਿਹੜੀ ਗੈਦਰਿੰਗ ਸੀ ਉਹਨਾਂ ਦੀ ਕ੍ਰਿਮੇਸ਼ਨ ਦੇ ਵੇਲੇ ਉਸ ਦੇ ਉੱਤੇ ਕਿਹਾ, ਸ਼ਹੀਦ ਜੁਗਰਾਜ ਸਿੰਘ ਤੂਫਾਨ ਦੇ ਭੋਗ ਤੇ ਕਿੰਨਾ ਜ਼ਿਆਦਾ ਇਕੱਠ ਸੀ ਇਸ ਦੇ ਬਾਰੇ ਸੁਣਿਆ ਕਰਦੇ ਸੀ, ਪਰ ਆਪਣੀ ਹੋਸ਼ 'ਚ ਅੱਜ ਜਿੰਨਾ ਇਕੱਠ ਕਦੇ ਨਹੀਂ ਦੇਖਿਆ। ਇਹ ਸਾਰਾ ਯੂਥ ਤੇ ਹੋਰ ਸੰਗਤ ਜਿਸ ਨੂੰ ਅੱਜ ਹੀ ਦਿਨੇ ਜਾਂ ਦੁਪਹਿਰਾ ਪਤਾ ਲੱਗਿਆ ਸੀ ਕਿ ਦੀਪ ਸਿੱਧੂ ਵੀਰ ਦਾ ਸੰਸਕਾਰ ਅੱਜ ਹੈ, ਫਿਰ ਵੀ ਸੰਗਤ ਬਹੁਤ ਜ਼ਿਆਦਾ ਗਿਣਤੀ 'ਚ ਪਹੁੰਚੀ। ਜਦੋਂ ਤੱਕ ਵੀਰ ਦੀਆਂ ਅੰਤਮ ਰਸਮਾਂ ਮੁਕੰਮਲ ਹੋਈਆਂ ਉਦੋਂ ਤੱਕ ਲਗਾਤਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਇਹ ਨਾਅਰੇ ਲਗਾਉਣ ਵਾਲੇ ਉਹ ਲੋਕ ਵੀ ਸੀ ਜਿਹੜੇ ਆਪਣੇ ਘਰਾਂ ਦੀਆਂ ਛੱਤਾਂ ਤੇ ਖੜੇ ਸੀ, ਬੂਹਿਆਂ 'ਚ ਖੜੇ ਸੀ, ਆਪਣੇ ਘਰਾਂ ਦੇ ਬਾਹਰ ਖੜੀਆਂ ਔਰਤਾਂ ਨੂੰ ਭੁੱਬਾਂ ਮਾਰ ਕੇ ਰੋਂਦਿਆਂ ਵੇਖਿਆ। ਸ਼ਮਸ਼ਾਨ ਘਾਟ ਦੇ ਅੰਦਰ ਪੈਰ ਰੱਖਣ ਨੂੰ ਥਾਂ ਨਹੀਂ ਸੀ। ਲੋਕ ਕੰਧਾਂ ਉੱਪਰ ਖੜੇ ਸੀ, ਦਰਖਤਾਂ ਉੱਪਰ ਚੜੇ ਹੋਏ ਸੀ ਤੇ ਹਰ ਸਮੇਂ ਲੋਕਾਂ ਦੇ ਹੱਥਾਂ 'ਚ ਫੜੇ ਕੇਸਰੀ ਨਿਸ਼ਾਨ ਝੂਲਦੇ ਰਹੇ। ਮੈਂ ਉੱਥੇ ਖੜੇ ਨੇ ਦੀਪ ਬਾਰੇ ਲੋਕਾਂ ਦੇ ਮੂੰਹੋਂ ਸੁਣਿਆ। ਦੀਪ ਫਿਲਮ 'ਚ ਇੱਕ ਗੈਸਟ ਕਿਰਦਾਰ ਵਾਂਗ ਆਇਆ ਤੇ ਇਕੱਲਾ ਹੀ ਸਾਰੀਆਂ ਤਾੜੀਆਂ ਬਟੋਰ ਕੇ ਲੈ ਗਿਆ। ਦੀਪ ਦੀ ਪ੍ਰਸਿੱਧੀ ਹਰੇਕ ਦਿਨ ਦੇ ਨਾਲ ਵੱਧ ਰਹੀ ਸੀ ਤੇ ਅੱਜ ਉਸ ਦੀ ਮੌਤ ਤੇ ਉਸ ਨੂੰ ਮਿਲੀ ਇੰਨੀ ਤਕੜੀ ਵਿਦਾਈ ਦੱਸਦੀ ਹੈ ਕਿ ਉਸ ਨੇ ਕੀ ਕੁਝ ਹਾਸਲ ਕੀਤਾ ਹੈ। ਅਜੇ ਤਾਂ ਉਸ ਨੇ ਇੱਕ ਪਲੇਟਫਾਰਮ ਹਾਸਲ ਹੋਣਾ ਸੀ। ਬਿਨਾਂ ਕਿਸੇ ਵੱਡੇ ਪਲੇਟਫਾਰਮ ਦੇ ਜਿਵੇਂ ਉਸਨੇ ਆਪਣਾ ਨਾਮ ਬਣਾਇਆ ਤੇ ਪਿਆਰ ਕਮਾਇਆ, ਉਹ ਕਿਸੇ ਵਿਰਲੇ ਨੂੰ ਹੀ ਹਾਸਲ ਹੁੰਦਾ ਹੈ। ਇਹ ਸਰਦਾਰ ਹਰਪਾਲ ਸਿੰਘ ਹੋਰਾਂ ਦੀ ਲਿਖਤ ਹੈ। ਔਰ ਵੀਰ ਪ੍ਰਭ ਸ਼ਰਨਬੀਰ ਸਿੰਘ ਜਿਹੜੇ ਪ੍ਰੋਫੈਸਰ ਨੇ, ਕੈਨੇਡਾ ਬੇਸਡ ਨੇ, ਉਹਨਾਂ ਦੀ ਲਿਖਤ ਤਾਂ ਮੈਂ ਨਹੀਂ ਪੜ੍ਹ ਸਕਾਂਗਾ। ਉਹਦੇ 'ਚ ਵੀ ਬਹੁਤ ਰਹੱਸ ਡੂੰਘਾਈ ਔਰ ਹੈ, ਲੇਕਿਨ 2 ਉਹਨਾਂ ਦੇ ਕਪਲੇਟ ਉਹ ਬਹੁਤ ਖੂਬਸੂਰਤ ਸ਼ਾਇਰੀ ਵੀ ਕਰਦੇ ਨੇ। ਔਰ ਪਹਿਲੀ ਵਾਰ ਘੱਲੂਘਾਰਾ 84 ਦੇ ਵਿੱਚ ਮੈਂ ਉਹਨਾਂ ਦੀਆਂ ਨਜ਼ਮਾਂ ਦੇਖੀਆਂ। ਉਹਨਾਂ ਦੇ ਅੰਦਰ ਜਿਵੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀਆਂ ਲਿਖਤਾਂ ਦੀ ਇੱਕ ਡੈਪਥ ਹੈ। ਉਹਨਾਂ ਦੇ 2 ਜਿਹੜੀਆਂ ਮੈਂ ਇਸ ਦੇ ਉੱਤੇ ਉਹਨਾਂ ਨੇ 2 ਲਿਖੇ ਨੇ। ਮੜੀਆਂ ਅੰਦਰ ਦੀਪ ਇਕੱਲਾ ਲੜਦਾ ਨਾਲ ਹਨੇਰੇ। ਮੜੀਆਂ ਅੰਦਰ ਦੀਪ ਇਕੱਲਾ ਲੜਦਾ ਨਾਲ ਹਨੇਰੇ, ਕਿਰਪਾ ਗੁਰ ਦੀ ਆਨ ਬਿਰਾਜੀ, ਪੰਥ ਦੇ ਉੱਚ ਬਨੇਰੇ। ਮਨ ਮਸਤਕ ਪਰਵਾਜ਼ ਉਚੇਰੀ, ਜਿਰਾਣਾ ਥੀ ਉੱਡੇ, ਕਾਲੀ ਰਾਤ ਕਹਿਰ ਦੀ ਭਾਰੀ, ਲੱਭਦੀ ਨਵੀਂ ਸਵੇਰੇ। ਮੜੀਆਂ ਅੰਦਰ ਦੀਪ ਇਕੱਲਾ ਲੜਦਾ ਨਾਲ ਹਨੇਰੇ, ਕਿਰਪਾ ਗੁਰ ਦੀ ਆਨ ਬਿਰਾਜੀ, ਪੰਥ ਦੇ ਉੱਚ ਬਨੇਰੇ। ਮਨ ਮਸਤਕ ਪਰਵਾਜ਼ ਉਚੇਰੀ, ਜਿਰਾਣਾ ਥੀ ਉੱਡੇ, ਕਾਲੀ ਰਾਤ ਕਹਿਰ ਦੀ ਭਾਰੀ, ਲੱਭਦੀ ਨਵੇਂ ਸਵੇਰੇ। ਤੇ ਦੂਸਰਾ ਉਹਨਾਂ ਦਾ ਹੈ, ਮਾਏ ਨੀ ਇੱਕ ਤਾਰਾ ਟੁੱਟਿਆ, ਦਿਲ ਮੇਰੇ ਵੱਲ ਆਉਂਦਾ। ਮਾਏ ਨੀ ਇੱਕ ਤਾਰਾ ਟੁੱਟਿਆ, ਦਿਲ ਮੇਰੇ ਵੱਲ ਆਉਂਦਾ। ਹੰਝੂਆਂ ਦਾ ਹੜ ਨੈਣਾ ਅੰਦਰ, ਅਣਖ ਦੇ ਦੀਪ ਜਗਾਉਂਦਾ। ਦਿਲ ਮੇਰੇ ਦੇ ਸੁੰਝੇ ਖੂੰਝੇ, ਜਗ ਪਈ ਲੋ ਅਗੰਮੀ। ਚਿਖਾ ਦਾ ਭਾਂਬੜ ਵੇਖ ਕਿਵੇਂ ਅੱਜ, ਨਵੇਂ ਹੀ ਨਕਸ਼ੇ ਵਾਹੁੰਦਾ। ਮਾਏ ਨੀ ਇੱਕ ਤਾਰਾ ਟੁੱਟਿਆ, ਦਿਲ ਮੇਰੇ ਵੱਲ ਆਉਂਦਾ। ਹੰਝੂਆਂ ਦਾ ਹੜ ਨੈਣਾ ਅੰਦਰ, ਅਣਖ ਦੇ ਦੀਪ ਜਗਾਉਂਦਾ। ਦਿਲ ਮੇਰੇ ਦੇ ਸੁੰਝੇ ਖੂੰਝੇ, ਜਗ ਪਈ ਲੋ ਅਗੰਮੀ। ਚਿਖਾ ਦਾ ਭਾਂਬੜ ਵੇਖ ਕਿਵੇਂ ਅੱਜ, ਨਵੇਂ ਹੀ ਨਕਸ਼ੇ ਵਾਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਸੀਂ ਯੂਪੀ ਅਤੇ ਬਿਹਾਰ ਦੇ ਬਈਆਂ ਨੂੰ ਪੰਜਾਬ ਵਿੱਚ ਰਾਜ ਨਹੀਂ ਕਰਨ ਦਿਆਂਗੇ, ਇੱਥੇ ਪੰਜਾਬੀ ਹੀ ਰਾਜ ਕਰਨਗੇ। ਔਰ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਭਾਰਤ ਦੀਆਂ ਅੱਡ-ਅੱਡ ਸਿਆਸੀ ਪਾਰਟੀਆਂ ਅਤੇ ਮੀਡੀਆ ਵੱਲੋਂ ਪੂਰਾ ਚੀਕ ਚਿਹਾੜਾ ਪਾਇਆ ਜਾ ਰਿਹਾ। ਔਰ ਹਕੀਕਤ ਇਹ ਹੈ ਕਿ ਪੰਜਾਬ ਸਿੱਖ ਕੌਮ ਦਾ ਜਿਹੜਾ ਹੋਮਲੈਂਡ ਹੈ ਅਤੇ ਇੱਥੇ ਸਿੱਖ ਹੀ ਰਾਜ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ ਕਿ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ ਜੀ। ਹੁਣ ਇਹਦੇ 'ਚ ਅਸੀਂ ਕੋਈ ਸ਼ੱਕ ਨਹੀਂ ਰਹਿਣ ਵਾਲੀ ਗੱਲ। ਅਕਸਰ ਅਸੀਂ ਤਾਂ ਹੁਣ ਪਿਛਲੇ 10 ਸਾਲ ਤੋਂ ਇਸ ਪਲੇਟਫਾਰਮ ਤੋਂ ਇਹਨੂੰ ਬਾਰ-ਬਾਰ ਰਿਪੀਟ ਕਰਦੇ ਕਿ ਕਿਵੇਂ ਪਿਛਲੇ 75 ਵਰ੍ਹਿਆਂ ਤੋਂ ਪੰਜਾਬ ਨੂੰ ਇੱਕ ਕਾਲੋਨੀ ਬਣਾਇਆ ਹੋਇਆ ਬਿਲਕੁਲ। ਔਰ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹਰ ਲੈਵਲ ਦੇ ਉੱਤੇ, ਆਰਥਿਕ ਫਰੰਟ ਤੇ ਦੂਸਰੇ ਫਰੰਟਸ ਦੇ ਉੱਤੇ, ਇਸ ਲਈ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਵਸਦੇ ਨੇ। ਔਰ ਜੇ ਪੰਜਾਬੀ ਜ਼ਬਾਨ ਦੇ ਨਾਲ ਡਿਸਕ੍ਰਿਮੀਨੇਸ਼ਨ ਕਿਸ ਹੱਦ ਤੱਕ ਗਈ ਕਿ ਇਸ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਲਗਭਗ 16 ਸਾਲ ਲੱਗੇ ਪੰਜਾਬ ਨੂੰ ਇਹ ਅੱਡ ਸੂਬਾ ਦਿੰਦਿਆਂ ਜਿਹਦੇ 'ਚ ਫਸਟ ਲੈਂਗੁਏਜ ਪੰਜਾਬੀ ਹੋ ਸਕੇ। ਲੇਕਿਨ ਇਹੀ ਕ੍ਰਾਈਟੇਰੀਆ ਜਦੋਂ ਅਸੀਂ ਬਾਕੀ ਸੂਬਿਆਂ 'ਚ ਦੇਖਦੇ ਹਾਂ ਕਿ ਜਿਹੜਾ ਉਹਨਾਂ ਦਾ ਰੀਆਰਗੇਨਾਈਜੇਸ਼ਨ ਕਮਿਸ਼ਨ ਉਹਨਾਂ ਨੇ ਲੈਂਗੁਏਜਸ ਤੇ ਬੇਸਡ ਬਣਾਇਆ, ਉਹਨਾਂ ਨੇ ਜਿਹਨਾਂ ਨੂੰ ਅੰਗਰੇਜ਼ਾਂ ਦੇ ਵੇਲੇ ਰੈਕਗਨੀਸ਼ਨ ਵੀ ਨਹੀਂ ਸੀ ਉਹਨਾਂ ਨੂੰ ਵੀ ਰੈਕਗਨੀਸ਼ਨ ਦਿੱਤੀ ਔਰ ਉਹਨਾਂ ਨੂੰ ਪੂਰਾ ਜਿਹੜਾ ਆਰਥਿਕ ਤੌਰ ਤੇ ਮਜ਼ਬੂਤ ਬਣਾਇਆ। ਪੰਜਾਬ 1966 ਦੇ ਵਿੱਚ ਪੰਜਾਬੀ ਸੂਬਾ, ਲੇਕਿਨ ਜੇ ਤੁਸੀਂ ਪੰਜਾਬੀ ਸੂਬੇ ਦੇ ਸਿਰ ਤੇ ਉਹਨਾਂ ਨੇ ਹਰਿਆਣਾ ਅਸਲ 'ਚ ਕ੍ਰੀਏਟ ਕੀਤਾ, ਪੰਜਾਬ ਨੂੰ ਰੌਬ ਕੀਤਾ। ਪਾਣੀ ਪਹਿਲਾਂ ਰੌਬ ਕਰਕੇ ਰਾਜਸਥਾਨ ਨੂੰ ਦਿੰਦੇ ਸੀ, ਹਰਿਆਣੇ ਨੂੰ ਦਿੱਤਾ। ਔਰ ਜਿੰਨਾ ਇੰਡਸਟਰੀਅਲਾਈਜ਼ ਸਾਰਾ ਸੈਕਟਰ ਅੱਜ ਵੀ ਉਹਨਾਂ ਦਾ ਗੁੜਗਾਉਂ, ਜਿਹਨੂੰ ਹੁਣ ਗੁਰੂਗ੍ਰਾਮ ਦਾ ਨਾਂ ਦਿੱਤਾ ਹੋਇਆ ਹੈ, ਸੋਨੀਪਤ, ਕਰਨਾਲ, ਔਰ ਉਹ ਸਾਰੀ ਹੱਬ ਜਿਹੜੀ ਹੈ ਇੰਡਸਟਰੀ ਦੀ, ਔਰ ਉਹ ਹਰਿਆਣੇ ਨੂੰ ਬਣਾਇਆ। ਪੰਜਾਬ 'ਚੋਂ ਇੰਡਸਟਰੀ ਵੀ ਗਾਇਬ ਕੀਤੀ, ਪਾਣੀ ਜਿਹੜਾ ਐਗਰੀਕਲਚਰ ਦਾ ਆਧਾਰ ਹੈ ਉਸ ਨੂੰ ਪੂਰੀ ਤਰ੍ਹਾਂ ਲੁੱਟਿਆ। ਔਰ ਧਾਰਮਿਕ ਤੌਰ ਤੇ ਤਾਂ ਅਸੀਂ ਘੱਲੂਘਾਰਿਆਂ ਦੀ ਦਾਸਤਾਨ ਸੁਣਾਉਂਦੇ ਹੀ ਹਾਂ ਕਿ ਕਿਵੇਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਹੁਣ ਜਿਹੜੇ ਰਹਿੰਦੇ ਖੁੰਦੇ 50,000 400 300 ਸਕੁਅਰ ਕਿਲੋਮੀਟਰ ਟੈਰੀਟਰੀ ਦੇ ਵਿੱਚ ਦਬੇ ਕੁੱਟੇ ਜਿਹੜੇ ਪਹਿਲਾਂ ਹੀ ਚੀਫ ਮਿਨਿਸਟਰ ਦਿੱਲੀ ਤੋਂ ਹੀ ਹਦਾਇਤਾਂ ਲੈਂਦੇ ਨੇ, ਅੱਧਾ ਪੰਜਾਬ BSF ਦੇ ਹਵਾਲੇ 25,000 ਸਕੁਅਰ ਕਿਲੋਮੀਟਰ ਵੈਸੇ ਹੀ ਕੀਤਾ ਹੋਇਆ ਹੈ ਕਿ ਜੀ ਫਲਾਣਾ ਤੇ ਢਿਮਕਾ। ਹੁਣ ਉਹ ਇਹਦੇ ਉੱਤੇ ਵੀ ਸਿੱਧੇ ਤੌਰ ਤੇ ਕੰਟਰੋਲ ਕਰਨਾ ਚਾਹੁੰਦੇ ਨੇ ਤਾਂ ਕਿ ਸਰਦਾਰਾਂ ਦੀ ਕੌਮ, ਜਿਹੜੇ ਆਪਣੇ ਆਪ ਨੂੰ ਸਰਦਾਰ, ਜ਼ਿਮੀਂਦਾਰ ਔਰ ਉਸ ਧਰਤੀ ਦੇ ਨਾਇਕ, ਇਤਿਹਾਸ ਲਿਖਣ ਵਾਲੇ ਉਸ ਖਿੱਤੇ ਦਾ ਸਮਝਦੇ ਨੇ, ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ, ਉਹਨਾਂ ਦੇ ਪਿੰਡਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਬਈਆਂ ਦੇ ਮੁਤਹਿਦ ਕੀਤਾ ਹੋਇਆ। ਹੁਣ ਤੁਸੀਂ ਲਾਲਾ ਕੇਜਰੀਵਾਲ ਦਾ ਇਹ ਦੇਖੋ, ਇਸ ਵੇਲੇ ਪੰਜਾਬ ਜਿਹੜਾ ਅੰਡਰ ਕਰੰਟ ਆ ਉਹ ਇਵੇਂ ਹੀ ਚਲਾਇਆ ਹੋਇਆ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਸਭ ਕੁਝ ਕਰ ਜਾਣਾ। ਔਰ ਉਹ ਇਸ ਹੱਦ ਹਾਲਾਂ 4-4.5 ਸਾਲ ਅੱਡੀਆਂ ਰਗੜਾ ਕੇ ਜੇ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਫੇਸ ਖੜਾ ਵੀ ਕੀਤਾ। ਜਿੰਨੇ ਟੀਵੀ ਤੁਸੀਂ ਉਹਨਾਂ ਦੇ ਇੰਟਰਵਿਊ ਜਾਂ ਦੂਜੇ ਦੇਖੋਗੇ ਉਹਦੇ ਨਾਲ ਲਾਲਾ ਕੇਜਰੀਵਾਲ ਬੈਠਾ ਹੁੰਦਾ ਔਰ ਉਹੀ ਮੋਸਟਲੀ ਬਿਆਨ ਦੇ ਰਿਹਾ ਹੁੰਦਾ। ਜੇ ਅੱਜ ਇਹ ਹਾਲਤ ਹੈ, ਉਹਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਇਹ ਨਾ ਹੋਏ ਕਿ ਇੰਡੀਪੈਂਡੈਂਟ ਇਸ ਦਾ ਕਦੇ ਉਭਾਰ ਵੀ ਹੋਏ, ਕਿਉਂਕਿ ਉਹਨੂੰ ਡੰਮੀ ਦੇ ਤੌਰ ਤੇ ਹੀ ਰਨ ਕਰਨਾ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹੀ ਹਾਲ ਅਸੀਂ ਜੇ BJP ਦੇ ਹਵਾਲੇ ਨਾਲ ਦੇਖੀਏ, ਇੱਕ ਪਾਸੇ ਤਾਂ ਕਿਹਾ ਜਾ ਰਿਹਾ ਜੀ ਕਿਵੇਂ ਗ੍ਰੈਂਡ ਓਪਨਿੰਗ BJP ਨੇ ਕਰ ਲਈ, ਉਹ 10 ਸੀਟਾਂ ਲਿਜਾ ਸਕਦੇ ਨੇ, ਵੋਟ ਪਰਸੈਂਟੇਜ ਇੰਨਾ ਹੋਏਗਾ। ਹੁਣ ਮੋਦੀ, ਅਮਿਤ ਸ਼ਾਹ, ਨੱਡਾ, ਤੁਸੀਂ ਇਹਨਾਂ ਦੀ ਪਠਾਨਕੋਟ ਰੈਲੀ, ਜਲੰਧਰ ਰੈਲੀ, ਫਲਾਣੀ ਰੈਲੀ, ਉਹਨਾਂ 'ਚ ਦੇਖੋ ਅਸੀਂ ਨਸ਼ਾ ਮੁਕਤ ਕਰ ਦਿਆਂਗੇ, ਅਸੀਂ ਇੰਡਸਟਰੀ ਦਾ। ਨੱਡਾ ਤੇ ਕਹਿ ਰਹੇ ਸਿੱਖਾਂ ਨੂੰ
ਪੈਰ ਧੋ ਕੇ ਪੀਣੇ ਚਾਹੀਦੇ ਨੇ ਮੋਦੀ ਦੇ। ਦੇਖੋ ਕਿੰਨੇ ਕੰਮ ਸਿੱਖਾਂ ਦੇ ਕੀਤੇ, ਕਰਤਾਰਪੁਰ ਕੋਰੀਡੋਰ ਖੋਲ੍ਹਿਆ। ਇਹ ਅਸੀਂ ਦਰਬਾਰ ਸਾਹਿਬ ਦੇ ਲੰਗਰ ਲਈ ਟੈਕਸ ਰਿਪੋਰਟ 350 ਕਰੋੜ ਸੈਂਟਰ ਆਪਣੇ ਕੋਲੋਂ ਦਿੰਦਾ। ਭਾਈ ਉਹ ਲਾਈ ਕਿਹਨੇ ਸੀ? ਉਹ ਸਾਰਾ ਉਹਨੂੰ ਲਿਆਂਦਾ ਕਿਹਨੇ ਸੀ? ਉਹ ਸਾਰੇ ਤੇ ਤੁਸੀਂ ਇਹ ਕਦੇ ਕਿਹਾ ਕਿ ਵੀ ਜਗਨਨਾਥਪੁਰੀ ਦੇ ਵੀ ਜਿਹੜੇ ਲੱਡੂ ਦਿੱਤੇ ਜਾਂਦੇ ਨੇ ਉਹਨਾਂ ਦਾ ਟੈਕਸ ਸੈਂਟਰ ਦਿੰਦੀ ਹੈ, ਜਾਂ ਤ੍ਰਿਪਤੀ ਦੇ ਮੰਦਿਰ ਦੇ? ਹੁਣ ਤੁਸੀਂ ਇਹ ਵੀ ਜਿਹੜਾ ਸਿੱਖਾਂ ਦੇ ਉੱਤੇ ਅਹਿਸਾਨ ਕਰਨ ਦੀ ਗੱਲ ਕਰ ਰਹੇ ਹੋ। ਦੇਖੋ ਜੀ, ਅਸੀਂ ਫਲਾਣਾ ਵੀਰਬਾਲ ਦਿਵਸ ਮੋਦੀ ਜੀ ਨੇ ਬਣਾਤਾ, ਮੋਦੀ ਜੀ ਨੇ ਇੱਕ। ਸੋ ਮਤਲਬ ਇਹ ਹੈ ਕਿ ਜੇ ਅੱਜ ਕਦੇ ਤਾਂ ਇਹ ਗੱਲ ਸ਼ਾਹ ਮੁਹੰਮਦ ਨੇ ਕਹੀ ਜਦੋਂ ਅੰਗਰੇਜ਼ਾਂ ਦੇ ਨਾਲ ਸਿੰਘਾਂ ਦਾ ਪਹਿਲਾ ਜਿਹੜਾ ਟਕਰਾਅ ਸ਼ੁਰੂ ਹੁੰਦਾ, ਤੇ ਜਿਹੜੀਆਂ ਮੂਰਲੀਆਂ ਉਹਨਾਂ ਦੀਆਂ ਪਲਟਨਾਂ ਸੀ ਸਾਰੀਆਂ ਉਹ ਯੂਪੀ ਬਿਹਾਰ ਦੇ, ਜਿਨ੍ਹਾਂ ਨੂੰ ਪੂਰਬੀ ਇਹ ਕਿਹਾ ਜਾਂਦਾ ਪੰਜਾਬ, ਕਿਉਂਕਿ ਯੂਪੀ ਔਰ ਬਿਹਾਰ ਪੰਜਾਬ ਤੋਂ ਤੁਸੀਂ ਦੇਖੋ ਜੀਓਗ੍ਰਾਫਿਕਲੀ ਈਸਟ, ਇਹਨਾਂ ਦੇ ਲਈ ਲਫ਼ਜ਼ ਪੂਰਬੀ ਸੀ ਯੂਪੀ ਬਿਹਾਰ ਵਾਲਿਆਂ ਲਈ। ਤੇ ਜਿਹੜੇ ਸਾਊਥ ਮਦਰਾਸ ਜਾਂ ਈਵਨ ਜਿਹਦੇ ਚ ਹੈਦਰਾਬਾਦ ਵੀ ਸ਼ਾਮਲ ਸੀ ਉਹਨੂੰ ਦੱਖਣ ਕਹਿੰਦੇ ਸੀ। ਅੱਜ ਵੀ ਡੈਕਨ ਅੰਗਰੇਜ਼ੀ ਚ ਲਿਖਿਆ ਹੁੰਦਾ, ਦੱਖਣ ਸਾਊਥ ਲਈ ਹੈ। ਹੁਣ ਜਦੋਂ ਸ਼ਾਹ ਮੁਹੰਮਦ ਔਰ ਮੂਰਲੀਆਂ ਉੱਥੇ ਅੰਗਰੇਜ਼ ਦਾ 100 ਸਾਲ ਤੋਂ ਉੱਥੇ ਬੈਠੇ ਹੋਏ ਸੀ, ਪਹਿਲਾਂ ਫੌਜ ਉਹਨਾਂ ਦੀ ਭਰਤੀ ਕੀਤੀ ਹੋਈ ਸੀ, ਔਰ ਉਹ ਜਦੋਂ ਧਾਵਾ ਬੋਲਦੇ ਨੇ ਤਾਂ ਸ਼ਾਹ ਮੁਹੰਮਦ ਕਹਿੰਦਾ ਵੀ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਔਰ ਇਸ ਲਈ ਉਹਨੇ ਕਿਹਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿ ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਹਿੰਦ ਇਸ ਲਈ ਕਿ ਸਾਰੇ ਪੂਰਬੀ ਹੈ, ਦੱਖਣੀ ਹੈ, ਬਿਹਾਰੀ ਹੈ, ਯੂਪੀ ਹੈ, ਇਹ ਸਾਰੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਬਣ ਕੇ, ਉਹਨਾਂ ਦੇ ਫੌਜੀ ਬਣ ਕੇ ਹਮਲਾਵਰ ਸੀ। ਹੁਣ ਇਹ ਜਿਹੜੇ ਪੂਰਬੀ ਔਰ ਦੱਖਣੀ ਔਰ ਇਹ ਸਾਰਾ ਹਿੰਦ ਪੰਜਾਬ ਦੀ ਜੰਗ ਦੀ ਗੱਲ ਅੱਜ ਅਸੀਂ ਦੇਖਦੇ ਹਾਂ ਕਿ ਫੌਜ ਰਾਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਅੱਧਾ ਪੰਜਾਬ BSF ਦੇ ਹਵਾਲੇ ਫੌਜੀ ਛਾਉਣੀਆਂ ਬਣਾਈਆਂ ਹੋਈਆਂ ਨੇ, ਪਰ ਜਿਹੜੀ ਕੋਈ ਥੋੜਾ ਬਹੁਤ ਬਚਿਆ ਉਹਨੂੰ ਲੁੱਟਣ ਦੇ ਲਈ ਇਹ ਜਿਹੜੇ ਪੂਰਬੀ ਹੈ, ਦੱਖਣੀ ਹੈ, ਹੁਣ ਮੋਦੀ, ਅਮਿਤ ਸ਼ਾਹ, ਉਹੀ ਕੇਜਰੀਵਾਲ, ਔਰ ਜੇ ਅਕਾਲੀਆਂ ਦੀ ਗੱਲ ਕਰੀਏ, ਜੇ ਉਹਨਾਂ ਨੇ ਕਹਿ ਹੀ ਦਿੱਤਾ ਬਾਦਲ ਨੇ ਜੀ ਚਲੋ ਅਸੀਂ ਫਿਰ ਵੀ ਤੁਹਾਡੀ ਖੇਤਰੀ ਪਾਰਟੀ ਹੈ, ਉਹਦੀ ਗੱਲ ਵੀ। ਪਰ ਜਿਹੜੀ ਅੱਜ ਮੇਨ ਜੇ ਤੁਸੀਂ ਦੇਖੋਗੇ ਕਿ ਭਾਰਤੀ ਮੀਡੀਆ ਦੇ ਵਿੱਚ ਮੇਨ ਸਟ੍ਰੀਮ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਚਰਨਜੀਤ ਚੰਨੀ ਪੰਜਾਬ ਦਾ ਚੀਫ ਮਿਨਿਸਟਰ, ਉਹ ਅਜੇ ਕੁਝ ਗੱਲਾਂ ਦੇ ਵਿੱਚ ਜੋ ਆਪਣੇ ਦਿਲ ਦੀ ਗੱਲ ਹੈ ਕਹਿ ਤਾਂ ਸਾਰੇ ਹੀ ਦੇਖ ਰਹੇ ਹੁੰਦੇ ਨੇ, ਸੋਚ ਰਹੇ ਹੁੰਦੇ ਨੇ, ਉਹ ਕਹਿ ਦਿੰਦਾ ਇੱਕ ਆਪਣੇ ਰੋਪੜੀ ਅੰਦਾਜ਼ ਦੇ ਵਿੱਚ। ਤੇ ਉਹਨੇ ਪ੍ਰਿਯੰਕਾ ਗਾਂਧੀ ਵੀ ਪੰਜਾਬ ਦਾ ਆਈ ਹੈ ਰੈਲੀਆਂ ਐਡਰੈਸ ਕਰਨ, ਉਹ ਵੀ ਬੈਠੀ ਸੀ। ਉਹਦੇ 'ਚ ਉਹਨੇ ਚੰਨੀ ਨੇ ਕਿਹਾ ਕਿ ਭਾਈ ਅਸੀਂ ਇਹ ਯੂਪੀ ਬਿਹਾਰ ਦੇ ਬਈਆਂ ਨੂੰ ਨਹੀਂ ਇੱਥੇ ਰਾਜ ਕਰਨ ਦੇਣਾ, ਇਹ ਪੰਜਾਬ ਸਾਡਾ ਪੰਜਾਬੀਆਂ ਦਾ, ਇੱਥੇ ਪੰਜਾਬੀ ਰਾਜ ਕਰਨਗੇ। ਹੁਣ ਗੱਲ ਤਾਂ ਉਹਨੇ ਬੜੀ ਸਿੱਧੀ ਜਿਹੀ ਕਹੀ, ਪਰ ਜਿਉਂ ਉਹਦੇ ਪਿੱਛੇ ਪਏ ਨੇ ਔਰ ਸਾਰੇ ਔਰ ਇਹ ਦੱਸ ਰਹੇ ਨੇ ਦੇਖੋ ਜੀ ਸਿੱਖਾਂ ਦਾ ਕਿਵੇਂ ਜਾ। ਹੁਣ ਜੇ ਤੁਸੀਂ ਯੂਪੀ ਜਾਂ ਬਿਹਾਰ ਦੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ, ਜਦੋਂ ਹਰ ਚੀਜ਼ ਤੁਸੀਂ ਆਪਣੇ ਕ੍ਰੈਡਿਟ 'ਚ ਪਾਉਂਦੇ ਹੋ, ਪੰਜਾਬ ਵਾਲਿਆਂ ਨੂੰ ਜਿਹਨਾਂ ਨੂੰ ਤੁਸੀਂ ਲੁੱਟਿਆ, ਕੁੱਟਿਆ, ਚੁੰਡਿਆ, ਜਿਵੇਂ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਹੁੰਦੇ ਨੇ, ਉਹਨਾਂ ਨੂੰ ਇਹ ਵੀ ਕਹਿਣ ਦਾ ਹੱਕ ਨਹੀਂ ਕਿ ਵੀ ਪੰਜਾਬ 'ਚ ਰਿਪਰੈਜ਼ੈਂਟੇਸ਼ਨ, ਪੰਜਾਬ ਦੇ ਜਿਹੜੇ ਫੈਸਲੇ ਕਰਨੇ ਨੇ ਉਹ ਪੰਜਾਬੀ ਕਰਨੇ। ਬਿਲਕੁਲ, ਉਹ ਕੋਈ ਤੁਹਾਡੇ ਤਾਂ ਨਹੀਂ ਹੈ ਵੀ ਤੁਸੀਂ ਪੂਰਬੀ ਦੱਖਣੀ ਆ ਕੇ ਲਾਲਾ ਲਾਜਪਤ ਰਾਏ ਪਹਿਲਾਂ ਇਸ ਕਿਸਮ ਦਾ ਤੁਹਾਡਾ ਤੁਸੀਂ ਪੰਜਾਬ 'ਚ ਖੜਾ ਕੀਤਾ, ਔਰ ਇਹਨਾਂ ਨੇ ਦੇਖਿਆ ਕਿ ਵੀ ਇਹ ਹਿੰਦੂਆਂ ਦੇ ਕੋਲ ਤਾਂ ਪੰਜਾਬ ਦੇ ਕੋਈ ਪ੍ਰਾਈਡ ਨਹੀਂ ਹੈ। ਲਾਜਪਤ ਰਾਏ ਦੇ ਨਾਲ ਪੰਜਾਬ ਕੇਸਰੀ ਲਫ਼ਜ਼ ਲਾਤਾ, ਕੇਸਰੀ ਸ਼ੇਰ ਨੂੰ, ਕਿਉਂਕਿ ਪੰਜਾਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਜਾਣਿਆ ਜਾਂਦਾ ਸੀ। ਔਰ ਇਸ ਦੇ ਉੱਤੇ ਬਹੁਤ ਸਾਰੀਆਂ ਸਟੋਰੀਜ਼ ਨੇ ਕਿ ਉਹਨੇ ਕਿਹਾ ਜੀ ਪ੍ਰਿਯੰਕਾ ਬਾਈ ਹਿਸ ਸਾਈਡ, ਚੰਨੀ ਸੇਜ਼ ਵੋਂਟ ਲੈਟ ਯੂਪੀ ਬਿਹਾਰ ਦਿੱਲੀ ਦੇ ਭਈਏ ਐਂਟਰ ਪੰਜਾਬ, ਰੌ ਐਰਪਟਸ ਕੇ ਦੇ ਉੱਤੇ ਰੌਲਾ ਪੈ ਗਿਆ। ਫਿਰ CM ਚੰਨੀ ਸੇਜ਼ ਡੋਂਟ ਲੈਟ ਯੂਪੀ ਬਿਹਾਰ ਕੇ ਭਈਏ ਐਂਟਰ ਪੰਜਾਬ, BJP ਕੇਜਰੀਵਾਲ ਹਿੱਟ ਬੈਕ। ਹੁਣ ਇਸ ਸਾਰੇ ਮੁੱਦੇ ਤੇ ਅਦਰਵਾਈਜ਼ ਮੋਦੀ ਨੇ ਕੇਜਰੀਵਾਲ ਦੇ ਖਿਲਾਫ ਇਹ ਕਿ ਆਮ ਆਦਮੀ, ਉਹ ਸਾਰਾ ਰੌਲਾ ਹੈ, ਲੇਕਿਨ ਇਸ ਮੁੱਦੇ ਦੇ ਉੱਤੇ ਸਾਰੇ ਜਿਹੜੇ ਨੇ ਉਹ ਹਰਲ ਕਰਕੇ ਜਿਹੜੇ ਨੇ ਉਹ ਪੈ ਗਏ ਨੇ ਕਿ ਜੀ ਇਹ ਦੇਖੋ ਭਈਏ ਕਹਿ ਦਿੱਤਾ, ਇਹ ਪਾਰਟੀਸਨ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਇਸ ਦੇ ਉੱਤੇ ਲਿਖਤ ਵੀ ਲਿਖੀ ਹੈ ਕਿ ਇੰਡੀਆਜ਼ ਹਿਪੋਕ੍ਰੇਸੀ ਓਵਰ ਭਈਆ ਕਮੈਂਟ, ਕਿ ਭਾਈ ਇਹਨਾਂ ਦੀ ਇਹ ਦੋਗਲਾਪਨ ਦੇਖੋ, ਹਿਪੋਕ੍ਰੇਸੀ ਦੇਖੋ ਇਹਨਾਂ ਦਾ। The statement of Charanjit Channi that we should not let these bhaiyas from UP and Bihar rule over Punjab has exposed double standards of majority once again. The same lot that makes cheap 12 o'clock Santa Banta Sardar jokes calls Sikhs Khalistanis or Punjab as a sensitive separatist prone state or unstable state or Urda Punjab and calls Punjabis nashedis, and even used to make communal jokes on Mr. Zail Singh, Manmohan Singh, despite their being president and PM, is now howling if one CM of Punjab just said
ਵੀ ਵਿਲ ਨਾਟ ਲੈਟ ਆਊਟਸਾਈਡਰਸ ਰੂਲ ਓਵਰ ਸਟੇਟ। ਵੀ ਤੁਸੀਂ ਤਾਂ ਸਾਰੇ ਹੀ ਇਹ ਉਹਨਾਂ ਨੇ ਸਾਰੀਆਂ ਗੱਲਾਂ ਠੀਕ ਕਹੀਆਂ ਕਿ ਜੋਕ ਵੀ ਤੁਸੀਂ ਬਣਾਏ ਨੇ, ਸੰਤਾ ਬੰਤਾ ਵੀ ਹੈ, ਮਨਮੋਹਨ ਸਿੰਘ ਜ਼ੈਲ ਸਿੰਘ ਜਿਹੜੇ ਤੁਹਾਡੇ ਹੀ ਇੰਡੀਆ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੂੰ ਵੀ ਨਹੀਂ, ਤਾਂ ਹੁਣ ਤੁਸੀਂ ਚੀਕਾਂ ਮਾਰ ਰਹੇ ਹੋ ਇੰਨੀ ਗੱਲ ਦੇ ਉੱਤੇ। ਮਾਇਆਵਤੀ, ਬੀਜੇਪੀ ਲੀਡਰਸ, ਆਮ ਆਦਮੀ ਪਾਰਟੀ, BSP, RJD, JDU, etc. all parties and many celebrities also outraged at this comment and claimed ਭਈਆਜ਼ ਰਨ ਪੰਜਾਬ ਔਰ ਬਿਲਟ ਪੰਜਾਬ। ਦੇਖੋ ਜੀ ਭਈਆ ਨਹੀਂ, ਜੇ ਅੱਜ ਭਈਏ ਨਾ ਹੋਣ, ਖੇਤੀਬਾੜੀ ਨਾ ਰਹੇ, ਅਸੀਂ ਹੁਣ ਮਤਲਬ ਉਹ ਜਸਟੀਫਾਈ ਕਰ ਰਹੇ ਨੇ ਕਿ ਵੀ ਭਈਆਂ ਦੇ ਹਵਾਲੇ ਪੰਜਾਬ ਅਸੀਂ ਕਰਵਾਣੇ ਹੀ ਕਰਵਾਣੇ। Where were they when their so-called Bala Saheb Thackeray and Shiv Sena used to hound Biharis and threw them out of Maharashtra? ਕਿ ਜਦੋਂ ਉਹ ਡਿਕਟੇਟਰ ਜਿਹੜਾ ਬਾਲਾ ਸਾਹਿਬ ਜਿਹਨੂੰ ਕਹਿੰਦੇ ਸੀ ਠਾਕਰੇ, ਉਹਨੇ ਕੱਢ ਕੇ ਯੂਪੀ ਬਿਹਾਰ ਪੰਜਾਬ 'ਚ ਤਾਂ ਕਦੇ ਯੂਪੀ ਜਾਂ ਬਿਹਾਰ ਦੇ ਭਈਆਂ ਦੇ ਖਿਲਾਫ ਕੋਈ ਹਿੰਸਾ ਨਹੀਂ ਹੋਈ, ਕਿਸੇ ਨੇ ਨਹੀਂ ਕੱਢਿਆ। ਉਹਨੇ ਬਾਲ ਠਾਕਰੇ ਸ਼ਿਵ ਸੈਨਾ ਨੇ ਤਾਂ ਕੰਨੋਂ ਫੜ ਕੇ ਕੱਢੇ ਸੀ ਸਾਰੇ ਕਿ ਭਾਈ ਨੇ, ਉਦੋਂ ਤੁਸੀਂ ਕਿੱਥੇ ਸੀ ਇਹ ਸਾਰੇ ਜਿਹੜੇ ਨੇ। ਉਹਨੂੰ ਤੇ ਹਿੰਦੂ ਹਿਰਦੇ ਸਮਰਾਟ ਕਹਿੰਦੇ ਨੇ ਅੱਜ ਤੱਕ, ਉਹਨੂੰ ਹਿੰਦੂ ਹਿਰਦੇ ਸਮਰਾਟ ਬਣਾਇਆ ਜਿਹਨੇ ਸਾਰੇ ਬਿਹਾਰੀ ਯੂਪੀ। ਉੱਥੇ ਤੇ ਅਮਿਤਾਭ ਬੱਚਨ ਵੀ ਜਿਹੜਾ ਉਹ ਉਹਦੀਆਂ ਪੈਂਟ ਦੇ ਵਿੱਚ ਲੱਤਾਂ ਕੰਬਦੀਆਂ ਸੀ, ਉਹਦੇ ਸਾਹਮਣੇ ਖਲੋਂਦੇ ਆ ਜਾ ਕੇ ਨਤਮਸਤਕ ਹੁੰਦਾ ਸੀ ਉੱਥੇ। ਡੂ ਥੀਜ਼ ਲੀਡਰਸ ਟ੍ਰੀਟ ਪੰਜਾਬੀਜ਼ ਵੈਲ in own state or give them any representation in leadership? They are hounding Channi for his legitimate statement that only Punjabis should rule Punjab. ਹੁਣ ਯੂਪੀ ਬਿਹਾਰ 'ਚ ਸਿੱਖ ਨਹੀਂ ਰਹਿੰਦੇ, ਮਹਾਰਾਸ਼ਟਰ 'ਚ ਨਹੀਂ, ਕਿੰਨਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਹੈ, ਕਿੰਨੇ ਕੁ ਮਿਨਿਸਟਰ ਨੇ। ਕੇਜਰੀਵਾਲ ਜਿਸ ਦਿੱਲੀ ਦੇ ਵਿੱਚ ਮਿਲੀਅਨ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ, ਸਿੱਖ ਮਿਨਿਸਟਰ ਨਹੀਂ ਬਣਾਇਆ ਹੋਇਆ ਕੋਈ, ਕਿ ਭਾਈ ਕਿਵੇਂ ਤੇ ਤੁਹਾਨੂੰ ਅਸੀਂ ਕਿਉਂ ਪੰਜਾਬ ਦੇ ਵਿੱਚ ਤੁਸੀਂ ਆ ਕੇ ਸਮਝਦੇ ਹੋ ਵੀ ਸਿੱਖਾਂ ਨੂੰ ਤੁਸੀਂ ਲੁੱਟੋ। ਔਰ ਉਸ ਦੇ ਨਾਲ ਉਹਨਾਂ ਨੇ ਕਿਹਾ ਕੇਜਰੀਵਾਲ ਹੈਜ਼ ਨੋ ਸਿੱਖ ਔਰ ਪੰਜਾਬੀ ਇਨ ਹਿਸ ਕੈਬਨਿਟ ਐਂਡ ਓਨਲੀ ਵਨ ਸਿੱਖ MLA ਫਰਮ ਆਮ ਆਦਮੀ ਪਾਰਟੀ। ਵਾਈ ਡਜ਼ ਹੀ ਪਲੇ ਵਿਕਟਮ ਨਾਓ ਐਂਡ BJP, BSP, etc. all came to his rescue if he is rightfully called an outsider? Have these parties ever given Punjabis and Sikhs their due in any other state? ਕਿ ਵੀ ਤੁਸੀਂ ਹੁਣ ਚੀਕਾਂ ਮਾਰ ਰਹੇ ਹੋ। The outrage in national media and social media today just shows double standards of India's majority. They did want to corner Congress because of UP election and wanted to use Channi's statement against Priyanka Gandhi, who calls herself daughter of UP. But in their attempt to corner Congress, they and their media IT cell ended up maligning Punjabis further. ਕਿ ਵੀ ਉਹ ਤੁਸੀਂ ਆਂਡਾ ਕਿਤੇ ਕੁੜਕੁੜ ਕਿਤੇ ਹੈ, ਕਿਉਂਕਿ ਉਹ ਉਹਨੂੰ ਕਾਂਗਰਸ ਦਾ ਵੈਸੇ ਵੀ ਕੋਈ ਏਡੀ ਰੇਸ 'ਚ ਨਹੀਂ ਹੈ। ਕਾਨਪੁਰ ਜਾਂ 2-3 ਸੀਟਾਂ ਤੇ ਹੈ ਜਿੱਥੇ ਪ੍ਰਿਯੰਕਾ ਨੇ ਅੱਜ ਰੋਡ ਸ਼ੋਅ ਕੀਤਾ, ਲੋਕ ਆਏ ਨੇ, ਪਰ ਉਹਨੂੰ ਦੱਸਣਾ ਚਾਹੁੰਦੀ ਦੇਖੋ ਜੀ ਸਾਡੇ ਭਈਆਂ ਨਾਲ ਉੱਥੇ ਕੀ ਚੀਫ ਮਿਨਿਸਟਰ ਤੁਹਾਡਾ ਕੀ ਕਹਿ ਰਿਹਾ। ਇਫ ਅਦਰ ਸਟੇਟਸ ਹੈਵ ਰਾਈਟ ਟੂ ਬੀ ਪ੍ਰਾਊਡ ਆਫ ਓਨ ਰੂਟਸ ਐਂਡ ਇਲੈਕਟ ਓਨਲੀ own native, then so does Punjab. Why does insistence on Punjab for Punjabis irk majority? ਫਿਰ ਉਹਨਾਂ ਨੇ ਸੁਖਬੀਰ ਬਾਦਲ ਨੇ ਵੀ ਜਦੋਂ ਕਿਹਾ ਕਿ ਰੀਜਨਲ ਪਾਰਟੀ ਇਹੀ ਹੈ, ਉਦੋਂ ਵੀ ਉਹਨਾਂ ਨੇ ਚੀਕਾਂ ਮਾਰੀਆਂ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਵੇਂ ਇਹ ਸਾਰੇ ਬਿਹੇਵ ਕਰ ਰਹੇ ਨੇ, ਨੈਸ਼ਨਲ ਮੀਡੀਆ, ਸੈਲੀਬ੍ਰਿਟੀਜ਼, ਲੀਡਰਸ ਈਜ਼ੀਲੀ ਬੈਸ਼ ਪੰਜਾਬੀਜ਼ at drop of a hat and called even farmers terrorists and usually joke or use slurs against Sardars but got hurt because CM called others as bhaiyas or outsiders। और मैं ਘੜੀ ਵੱਲ ਵੀ ਦੇਖ ਰਿਹਾ, ਅੱਗੇ ਨਹੀਂ ਮੈਂ ਜਾਵਾਂਗਾ ਕਿ ਉਹਨਾਂ ਨੇ ਇਸੇ ਤਰ੍ਹਾਂ ਕਿਵੇਂ ਬਾਕੀਆਂ ਨੂੰ ਚੰਨੀ ਦੀ ਇਹਨਾਂ ਨੇ ਤਾਰੀਫ ਕੀਤੀ ਹੈ ਕਿ ਚੰਨੀ has kept lot of patience till now, not fallen in trap of media yet. The meltdown from cow belt mafia on media and social media today is hypocritical। ਔਰ ਅਸੀਂ ਇਸ ਨੂੰ ਕਨਕਲੂਡ ਕਰੀਏ ਕਿ ਜਿਵੇਂ 18ਵੀਂ ਸਦੀ 'ਚ ਸਿੱਖਾਂ ਨੇ ਗੁਰਮਤਾ ਕੀਤਾ ਸੀ ਅਕਾਲ ਤਖਤ ਸਾਹਿਬ ਤੇ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ। ਇਹੀ ਭਈਏ ਯੂਪੀ ਬਿਹਾਰ ਦੱਖਣ ਦੇ ਕਿ ਇਹ ਪੰਜਾਬ, ਇਸ ਦੀ ਦੌਲਤ, ਇਸ ਦੇ ਰਿਸੋਰਸਿਸ ਦੇ ਉੱਤੇ ਸਿੱਖਾਂ ਦਾ ਹੱਕ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਇਹੀ ਸਾਡੀ ਜਿਹੜੀ ਹੈ ਸਾਰੀ ਰੋਟੀ ਰੋਜ਼ੀ ਹੈ, ਸਾਡਾ ਆਧਾਰ ਹੈ। ਦੱਖਣੀ ਪੱਛਮੀ ਕਿਮ ਲੈ ਜਾਏ ਕਿ ਪੱਛਮ ਤੋਂ ਆਉਣ ਵਾਲੇ ਹਮਲਾਵਰ ਔਰ ਇਹ ਦੱਖਣੀ ਪੂਰਬੀਏ ਇਹ ਕਿਵੇਂ ਆ ਕੇ ਇਹਨੂੰ ਲੁੱਟ ਲੈਣ। ਉਦੋਂ ਮਰਾਠਿਆਂ ਦੀ ਅੱਖ ਸੀ ਤੇ ਦਰਾ ਖੈਬਰ ਪਾਰ ਤੋਂ ਪੱਛਮੀ ਹਮਲਾਵਰ ਆਉਂਦੇ ਸੀ ਔਰ ਪੰਜਾਬ ਦਾ ਹਾਫਿਜ਼ ਸਿੱਖ ਜਿਹੜਾ ਉਹ ਇੱਕ ਲੋਹੇ ਵਾਂਗ ਉਹਨਾਂ ਦੇ ਰਾਹ ਦੇ ਵਿੱਚ ਖਲੋਂਦਾ ਸੀ। ਔਰ ਅੱਜ ਵੀ ਮੈਸੇਜ ਇਹੀ ਹੈ, ਬੇਸ਼ੱਕ ਚੰਨੀ ਦੀ ਇੱਕ ਆਪਣੀ ਨੈਰੇਸ਼ਨ ਹੈ ਕਿਉਂਕਿ ਉਹ ਤਾਂ ਆਪਣੀ ਪਾਰਟੀ ਲਈ ਵੋਟਾਂ ਮੰਗ ਰਿਹਾ, ਪਰ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਾਬ ਨਾ ਪੂਰਬੀਆਂ ਦਾ ਹੈ, ਨਾ ਭਈਆਂ ਦਾ ਹੈ, ਨਾ ਦਿੱਲੀ ਦੇ ਉੱਤੇ ਬੈਠੇ ਕਿਸੇ ਹੋਰ ਦਾ ਹੈ। ਇਹ ਸਿੱਖ ਹੋਮਲੈਂਡ ਹੈ
ਤੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਸ ਦੀ ਡੈਸਟਨੀ ਦਾ ਫੈਸਲਾ ਪਿਛਲੀਆਂ 3 ਸਦੀਆਂ ਤੋਂ ਸਿੱਖ ਕੌਮ ਕਰਦੀ ਆਈ ਹੈ, ਉਹੀ ਇਸ ਦੀ ਮਾਲਕ ਹੋਏਗੀ, ਉਹੀ ਰਾਜ ਭਾਗ ਬਾਦਸ਼ਾਹ ਦੀ ਹੱਕਦਾਰ ਹੈ ਔਰ ਉਹੀ ਇਸ ਧਰਤੀ ਦੀ ਕਿਸਮਤ ਦਾ ਫੈਸਲਾ ਕਰੇਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਕੁਆਡ ਅਤੇ ਔਕਸ ਦੇ ਸਬੰਧ ਵਿੱਚ ਅਮਰੀਕਾ ਨੂੰ ਤਾਂ ਤੱਤੀਆਂ ਸੁਣਾਉਂਦਾ ਹੀ ਰਹਿੰਦਾ ਹੈ, ਪਰ ਹੁਣ ਉਸਨੇ ਭਾਰਤ ਵੱਲ ਵੀ ਗਹਿਰੀ ਅੱਖ ਕੀਤੀ ਹੈ। ਉਸਨੇ ਕਿਹਾ ਹੈ ਕਿ ਕੁਆਡ ਦੀ ਚੰਡਾਲ ਚੌਂਕੜੀ ਸਾਡੇ ਖਿੱਤੇ ਵਿੱਚ ਖਾਨਾ ਜੰਗੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਇੰਡੀਆ ਜਿਵੇਂ ਨੌਨ ਅਲਾਈਨਮੈਂਟ ਚੋਂ ਨਿਕਲ ਕੇ ਅਮਰੀਕਾ ਦੀ ਕੱਛ 'ਚ ਵੜਿਆ, ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਰਹਿੰਦੇ, ਪਰ ਇੱਕ ਉਹ ਸਿਚੁਏਸ਼ਨ ਵੀ ਬਣ ਜਾਂਦੀ ਹੈ ਜਿਸ ਬਾਰੇ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਗੁਨਾਹੇ ਬੇਲਜ਼ਤ, ਕਿ ਗੁਨਾਹ ਵੀ ਕੀਤਾ ਤੇ ਸਵਾਦ ਵੀ ਨਾ ਆਇਆ। ਜੀ ਹੁਣ ਇੰਡੀਆ ਦਾ ਜੋ ਹਾਲ ਮੋਦੀ ਨੇ ਅਮਰੀਕਾ ਦੀ ਕੱਛ 'ਚ ਵੜ ਕੇ, ਜਿਸ ਤੋਂ ਬਾਅਦ ਦੇ ਵਿੱਚ ਕੁਆਡ ਅਲਾਇੰਸ ਵੀ ਨਿਕਲਦਾ ਹੈ ਜਿਹਦੇ 'ਚ ਅਮਰੀਕਾ, ਇੰਡੀਆ, ਆਸਟ੍ਰੇਲੀਆ, ਜਾਪਾਨ, ਇਹ ਅਗੇਂਸਟ ਚਾਈਨਾ ਇੱਕ ਫਰੰਟ ਖੜਾ ਕੀਤਾ ਜਾਂਦਾ ਹੈ ਕੁਆਡ ਦੇ ਥੱਲੇ, ਜਿਹਨੂੰ ਰਸ਼ੀਆ ਏਸ਼ੀਆਜ਼ ਨੈਟੋ ਕਹਿੰਦਾ ਹੈ। ਪਰ ਇੰਡੀਆ ਦੀ ਕਾਰਗੁਜ਼ਾਰੀ ਦੇਖ ਕੇ ਜੋ ਗਲਵਾਨ ਦੇ ਵਿੱਚ ਟਕਰਾਅ 2020 'ਚ ਹੁੰਦਾ ਹੈ ਔਰ ਅਦਰਵਾਈਜ਼ ਅਮਰੀਕਾ ਇੱਧਰ ਨੂੰ ਡ੍ਰੌਪ ਕਰਕੇ ਫਿਰ ਔਕਸ ਬਣਾ ਲੈਂਦਾ ਜਿਹਦੇ 'ਚ ਆਸਟ੍ਰੇਲੀਆ, UK ਔਰ ਅਮਰੀਕਾ ਹੈ। ਔਰ ਤਾਜ਼ਾ ਮੀਟਿੰਗ ਆਸਟ੍ਰੇਲੀਆ 'ਚ ਕੁਆਡ ਦੀ ਹੋਈ। ਹਾਲਾਂਕਿ ਕਿਹਾ ਗਿਆ ਹੈ ਜਿਹੜੀ ਵੈਕਸੀਨੇਸ਼ਨ ਕੋਵਿਡ ਦੀ ਔਰ ਟੈਕਨੋਲੋਜੀ ਤੇ ਇਹ ਉਹ ਫੌਜੀ ਨਹੀਂ ਹੈ, ਲੇਕਿਨ ਹੁਣ ਘੜੀਸਿਆ ਤਾਂ ਗਿਆ ਭਾਰਤ ਵੀ। ਅਮਰੀਕਾ ਨੂੰ ਵੀ ਲੱਗਦਾ ਵੀ ਚਲੋ ਇਹਨਾਂ ਨੂੰ ਖੁਸ਼ ਕਰਨ ਲਈ ਵਕਤਨ ਬਾਵਕਤਨ ਕੋਈ ਮਾੜੀ ਮੋਟੀ ਬਿਆਨਬਾਜ਼ੀ ਕਰ ਲਓ। ਹਾਲਾਂ ਇੰਡੀਆ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਸੀ ਕਿ ਭਾਈ ਇਸ ਮੁੱਦੇ ਦੇ ਉੱਤੇ ਜੇ ਚਾਈਨਾ ਦੇ ਨਾਲ ਬਾਰਡਰ ਦੇ ਟਕਰਾਅ ਨੂੰ ਲੈ ਕੇ ਭਾਰਤ ਦੀ ਪੋਜੀਸ਼ਨ ਨੂੰ ਕਦੇ ਅਮਰੀਕਾ ਨੇ ਓਪਨਲੀ ਸਪੋਰਟ ਵੀ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਕਿ ਵੀ ਚਾਈਨਾ ਬਾਰੇ ਕਿ ਜੀ ਉਹ ਜਿਹੜਾ ਉਹ ਇੰਟੀਮੀਡੇਟਿੰਗ ਹੈ ਤੇ ਫਰਾਣਾ ਢਿਮਕਾ ਹੈ, ਲੇਕਿਨ ਕਦੇ ਵੀ ਉਹਨਾਂ ਨੇ ਕਿ ਜੀ ਨਹੀਂ ਇਹ ਇੰਡੀਆ, ਕਿਉਂਕਿ ਉਹ ਤਾਂ ਮੋਦੀ ਖੁਦ ਹੁਣ ਇੱਕ ਪਾਸੇ ਤੁਸੀਂ ਅਮਰੀਕਾ ਦੀ ਛਤਰ ਛਾਇਆ ਥੱਲੇ ਜਾ ਕੇ ਤੁਸੀਂ ਸਮਝਦੇ ਹੋ ਕਿ ਵੀ ਤੁਸੀਂ ਚਾਈਨਾ ਨੂੰ ਕਾਊਂਟਰ ਕਰੋਗੇ, ਦੂਸਰੇ ਪਾਸੇ ਤੁਹਾਡੇ ਅੰਦਰੋਂ ਇੰਨਾ ਖੌਫ ਵੀ ਨਹੀਂ ਨਿਕਲ ਸਕਿਆ ਕਿ ਤੁਸੀਂ ਚੀਨ ਲਫ਼ਜ਼ ਵੀ ਅਟਰ ਕਰਕੇ ਕਹੋ ਕਿ ਚੀਨ ਨੇ ਜਿਹੜਾ ਉਹ ਤੁਹਾਡਾ ਉਹ ਡੈਪਸੋਂਗ ਹੈ, ਪੈਂਗੋਂਗ ਸੋ ਲੇਕ ਹੈ, ਲੱਦਾਖ ਹੈ, ਸਾਊਥ ਤਿੱਬਤ ਹੈ, ਅਰੁਣਾਚਲ, ਉਸ ਦੇ ਵਿੱਚ ਉਹਨੇ ਪੇਸ਼ਕਦਮੀ ਕੀ ਗਲਵਾਨ ਵੈਲੀ ਹੈ, ਉਹ ਤਾਂ ਉਹਦਾ ਸਿਰਾ ਦੋਨੋਂ ਪਾਸੇ ਉਹਨਾਂ ਦਾ ਕਬਜ਼ਾ ਹੈ। ਇਹਦੇ ਬਾਵਜੂਦ ਜਦੋਂ ਅਮਰੀਕਾ ਨੇ ਇਹ ਸਾਰਾ ਆਸਟ੍ਰੇਲੀਆ ਵਾਲੇ ਚੋਂ ਤਾਂ ਜੁਆਇੰਟ ਸਟੇਟਮੈਂਟਸ ਵੀ ਚਾਈਨਾ ਦਾ ਨਾਂ ਤੱਕ ਨਹੀਂ ਸੀ, ਲੇਕਿਨ ਇਹ ਦੱਸਣ ਲਈ ਕਿ ਜੀ ਭਾਰਤ ਨੂੰ ਥਾਪੀ ਵੀ ਕਿ ਸਾਡੀ ਅਹਿਮੀਅਤ ਹੈ। ਕੱਲ ਵਾਈਟ ਹਾਊਸ ਦੀ ਜਿਹੜੀ ਉਹਨਾਂ ਦੀ ਪ੍ਰਿੰਸੀਪਲ ਡਿਪਟੀ ਪ੍ਰੈਸ ਸੈਕਟਰੀ ਹੈ ਕੈਰੀਨ ਜੀਨ ਪੀਅਰ, ਉਹ ਵਾਈਟ ਹਾਊਸ 'ਚ ਉਹਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਵੀ ਰੈਕਗਨਾਈਜ਼ ਦੈਟ ਇੰਡੀਆ ਇਜ਼ ਅ ਲਾਈਕ ਮਾਈਂਡਡ ਪਾਰਟਨਰ
and leader in South Asia and Indian Ocean, active in and connected to Southeast Asia, a driving force of Quad and an engine for regional growth and development। ਹੁਣ ਇਹ ਉਵੇਂ ਹੀ ਨੇ ਵਿਸ਼ੇਸ਼ਣ, ਜਿਵੇਂ ਅੰਗਰੇਜ਼ ਜਿਹੜੇ ਉਹਨਾਂ ਦੇ ਜ਼ਰ ਖਰੀਦ ਬਣ ਜਾਂਦੇ ਸੀ ਕੁੱਤੇ, ਰਾਜੇ ਮਹਾਰਾਜੇ, ਉਹਨਾਂ ਨੂੰ ਟਾਈਟਲ ਦਿੰਦੇ ਸੀ ਮਹਾਰਾਜਾ ਦੇ ਰਾਜ। ਕੋਈ ਹੋਰ ਉਹਦੇ ਨਾਲ ਜਦੋਂ ਕੋਈ ਹੋਰ ਉਹਨਾਂ ਦੀ ਖਿਦਮਤ ਕਰਦੇ ਸੀ ਤੇ ਇੱਕ ਖਿਤਾਬ ਉਹਨਾਂ ਨੂੰ ਹੋਰ ਲਾ ਦਿੰਦੇ ਸੀ। ਪਤਾ ਨਹੀਂ ਕਿੰਨੇ ਹੀ ਉਹਨਾਂ ਦੇ ਤੁਸੀਂ ਦੇਖੋ, ਤੇ ਉਹ ਵੀ ਖੁਸ਼ ਹੁੰਦੇ ਸੀ, ਆਪਣੇ ਨਾਂ ਨਾਲ ਲਿਖਦੇ ਸੀ ਕਿ ਸਾਨੂੰ ਲਾਟ ਸਾਹਿਬ ਨੇ ਹੁਣ ਜਿਹੜਾ ਆ ਖਿਤਾਬ ਦਿੱਤੇ ਨੇ। ਸੋ ਹੁਣ ਇਹ ਜਿਹੜੀ ਸਟੇਟਮੈਂਟ ਹੈ, ਅਦਰ ਦੈਨ ਕਿ ਭਾਈ ਜਿੱਥੇ ਪੰਗਾ ਪਿਆ ਹੋਇਆ ਉੱਥੇ ਤੁਸੀਂ ਨਾਲ ਕੀ ਉੱਥੇ ਆਪਣੀ ਫੌਜ ਭੇਜੋਗੇ ਭਾਰਤ ਨੂੰ ਡਿਫੈਂਡ ਕਰਨ ਲਈ? ਤੁਸੀਂ ਤਾਂ ਵਰਬਲੀ ਵੀ ਜਿਹੜਾ ਹੈ ਉਸ ਕਿਸਮ ਦੀ ਲਾਈਨ ਹੈ, ਪਰ ਉੱਥੇ ਉਹਨਾਂ ਨੇ ਇੰਡੀਆ ਨੂੰ ਇਹ ਕਿਹਾ ਕਿ ਜੀ ਸਾਡਾ ਲਾਈਕ ਮਾਈਂਡਡ ਪਾਰਟਨਰ ਹੈ ਇੰਡੀਅਨ ਓਸ਼ਨ 'ਚ, ਇਹ ਲੀਡਰ ਹੈ ਸਾਊਥ ਏਸ਼ੀਆ ਦਾ। ਜਿਵੇਂ ਹੁਣ ਭਾਰਤ ਆਪਣੇ ਆਪ ਨੂੰ ਕਹਿੰਦਾ ਅਸੀਂ ਵਿਸ਼ਵ ਗੁਰੂ, ਆਤਮ ਨਿਰਭਰ ਭਾਰਤ ਵੀ ਬਣੀ ਜਾਓ, ਕਾਹਦੇ ਗੁਰੂ ਹੋ ਤੁਸੀਂ ਬਈ? ਲੇਕਿਨ ਹੁਣ ਤੁਸੀਂ ਜੇ ਆਪਣੇ ਆਪ ਨੂੰ ਹੀ ਪਿੱਠ 'ਚ ਥਾਪੀ ਦੇਈ ਜਾਣੀ ਹੈ ਤੇ ਇਹ ਕਹੀ ਜਾਣਾ ਹੈ ਕਿ ਵੀ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਜੀਣ ਮਾਪੇ, ਉਹ ਤੁਸੀਂ ਕੁਝ ਕਰ ਨਹੀਂ ਸਕਦੇ। ਹੁਣ ਇਹੀ ਤੇ ਉਹਨਾਂ ਨੇ ਜੀ ਤੁਸੀਂ ਲੀਡਰ ਸਾਊਥ ਏਸ਼ੀਆ ਦੇ, ਇਹ ਡਰਾਈਵਿੰਗ ਫੋਰਸ ਆਫ ਦਾ ਕੁਆਡ। ਡਰਾਈਵਰ ਦੀ ਸੀਟ ਤੇ ਕੌਣ ਬੈਠਾ ਹੈ? ਵੀ ਜੇ ਡਰਾਈਵਿੰਗ ਫੋਰਸ ਹੀ ਹੁੰਦੇ ਤੇ ਤੁਸੀਂ ਆਕਸ ਕਿਉਂ ਬਣਾਇਆ? ਕੁਆਡ ਨੂੰ ਕਿਉਂ ਨਹੀਂ ਮਿਲਟਰੀ ਅਲਾਇੰਸ ਦੇ ਵਿੱਚ ਕਨਵਰਟ ਕੀਤਾ? ਔਰ ਇਸ ਸਾਰੇ ਤੋਂ ਬਾਅਦ ਹੁਣ ਜਦੋਂ ਅਮਰੀਕਾ ਨੇ ਤਾਂ ਆਪਣੇ ਵੱਲੋਂ ਕੀਤਾ, ਪਰ ਉਹ ਹੁੰਦਾ ਇਹ ਹੈ ਕਿ ਵੀ ਕਰ ਕੋਈ ਰਿਹਾ ਹੁੰਦਾ, ਚਪੇੜ ਕਿਸੇ ਨੂੰ ਵੱਜਦੀ ਹੈ। ਹੁਣ ਤੱਕ ਚਾਈਨਾ ਜਦੋਂ ਕੁਆਡ ਦੇ ਉੱਤੇ ਰਿਐਕਟ ਕਰਦਾ ਸੀ, ਉਹਨਾਂ ਨੇ ਅਮਰੀਕਾ ਨੂੰ ਤਾਂ ਸਿੱਧੇ ਸਿੱਧੇ ਹੱਥੀ ਲੈਂਦੇ ਸੀ ਪੂਰਾ, ਇੰਡੀਆ ਬਾਰੇ ਉਹ ਗੋਲ ਕਰ ਜਾਂਦੇ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਇੰਡੀਆ ਖੁੱਲ੍ਹ ਕੇ ਅਮਰੀਕਾ ਦੇ ਨਾਲ ਜਾਏ। ਉਹਨੂੰ ਉਹਨਾਂ ਕੋ ਥੋੜ੍ਹਾ ਜਿਹਾ ਦੇ ਦਿੰਦੇ ਸੀ, ਥੋੜ੍ਹੀ ਜਿਹੀ ਰਾਹਤ, ਕਿ ਵੀ ਡਾਇਰੈਕਟਲੀ ਇੰਡੀਆ ਦੇ ਉੱਤੇ ਓਵਰਆਲ ਕੁਆਡ ਨੂੰ ਉਹ ਲੈਂਦੇ ਸੀ। ਪਰ ਹੁਣ ਅੱਜ ਜਿਹੜੀ ਇਹ ਸਟੇਟਮੈਂਟ ਤੋਂ ਬਾਅਦ ਕਿ ਜੀ ਇਹ ਡਰਾਈਵਿੰਗ ਇੰਜਨ ਤੇ ਫਲਾਣਾ ਟਿਮਕਾ, China says Quad AUKUS are colleagues in US Indo-Pacific strategy. China initially dismissed Quad as sea foam but has recently stepped up its criticism of the grouping. ਚੀਨ ਨੇ ਵੀ ਕਿਹਾ ਸੀ ਕਿ ਵੀ ਇਹ ਤਾਂ ਸਮੁੰਦਰ ਦੀ ਝੱਗ ਵਾਂਗ ਹੈ, ਇਹਦਾ ਕੋਈ ਵਜੂਦ ਨਹੀਂ। ਪਰ ਹੁਣ ਅੱਜ ਉਹਨਾਂ ਨੇ ਕਲੀਕਸ, ਉਹ ਚੰਡਾਲ ਚੌਂਕੜੀ ਹੁੰਦਾ ਕਿ ਵੀ ਇਹ ਅਮਰੀਕਾ ਦੇ ਜ਼ਰ ਖਰੀਦ ਔਰ ਇਸ ਕਿਸਮ ਦੇ ਨੇ। और China has equated the India, US, Australia, Japan Quad grouping with AUKUS Defense Pact, calling both exclusive cliques part of the Biden administration's ill-intentional Indo-Pacific strategy. ਇਹ ਹਾਲਾਂਕਿ ਚਾਈਨੀਜ਼ ਅੰਡਰਸਟੇਟਮੈਂਟ ਦਿੰਦੇ ਨੇ, ਬਟ ਇਹ ਬੜੀ ਸਟਰੋਂਗ ਸਟੇਟਮੈਂਟ ਹੈ ਕਿ ਵੀ ਐਕਸਕਲੂਸਿਵ ਇਹ ਉਹਨਾਂ ਦੇ ਪੱਕੇ ਜਿਹੜੇ ਨੇ ਉਹ ਚੰਡਾਲ ਚੌਂਕੜੀ ਦਾ ਹਿੱਸਾ ਬਣੇ ਨੇ। ਔਰ ਇਹ ਇਲ ਇੰਟੈਂਸ਼ਨਡ ਹੈ ਕਿ ਜਿਹੜੀ ਨੀਅਤ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਜਾਂ ਅਮਰੀਕਾ ਦੀ, ਉਹ ਮਾੜੀ ਹੈ, ਜ਼ਾਹਰ ਹੈ ਸਾਊਥ ਚਾਈਨਾ ਸੀ, ਇੰਡੋ ਪੈਸੀਫਿਕ ਸਾਰਿਆਂ ਨੂੰ। ਦਾ ਕਮੈਂਟਸ ਫਰੋਮ ਦਾ ਬੀਜਿੰਗ ਦਿਸ ਵੀਕ, ਔਰ ਇਹ ਇੰਡੀਅਨ ਮੀਡੀਆ ਉਹਨੂੰ ਰਿਪੋਰਟ ਕਰ ਰਿਹਾ ਹਾਂਗਕਾਂਗ ਡੇਟਲਾਈਨ ਤੋਂ, ਕਮੈਂਟਸ ਫਰੋਮ ਬੀਜਿੰਗ ਦਿਸ ਵੀਕ ਆਰ ਦਾ ਫਸਟ ਟਾਈਮ that it has explicitly equated the Quad, whose members stress that it's not a military alliance, with the AUKUS Defense Pact and reflect recently stepped up criticism from Beijing targeting the four countries. कि पहली बार चारा ਨੂੰ equally target ਕੀਤਾ ਔਰ ਕੁਆਡ ਨੂੰ ਉਹਨਾਂ ਨੇ ਉਸ ਜਿਹੜਾ ਕੁਆਡ ਇਹਨੂੰ ਨਾਨ ਮਿਲਟਰੀ ਅਲਾਇੰਸ ਕਹਿੰਦੇ ਨੇ, ਉਹਨੂੰ ਚਾਈਨਾ ਨੇ AUKUS ਜਿਹੜਾ ਕਿ ਮਿਲਟਰੀ ਅਲਾਇੰਸ ਹੈ ਉਹਦੇ ਨਾਲ ਇਕੁਏਟ ਕੀਤਾ। ਔਰ ਇਹ ਇਸ ਤੋਂ ਪਹਿਲਾਂ ਔਰ ਇਕੱਲਾ ਇਹੀ ਨਹੀਂ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਨਾਲ ਦੀ ਨਾਲ ਇੰਡੀਅਨ ਫੋਰਨ ਮਿਨਿਸਟਰ ਨੂੰ ਵੀ ਕ੍ਰਿਟਿਸਾਈਜ਼ ਕੀਤਾ ਔਰ ਉਹਨਾਂ ਦਾ ਕਹਿਣਾ ਵਾਟ ਦਾ US ਸੇਜ਼ ਇਨ ਇਟਸ ਇੰਡੋ ਪੈਸੀਫਿਕ ਸਟ੍ਰੈਟਜੀ ਇਜ਼ ਡਿਫਰੈਂਟ ਫਰਮ ਵਾਟ ਇਜ਼ ਐਕਚੁਅਲੀ ਡੂਇੰਗ। ਕਿ ਕਹਿਣ ਨੂੰ ਇਹ ਕਹਿ ਰਹੇ ਨੇ ਜੀ ਅਸੀਂ ਟੈਕਨੋਲੋਜੀ, ਕੋਵਿਡ, ਹਿਊਮੈਨੀਟੇਰੀਅਨ ਕਾਜ਼, ਪਰ ਉਹਨਾਂ ਨੇ ਕਿਹਾ ਵੀ ਕਹਿ ਕੁਛ ਰਹੇ ਨੇ, ਕਰ ਕੁਛ ਹੋ ਰਹੇ ਨੇ। ਦਾ US ਕਲੇਮਸ ਟੂ ਹੈਵ ਐਡਵਾਂਸ ਫਰੀडम ਐਂਡ ਓਪਨਨੈਸ ਇਨ ਦਾ ਰੀਜਨ, ਕਿ ਜੀ ਅਸੀਂ ਤਾਂ ਫਰੀडम ਔਰ ਓਪਨਨੈਸ ਰੀਜਨ, ਬਟ ਇਜ਼ ਇਨ ਫੈਕਟ ਫਾਰਮਿੰਗ ਐਨ ਐਕਸਕਲੂਸਿਵ ਕਲੀਕ ਥਰੂ AUKUS ਐਂਡ ਕੁਆਡ। ਇਹ ਉਹਨਾਂ ਦੀ ਫੋਰਨ ਮਿਨਿਸਟਰੀ ਦੇ, ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਮਿਸਟਰ ਵੈਂਗ ਵੈਨਬਿਨ ਨੇ ਕਿਹਾ ਕਿ ਭਾਈ ਇਹ ਜਿਹੜਾ ਔਰ ਇਹਦਾ ਨਤੀਜੇ ਕੀ ਹੋਣਗੇ, ਉਹਨਾਂ ਨੇ ਵਾਰਨ ਕੀਤਾ ਇਟ ਐਸਰਟਸ ਟੂ ਸਟਰੈਂਥਨ ਰੀਜਨਲ ਸਿਕਿਉਰਿਟੀ ਬਟ ਇਜ਼ ਜਨਰੇਟਿੰਗ ਗ੍ਰੇਵ ਨਿਊਕਲੀਅਰ ਪ੍ਰੋਲੀਫਰੇਸ਼ਨ ਰਿਸਕ। ਜੋ ਅਮਰੀਕਨ ਔਰ ਇਹ ਚੰਡਾਲ ਚੌਂਕੜੀ ਕੁਆਡ ਦੀ ਨੀਤੀ ਹੈ, ਇਹ ਇਸ ਖਿੱਤੇ ਦੇ ਵਿੱਚ ਨਿਊਕਲੀਅਰ ਪ੍ਰੋਲੀਫਰੇਸ਼ਨ, ਨਿਊਕਲੀਅਰ ਹਥਿਆਰਾਂ ਦੇ ਫੈਲਾਅ ਨੂੰ ਪ੍ਰੋਤਸਾਹਨ ਐਨਕਰੇਜ ਕਰਨ ਦੀ ਗੱਲ ਹੈ। ਦੈਟ ਵੁੱਡ ਅੰਡਰਮਾਈਨ ਰੀਜਨਲ ਪੀਸ ਐਂਡ ਸਟੇਬਿਲਿਟੀ। ਇਸ ਖੇਤਰ ਦੀ
ਦੇ ਵਿਚਲੇ ਅਮਨ ਔਰ ਸਥਿਰਤਾ ਉਹਨਾਂ ਦੋਨਾਂ ਦੇ ਲਈ ਇਹ ਚੈਲੰਜ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਇਹੀ ਕੋਲਡ ਵਾਰ ਮੈਂਟੈਲਿਟੀ ਜਿਹੜੀ ਸੀ ਉਹਨੂੰ ਇੱਥੇ ਲਿਆ ਕੇ ਇਹਨਾਂ ਨੇ ਬਿਠਾ ਦਿੱਤਾ ਹੈ ਔਰ ਇਹ ਕੋਈ ਨਵਾਂ ਨਹੀਂ ਹੈ, ਇਹ ਤਾਂ ਇਹਨਾਂ ਦੀ ਹਿੱਸਾ ਹੀ ਹੈ ਸਟ੍ਰੈਟਜੀ ਦਾ। ਪਰ ਇਸ ਖਿੱਤੇ ਦੇ ਵਿੱਚ ਜਿਹੜਾ ਇਹ ਨਿਊਕਲੀਅਰ ਪ੍ਰੋਲੀਫਰੇਸ਼ਨ ਨੂੰ ਵੀ ਵਧਾਏਗਾ ਔਰ ਅਨਸਟੇਬਲ ਕਰੇਗਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹਨੂੰ ਕਹਿੰਦੇ ਨੇ ਬੈਠਿਆਂ ਸੁੱਤਿਆਂ ਮੁਸੀਬਤ ਨੂੰ ਆਵਾਜ਼ਾਂ ਮਾਰਨੀਆਂ। ਇੰਡੀਆ ਦੇ ਲਈ ਕੋਈ ਜ਼ਰੂਰੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਖੁੱਲ੍ਹ ਕੇ ਜਿਹੜਾ ਇਹ ਸਾਰੇ ਦੇ ਵਿੱਚ ਵੜਦਾ ਔਰ ਐਂਟਾਈ ਚਾਈਨਾ ਜਿਹੜਾ ਉਹ ਲਾਈਨ ਲੈਂਦਾ। ਹੁਣ ਤਾਂ ਫਿਰ ਇਹੀ ਹੈ ਕਿ ਭਾਈ ਕੀ ਉਹਨੂੰ ਕਹਿੰਦੇ ਨੇ ਵੀ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਕਿ ਤੁਸੀਂ ਜਾਂ ਸਲਾਮ ਕਰੋ ਜਾਂ ਜਵਾਬ ਵੀ ਕਰੋ, ਇੱਕੋ ਵੇਲੇ ਦੋਨੋਂ ਕਰਕੇ ਫਿਰ ਹੁੰਦਾ ਵੀ ਜੜ ਚੋਂ ਹੀ ਕੱਟਿਆ ਜਾਂਦਾ। ਸੋ ਭਾਰਤ ਦਾ ਇਹੀ ਹਸ਼ਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸੋ ਡਾਕਟਰ ਸਾਹਿਬ ਮੈਂ ਅਗਲੇ ਇਸ਼ੂ ਤੇ ਚੱਲਦੀ ਹਾਂ। ਸੋ ਕੈਨੇਡਾ ਦੀ ਹਿੰਦੂਤਵੀ ਬ੍ਰੇਕ ਲੈਣੀ। ਓਕੇ ਵਿਊਅਰਸ ਆਪਾਂ ਮਿਲਾਂਗੇ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਕੈਨੇਡਾ ਦੀ ਹਿੰਦੂਤਵੀ ਜਮਾਤ ਕੈਨੇਡਾ ਇੰਡੀਆ ਫੋਰਮ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਤੰਜ਼ ਕਰਦਿਆਂ ਕਿਹਾ ਹੈ ਕਿ ਉਹ ਮੋਦੀ ਤੋਂ ਸਬਕ ਸਿੱਖ ਸਕਦੇ ਹਨ ਕਿ ਪ੍ਰੋਟੈਸਟ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ। ਕੈਨੇਡਾ ਵਿਚਲੇ ਫਰੀडम ਮਾਰਚ ਨੂੰ ਲੈ ਕੇ ਹਿੰਦੂਤਵੀਆਂ ਵੱਲੋਂ ਇਹ ਤਾਨਾ ਮਾਰਿਆ ਗਿਆ ਹੈ। ਸੋ ਯਾਦ ਰਹੇ ਟਰੂਡੋ ਨੇ ਕਿਸਾਨ ਮੋਰਚੇ ਦੌਰਾਨ ਮੋਦੀ ਨੂੰ ਚਿੱਠੀ ਲਿਖੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹੜਾ ਮਕਾਰ ਔਰ ਕਮੀਨਾ ਇਨਸਾਨ ਹੁੰਦਾ ਹੈ ਉਹ ਤਾਨੇਬਾਜ਼ੀ ਜਾਂ ਤਨਜ਼ ਦੇ ਵਿੱਚ ਯਕੀਨ ਰੱਖਦਾ ਹੈ ਜਾਂ ਕਿਸੇ ਦੇ ਕਮਜ਼ੋਰ ਪਲ ਵੇਲੇ ਬਜਾਏ ਉਸ ਦੀ ਮਦਦ ਕਰਨ ਦੇ ਨਾਲ ਖਲੋਣ ਦੇ ਉਹਨੂੰ ਡੀਰੇਲ ਕਰਦਾ ਹੈ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਹਿੰਦੂਤਵੀਆਂ ਨੂੰ ਇਹ ਜਿਹੜੀ ਫਾਰਮਰਸ ਐਜੀਟੇਸ਼ਨ ਦੇ ਵੇਲੇ ਥੁੱਕਿਆ ਚੱਟਣਾ ਪਿਆ ਹੈ, ਮੋਦੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ 2021 ਨੂੰ ਦੋ ਹੱਥ ਜੋੜ ਕੇ ਖਲੋ ਕੇ ਮਾਫੀ ਮੰਗਦਾ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਂਦਾ ਹੈ। ਇਹ ਹਾਰ ਇਹਨਾਂ ਨੂੰ ਪਚ ਨਹੀਂ ਰਹੀ ਔਰ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਵੀ ਜੋ ਇਹਨਾਂ ਨੇ ਖਲਾਰਾ ਪਾਇਆ ਔਰ ਖਾਸ ਤੌਰ ਤੇ ਦੀਪ ਸਿੱਧੂ ਦੀ ਕੰਸਪੀਰੇਸੀ, ਉਸ ਦੇ ਕੋਲਡ ਬਲੱਡਡ ਮਰਡਰ ਦੀ, ਇਹ ਉਸ ਸਾਰੇ ਦਾ ਹਿੱਸਾ ਹੈ ਕਿ ਉਹਨਾਂ ਨੇ ਇੱਕ ਪਾਸੇ ਪੰਜਾਬ ਨੂੰ ਸਟ੍ਰੈਂਗੂਲੇਟ ਕਰ ਰਹੇ ਨੇ ਔਰ ਇਸ ਫਾਰਮਰ ਐਜੀਟੇਸ਼ਨ ਵੇਲੇ ਡਾਇਸਪੋਰਾ ਸਿੱਖਾਂ ਦੀ ਬਹੁਤ ਵੱਡੀ ਭੂਮਿਕਾ ਸੀ, ਬਹੁਤ ਵੱਡਾ ਰੋਲ ਸੀ। ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਉੱਥੇ ਫਾਈਨੈਂਸ਼ੀਅਲ ਔਰ ਹਰ ਤਰੀਕੇ ਦੀ ਮਦਦ ਕੀਤੀ, ਉਹਨਾਂ ਨੇ ਆਪਣਾ ਪੋਲੀਟੀਕਲ ਮਸਲ ਵੀ ਦਿਖਾਇਆ। ਕੈਨੇਡਾ ਹੋਏ, ਅਮਰੀਕਾ ਹੋਏ, ਯੂਕੇ ਹੋਏ। ਔਰ ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ ਜਸਟਿਨ ਟਰੂਡੋ ਨੇ ਵੀ ਐਨ ਉਸੇ ਹੀ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 2020 'ਚ ਤੇ ਜਦੋਂ ਕਿ ਸ਼ੰਭੂ ਤੋਂ ਸਿੰਘੂ ਤੱਕ ਜਾਂਦਿਆਂ ਹਰਿਆਣੇ ਦੇ ਵਿੱਚ ਜਿਵੇਂ ਬੈਰੀਕੇਡ ਔਰ ਜੋ ਜ਼ੁਲਮ ਕੀਤੇ ਗਏ ਸੀ ਉਸ ਨੂੰ ਆਧਾਰ ਬਣਾ ਕੇ ਜਸਟਿਨ ਟਰੂਡੋ ਨੇ ਮੋਦੀ ਨੂੰ ਕਿਹਾ ਸੀ ਕਿ ਇਹ ਠੀਕ ਨਹੀਂ ਹੈ, ਪੀਸਫੁਲ ਪ੍ਰੋਟੈਸਟਰਸ ਨੂੰ ਹੱਕ ਹੈ ਔਰ ਇਹਨੂੰ ਠੀਕ ਢੰਗ ਨਾਲ ਹੈਂਡਲ ਕਰੋ। ਹੁਣ ਜ਼ਾਹਰ ਹੈ ਕਿ ਵੀ ਇਸ ਤੋਂ ਬਿਯੋਂਡ ਔਰ ਉਹ ਸਾਰਾ USA ਕਾਕਸ ਨੇ ਵੀ ਕਿਹਾ, UK ਵਾਲਿਆਂ ਨੇ ਵੀ ਕਿਹਾ, MPs ਨੇ।
ਹੁਣ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਇਸ ਵੇਲੇ ਇੱਕ ਸ਼ੁਰੂ ਤਾਂ ਇਹ ਇਸ ਤੋਂ ਹੋਇਆ ਕਿ ਜੀ ਪਾਬੰਦੀਆਂ ਲੱਗੀਆਂ ਨੇ, ਜਿਨ੍ਹਾਂ ਨੇ ਟਰੱਕਰਸ ਨੇ ਖਾਸ ਤੌਰ ਤੇ ਅਮਰੀਕਾ 'ਚ ਆਉਣਾ ਹੈ, ਇੱਥੋਂ ਵਾਪਸ ਜਾਣਾ ਹੈ, ਵੈਕਸੀਨੇਟਡ ਹੋਣੇ ਚਾਹੀਦੇ ਨੇ। ਔਰ ਫਰੀडम ਕਨਵਾਏ 2022 ਦੇ ਥੱਲੇ ਫਿਰ ਉਹ ਜਿਹੜੇ ਰਾਈਟ ਵਿੰਗਰ ਕੰਜ਼ਰਵੇਟਿਵ ਪਾਰਟੀ ਦੇ ਔਰ ਦੂਜੇ ਟੋਰੀ ਸਾਰੇ ਸ਼ਾਮਲ ਹੁੰਦੇ ਚਲੇ ਗਏ, ਆਟਵਾ ਤੱਕ ਪਹੁੰਚ ਗਏ, ਇਧਰ ਬਾਰਡਰ 5 ਥਾਂ ਤੋਂ ਬਲੌਕ ਕਰਤਾ, ਨੁਕਸਾਨ ਹੋਣ ਲੱਗ ਗਏ। ਸੋ ਜ਼ਾਹਰ ਹੈ ਇੱਥੋਂ ਬਾਰਡਰ ਤਾਂ ਖਾਲੀ ਕਰਾਇਆ, ਪਰ ਹੁਣ ਆਟਵਾ ਔਰ ਦੂਸਰੇ ਉਹਨੂੰ ਲੈ ਕੇ ਜਸਟਿਨ ਟਰੂਡੋ ਨੇ ਐਮਰਜੈਂਸੀ ਪਾਵਰਸ ਜਿਹੜੀਆਂ ਉਹਨਾਂ ਦੇ ਕਨਸਟੀਟਿਊਸ਼ਨਸ ਨੇ ਉਹ ਲੈ ਲਈਆਂ। ਹਾਲਾਂਕਿ ਉਹਨਾਂ ਦੇ ਪੁਲਿਸ ਚੀਫ ਨੇ ਵੀ ਰਿਜ਼ਾਈਨ ਕੀਤਾ ਔਰ ਉਹ ਅਜੇ ਤੱਕ ਕੋਈ ਮੌਤ ਨਹੀਂ ਹੋਈ ਹੈ ਕਿ ਵੀ ਉੱਥੇ ਉਹਨਾਂ ਨੇ ਕ੍ਰੈਕ ਡਾਊਨ ਕਰਕੇ ਕੋਈ ਮਾਰ ਦਿੱਤਾ ਹੋਏ। ਲੇਕਿਨ ਇਸ ਮੌਕੇ ਦੇ ਉੱਤੇ ਜਦੋਂ ਕਿ ਹਰ ਕੈਨੇਡੀਅਨ ਜਿਹੜਾ ਵੈਲਵਿਸ਼ਰ ਹੈ ਕੈਨੇਡਾ ਦਾ, ਉਹ ਸਮਝਦਾ ਹੈ ਕਿ ਜਸਟਿਨ ਟਰੂਡੋ ਔਰ ਵੈਕਸੀਨੇਸ਼ਨ ਦੇ ਨਾਲ ਇਹ ਗੱਲ ਕੱਲੀ ਜੁੜੀ ਹੋਈ ਨਹੀਂ ਹੈ, ਇਹਦੇ 'ਚ ਮਨਸ਼ਾ ਹੋਰ ਹੈ, ਪਤਾ ਹੈ ਉਸ ਦੇ ਬਿਹਾਈਂਡ ਕੌਣ ਨੇ। ਔਰ ਇਸ ਮੁੱਦੇ ਦੇ ਚੱਲਦੇ ਆ ਹੁਣ ਜਦੋਂ ਅਸੀਂ ਘਟੀਆ ਲੋਕਾਂ ਦੀ ਜਾਂ ਮਕਾਰਾਂ ਦੀ ਗੱਲ ਕਰਦੇ ਹਾਂ, ਕੋਈ ਇਹਨਾਂ ਨੇ ਜਿਹੜਾ ਕੈਨੇਡਾ ਇੰਡੀਆ ਫੋਰਮ ਬਣਾਇਆ ਹੋਇਆ ਕੈਨੇਡਾ ਦੇ ਵਿੱਚ, ਉਹਨਾਂ ਨੇ ਐਨ ਇਸ ਮੌਕੇ ਤੇ ਜਦੋਂ ਕਿ ਬਜਾਏ ਕਿ ਉਹ ਆਪਣੇ ਇਹ ਸਾਰੇ ਕ੍ਰਾਈਸਿਸ ਲਈ ਕੋਈ ਕ੍ਰੀਏਟਿਵ ਸੁਝਾਅ ਦਿੰਦੇ, ਉਹਨਾਂ ਨੇ ਤਨਜ਼ ਕੱਸੀ ਹੈ ਔਰ ਟਰੂਡੋ ਨੂੰ ਉਹਨਾਂ ਨੇ ਕਿਹਾ ਫੋਲੋ PM ਮੋਦੀਜ਼ ਐਗਜ਼ਾਮਪਲ ਆਫ ਹੈਂਡਲਿੰਗ ਫਾਰਮਰਸ, ਕਿ ਦੇਖੋ ਉਹਨੇ ਕਿਵੇਂ ਫਾਰਮਰਸ ਨੂੰ ਹੈਂਡਲ ਕੀਤਾ ਤੇ ਉਹਦੇ ਤੋਂ ਫੋਲੋ ਕਰੋ। ਉਹ ਭਾਈ ਉਹ ਤਾਂ ਹੱਥ ਜੋੜ ਕੇ ਖਲੋ ਕੇ ਮਾਫੀ ਵੀ ਮੰਗ ਰਿਹਾ ਤੇ ਹੈਂਡਲ ਉਹਨੇ ਕੀ ਕੀਤਾ, ਜਿਹੜੇ 750 ਸ਼ਹੀਦੀਆਂ ਨੇ ਕਿਸਾਨਾਂ ਦੀਆਂ, ਘੱਟੋ ਘੱਟ ਜਸਟਿਨ ਟਰੂਡੋ ਦੇ ਸਿਰ ਦੇ ਉੱਤੇ ਕਿਸੇ ਇੱਕ ਦਾ ਵੀ ਬਲੱਡ ਤਾਂ ਨਹੀਂ ਹੈ ਵੀ ਉਹ ਮਰਿਆ। ਤੁਹਾਡੇ ਤਾਂ ਮੋਦੀ ਦੇ ਸਿਰ ਤੇ 750 ਕਿਸਾਨਾਂ ਦਾ ਖੂਨ ਹੈ ਜਿਹੜਾ ਉਹਨੇ ਕੀਤਾ। ਔਰ ਉਹਨੇ ਉਹ ਇਸ਼ੂ ਹੀ ਐਸਾ ਸੀ, ਕਾਨੂੰਨ ਖੁਦ ਹੀ ਉਹਨਾਂ ਨੇ ਬਣਾਏ ਸੀ ਲੁੱਟਣ ਦੇ ਲਈ, ਅੰਬਾਨੀ ਅਡਾਨੀ ਨੂੰ ਵਾਪਸ ਲੈਣਾ ਉਹਨਾਂ ਨੂੰ ਪਿਆ ਕਿਉਂਕਿ ਸਿੱਕੋਂ ਖਲੋ ਰਹੀ ਸੀ। ਔਰ ਉਹ ਕਹਿੰਦੇ ਨੇ ਜੀ ਕਾਨੂੰਨ ਤੋਂ ਅੱਛੇ ਥੇ, ਰਾਸ਼ਟਰ ਕੇ ਹਿੱਤ ਮੇਂ ਹਮਨੇ, ਰਾਸ਼ਟਰ ਦਾ ਹਿੱਤ ਕੀ ਸੀ, ਜ਼ਾਹਰ ਹੈ ਸਟਰਗਲ ਖਾਲਿਸਤਾਨ ਦੀ ਜਿਹੜੀ ਹੈ ਰੈਫਰੈਂਡਮ 2020 ਕੈਂਪੇਨ ਨੇ ਜ਼ੋਰ ਫੜਿਆ ਔਰ ਦੁਨੀਆ ਭਰ ਦੇ ਵਿੱਚ ਆਵਾਜ਼ ਖਾਲਿਸਤਾਨ ਦੀ ਉੱਠੀ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਉੱਥੇ ਹੀ ਨਹੀਂ ਵੀ ਇਹ ਮਕਾਰ ਔਰ ਕਮੀਨੇ ਹਿੰਦੂ ਤਵੀ ਨੇ, ਇਹਨਾਂ ਮੁਲਕਾਂ ਦੇ ਵਿੱਚ ਵੀ ਇਹਨਾਂ ਦਾ ਇਹੀ ਵਰਤਾਰ ਹੈ। ਔਰ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਗੁਰਬਾਣੀ ਵਿਚਾਰ ਡਿਸਕਸ ਕਰਦੇ ਹਾਂ, ਰੂਹਾਨੀਅਤ ਦਾ ਮੈਸੇਜ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੈ ਕੈ ਹੱਥ ਦਾਨ, ਭਾਵੇਂ ਦੇ ਨਾ ਦੇਈ ਸੋਏ, ਕੀਤੇ ਕੈ ਕਹਿਆ ਕਿਆ ਹੋਏ, ਆਪੇ ਸੱਚ ਭਾਵੇ ਤਿਸ ਸੱਚ, ਅੰਧਾ ਕੱਚ ਕੱਚ ਨਿਕੱਚ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ, ਇਸ ਦੇ ਵਿੱਚ ਸਾਰੇ ਸ਼ਬਦ ਦਾ ਭਾਵ ਕਿ ਜਦੋਂ ਤੁਸੀਂ ਰੂਹਾਨੀ ਰਸਤੇ ਤੇ ਤੁਰਦੇ ਹੋ, ਸੱਚ ਦਾ ਪੱਲਾ ਫੜ ਕੇ ਆਪਣਾ ਆਪ ਉਸ ਗੁਰੂ ਦੇ ਰੱਬ ਦੇ ਹਵਾਲੇ ਕਰਕੇ, ਜਿਸ ਰੱਬ ਨੇ ਇਹ ਸਾਰੀ ਕ੍ਰੀਏਸ਼ਨ ਕੀਤੀ, ਕੀਤਾ ਕਹਾ ਕਰੇ ਮਨ ਮਾਨ, ਕਿ ਵੀ ਉਸ ਵਾਹਿਗੁਰੂ ਨੇ ਜਿਹਨੇ ਇਹ ਸਾਰੀ ਕਾਇਨਾਤ ਪੈਦਾ ਕੀਤੀ ਹੈ, ਇਸ ਦਾ ਤੁਸੀਂ ਆਪਣੇ ਮਨ ਦੇ ਅੰਦਰ ਕਿਉਂ ਨਹੀਂ ਇਹ ਮਹਿਸੂਸ ਕਰਦੇ ਕਿ ਉਸ ਕਰਤੇ ਦੀ ਕ੍ਰੀਏਸ਼ਨ ਹੈ ਔਰ ਜੋ ਉਸਨੇ ਦਿੱਤਾ ਹੈ ਇਹ ਉਸ ਦੀਆਂ ਦਾਤਾਂ ਨੇ, ਇਹ ਉਸ ਦੀਆਂ ਗਿਫਟਸ ਨੇ। ਦੇਵਨ ਹਾਰੇ ਕੈ ਹੱਥ ਦਾਨ, ਉਹ ਚਾਹੇ ਤਾਂ ਦਿੱਤਾ ਵੀ ਵਾਪਸ ਲੈ ਲੇ, ਚਾਹੇ ਤਾਂ ਉਸ ਤੋਂ ਦੁੱਗਣਾ ਦੇ ਦੇ। ਜਿਵੇਂ ਉਹਨੂੰ ਅਸੀਂ ਪੜ੍ਹਦੇ ਹਾਂ ਕਿ ਭਾਈ ਉਸ ਦੇ ਅੱਗੇ ਸਭ ਕੁਝ ਹੈ, ਜੇ ਉਹ ਚਾਹੇ ਤਾਂ ਜੋ ਉਹਨੇ ਦਿੱਤਾ ਉਹ ਲੈ ਲੈਂਦਾ, ਤੇ ਜਦੋਂ ਉਹ ਚਾਹੁੰਦਾ ਤੇ ਉਸ ਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆ, ਭਾਵੇਂ ਦੇ ਨਾ ਦੇਈ ਸੋਏ, ਕੀਤਾ ਕਹਿ ਕਹੀਆ ਕਿਆ ਹੋਏ। ਤੇ ਉਸ ਦੇ ਕਰਨ ਦੇ ਨਾਲ ਹੀ ਸਭ ਕੁਝ ਹੁੰਦਾ ਹੈ, ਸਾਡੇ ਕਹਿਣ ਨਾਲ ਕੀ ਬਦਲ ਸਕਦਾ। ਆਪੇ ਸੱਚ ਭਾਵੇਂ ਤਿਸ ਸੱਚ, ਉਹ ਰੱਬ ਟਰੂਥ ਹੈ, ਅਲਟੀਮੇਟ ਟਰੂਥ ਹੈ, ਤੇ ਉਹਨੂੰ ਉਹੀ ਚੰਗੇ ਲੱਗਦੇ ਨੇ ਜਿਹੜੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੇ, ਜਿਹੜੇ ਸੱਚ ਨੂੰ ਪਰਨਾਏ ਹੋਏ ਨੇ। ਅੰਧਾ ਕੱਚਾ ਕੱਚ ਨਿਕੱਚ, ਕਿ ਜਿਹੜੇ ਰੂਹਾਨੀ ਤੌਰ ਤੇ ਅੰਨੇ ਨੇ। ਜਦੋਂ ਅੰਨਾ ਕਿਹਾ ਜਾਂਦਾ ਹੈ, ਇਹ ਫਿਜ਼ੀਕਲ ਬਲਾਈਂਡਨੈਸ ਨਹੀਂ ਹੈ, ਇਹ ਅੰਦਰੋਂ ਜਦੋਂ ਤੁਸੀਂ ਮਨ ਦੇ ਆਖੇ ਲੱਗਦੇ ਹੋ ਤਾਂ ਤੁਸੀਂ ਅੰਨੇ ਹੀ ਹੁੰਦੇ ਹੋ, ਔਰ ਉਸ ਅੰਨੇਪਨ 'ਚ ਤੁਸੀਂ ਫਿਰ ਗੁਨਾਹ ਕਰਦੇ ਹੋ। ਔਰ ਇਹ ਜਿਹੜਾ ਦੂਸਰਾ ਉਹਦੇ 'ਚ ਵੀ ਤੁਸੀਂ ਕੱਚੇ ਹੁੰਦੇ ਹੋ। ਕੱਚੇ ਤੇ ਪੱਕੇ ਦਾ ਇਹੀ ਫਰਕ ਹੈ। ਪੱਕਾ ਉਹ ਹੈ ਜਿਹਨੇ ਰੱਬ ਦਾ ਪੱਲਾ ਫੜ ਲਿਆ ਤੇ ਰੂਹਾਨੀ ਸਫ਼ਰ ਤੇ ਤੁਰ ਪਿਆ। ਕੱਚਾ ਉਹੀ ਹੈ ਜਿਹੜਾ ਮਨ ਦੇ ਮਗਰ ਲੱਗਾ ਔਰ ਮਨਾਈਆਂ ਕਰਦਾ, ਔਰ ਉਹ ਇੱਕ ਘਟੀਆਪਨ ਔਰ ਉਸ ਸਾਰੀ ਉਸ ਦੀ ਜ਼ਿੰਦਗੀ ਜਿਹਨੂੰ ਕਰਤੂਤ ਪਸ਼ੂ ਕੀ ਮਾਨਸ ਜਾਤ
ਲੋਕ ਪਚਾਰਾ ਕਰੇ ਦਿਨ ਰਾਤ, ਉਸ ਕੈਟਾਗਰੀ ਚ ਆਉਂਦਾ ਹੈ। ਜਾਂ ਕੇ ਰੁੱਖ ਬਿਰਖ ਆ ਰਾਓ। ਹੁਣ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਦੇਖੋ ਕਿਵੇਂ ਉਸ ਨਿਰੰਕਾਰ ਨੇ ਚਾਰ ਚਫੇਰੇ ਵੈਜੀਟੇਸ਼ਨ ਪੈਦਾ ਕੀਤੀ ਹੈ, ਦਰਖਤ ਪੈਦਾ ਕੀਤੇ ਨੇ, ਪਲਾਂਟ ਪੈਦਾ ਕੀਤੇ ਨੇ, ਜਿਨ੍ਹਾਂ ਨੇ ਚਾਰ ਚਫੇਰੇ ਹਰਿਆਵਲ ਲਿਆਂਦੀ ਹੋਈ ਹੈ। ਜਿਹੀ ਧਾਤ ਤਿਹਾ ਤਿੰਨ ਨਾਉ। ਹੁਣ ਇਹ ਇਨਸਾਨ ਨੂੰ ਸਮਝਾ ਰਹੇ ਨੇ, ਔਰ ਇਹੀ ਸਮਝਾਉਣ ਦੀ ਗੱਲ ਜਦੋਂ ਅਸੀਂ ਆਪੇ ਬੀਜ ਜਿਹੜਾ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਕਿਉਂਕਿ ਹੁਣ ਇੱਕ ਗੱਲ ਤਾਂ ਸਾਨੂੰ ਨਜ਼ਰ ਆਉਂਦੀ ਹੈ ਨਾ ਕਿ ਭਾਈ ਅਸੀਂ ਜੋ ਬੀਜਦੇ ਹਾਂ ਉਹ ਵੱਢਦੇ ਹਾਂ ਜੀ। ਪਲਾਂਟਸ ਦੇ ਨਾਲ ਜੋੜ ਕੇ ਇਹੀ ਗੱਲ ਬਾਬਾ ਫਰੀਦ ਜੀ ਨੇ ਵੀ ਯਾਦ ਦਹਾਨੀ ਕਰਵਾਈ ਸੀ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕੇ ਵੀ ਜੇ ਤੁਸੀਂ ਦਾਖਾਂ ਲੱਭਦੇ ਹੋ ਬੀਜ ਕੇ ਕਿੱਕਰ, ਤੇ ਇਹ ਤਾਂ ਨੇਚਰ ਦੇ ਕਾਨੂੰਨ ਦੇ ਖਿਲਾਫ ਹੈ। ਤੁਸੀਂ ਉਨ ਕੱਤੀ ਹੈ ਤੇ ਰੇਸ਼ਮ ਲੱਭੋ, ਇਹ ਨਹੀਂ ਹੋਏਗਾ। ਇਹੀ ਗੱਲ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਧਰ ਦੇਖੋ ਕਿ ਜਿਹੜੇ ਰੁੱਖ ਬਿਰਖ ਨੇ ਪੈਦਾ ਕੀਤੇ ਨੇ, ਜਿਹੀ ਧਾਤ ਤਿਹਾ ਤਿੰਨ ਨਾਉ, ਕਿ ਇਹ ਜਿਹੜੀ ਕ੍ਰੀਏਸ਼ਨ ਹੈ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਨਾਂ ਦਿੱਤੇ ਜਾਂਦੇ ਨੇ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਹੁਣ ਇਹ ਜਦੋਂ ਫੁੱਲ ਔਰ ਫਲ ਜੋ ਤੁਸੀਂ ਬੀਜਿਆ ਹੋਇਆ ਉਸ ਕਿਸਮ ਦੇ ਹੀ ਫੁੱਲ ਖਿੜਦੇ ਨੇ, ਉਸ ਕਿਸਮ ਦਾ ਹੀ ਫਲ ਨਿਕਲਦਾ ਹੈ। ਔਰ ਇਹ ਆਪ ਜੋ ਅਸੀਂ ਕਰਾਂਗੇ ਉਹੀ ਅਸੀਂ ਜਿਵੇਂ ਜਿਹੜਾ ਪੌਦਾ ਜਿਸ ਕਿਸਮ ਦਾ ਅਸੀਂ ਲਾਇਆ ਉਹ ਜਿਹਾ ਹੀ ਫੁੱਲ ਹੋਇਆ, ਉਹ ਜਿਹਾ ਹੀ ਫਲ ਹੋਇਆ, ਇਵੇਂ ਹੀ ਆਪ ਬੀਜ ਆਪੇ ਹੀ ਖਾਏ। ਕਿ ਭਾਈ ਅਸੀਂ ਜੋ ਕਰਾਂਗੇ ਉਹੀ ਸਾਨੂੰ ਮਿਲੇਗਾ। ਕੱਚੀ ਕੰਧ ਕੱਚਾ ਵਿਜਰਾਜ, ਮਤ ਅਲੂਣੀ ਫਿੱਕਾ ਸਾਧ। ਹੁਣ ਹਿਊਮਨ ਬਾਡੀ ਦੇ ਵਿੱਚ ਕਿਵੇਂ ਹੈ, ਜੇ ਅਸੀਂ ਝੂਠ ਦੇ ਉੱਤੇ ਆਪਣੀ ਜ਼ਿੰਦਗੀ ਮਬਨੀ ਕਰਾਂਗੇ ਤੇ ਇਵੇਂ ਹੀ ਹੈ ਕਿ ਕੱਚੀ ਕੰਧ ਦੇ ਉੱਤੇ ਇੱਕ ਖੜਾ ਕੀਤਾ ਗਿਆ ਇੱਕ ਰਾਜ ਮਿਸਤਰੀ। ਉਹ ਰਾਜ ਮਿਸਤਰੀ ਜਿਹੜੇ ਘਰ ਬਣਾਉਂਦੇ ਨੇ, ਜ਼ਾਹਰ ਹੈ ਉਹ ਜੇ ਪੱਕਾ ਸੀਮੈਂਟ ਗਾਰਾ ਤੇ ਉਹ ਪੱਕੀ ਕੰਧ ਹੋਏਗੀ। ਤੇ ਮਨ ਸਾਡਾ ਉਹ ਕਾਰੀਗਰ ਹੈ, ਜੇ ਉਹਨੇ ਉਸ ਕੱਚੀ ਜ਼ਿੰਦਗੀ ਨੂੰ ਜਿਉਣਾ ਹੈ, ਝੂਠ ਦੀ ਜ਼ਿੰਦਗੀ ਨੂੰ ਜੀਣਾ ਹੈ, ਤੇ ਫਿਰ ਜਿਹੜੀ ਅੰਦਰ ਕੰਧ ਖੜੀ ਹੈ ਉਹ ਝੂਠ ਦੇ ਜੀਵਨ ਦੇ ਵਿੱਚ ਕੂੜਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕੂੜ ਦੀ ਕੰਧ, ਹੁਣ ਪਾਲ ਵੀ ਕੰਧ ਹੈ ਤੇ ਇੱਥੇ ਵੀ ਗੁਰੂ ਸਾਹਿਬ ਦੀ ਯਾਦ ਦਹਾਨੀ ਕੱਚੀ ਕੰਧ ਕੱਚਾ ਵਿੱਚ ਰਾਜ। ਜੇ ਅਸੀਂ ਰਾਜ ਮਿਸਤਰੀ ਮਨ ਸਾਡਾ ਬੇਈਮਾਨ ਹੈ ਤੇ ਅੰਦਰ ਸਾਡੇ ਕੱਚੀ ਕੰਧ ਉਸਰੇਗੀ। ਮਤ ਅਲੂਣੀ, ਹੁਣ ਕਦੇ ਫਿੱਕੀ ਚੀਜ਼ ਖਾਣੀ ਪਏ ਤਾਂ ਉਹਦਾ ਕੀ ਹੁੰਦਾ ਹੈ ਕਿ ਭਾਈ ਜੇ ਕੱਚੀ ਕੰਧ ਕਢਾਵਾਂਗੇ ਕੱਚੇ ਮਿਸਤਰੀ ਮਨ ਤੋਂ ਜਿਹੜਾ ਹਿੱਲਿਆ ਹੋਇਆ ਸੱਚ ਨਾਲੋਂ, ਤੇ ਫਿਰ ਸਾਡੀ ਮਤ ਇਹੋ ਜਿਹੀ ਹੋਏਗੀ ਕਿ ਭਾਈ ਜਿਵੇਂ ਤੁਸੀਂ ਕੋਈ ਅਲੂਣੀ ਚੀਜ਼ ਖਾਂਦੇ ਹੋ, ਫਿੱਕਾ ਸਾਧ, ਜਿਵੇਂ ਫਿੱਕਾ ਸਵਾਦ ਹੁੰਦਾ ਹੈ ਬਿਨਾਂ ਲੂਣ ਤੋਂ, ਇਹੋ ਜਿਹੀ ਅਕਲ ਦੇ ਮਾਲਕ ਉਹ ਲੋਕ ਹੋਣਗੇ ਜਾਂ ਹੁੰਦੇ ਨੇ ਜਿਹੜੇ ਕੱਚ ਦੇ ਉੱਤੇ ਝੂਠ ਦੇ ਉੱਤੇ ਜ਼ਿੰਦਗੀ ਜਿਉਂਦੇ ਨੇ। ਨਾਨਕ ਆਣੈ ਆਵੈ ਰਾਸ। ਗੁਰੂ ਨਾਨਕ ਸਾਹਿਬ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜੇ ਨਿਰੰਕਾਰ ਨੂੰ ਕਬੂਲ ਹੋਏ ਤੇ ਉਹ ਹਰ ਚੀਜ਼ ਨੂੰ ਠੀਕ ਰਸਤੇ ਦੇ ਉੱਤੇ ਲੈ ਆਉਂਦੇ ਨੇ। ਵਿਣ ਨਾਵੇਂ ਨਾਹੀ ਸ਼ਾਬਾਸ਼, ਕਿ ਜੇ ਜ਼ਿੰਦਗੀ 'ਚ ਕਿਸੇ ਨੇ ਸ਼ਾਬਾਸ਼ ਲੈਣੀ ਹੈ, ਸਫਲ ਜ਼ਿੰਦਗੀ ਜਿਉਣ ਦਾ ਜਿਹੜਾ ਉਹ ਰਸਤਾ ਚੁਣਨਾ, ਤੇ ਫਿਰ ਉਸ ਦੇ ਨਾਮ ਦੇ ਨਾਲ ਜੁੜਨਾ ਹੋਏਗਾ, ਰੱਬ ਦੀ ਇਬਾਦਤ ਦੇ ਨਾਲ। ਵਿਣ ਨਾਵੇਂ, ਜੇ ਉਹਦਾ ਨਾਮ ਨਹੀਂ ਹੈ ਨਾ ਹੀ ਸ਼ਾਬਾਸ਼, ਫਿਰ ਕਿਸੇ ਗੱਲ ਦੀ ਵੀ ਜਿਹੜੀ ਹੈ ਉਹ ਸ਼ਾਬਾਸ਼ ਨਹੀਂ ਮਿਲਦੀ, ਜਾਂ ਝੂਠ ਦੇ ਉੱਤੇ ਖਲੋ ਕੇ ਤੁਸੀਂ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ रूबरू होवांगे। तब तक ले मैनू ते अपना सुना गया दो दीदे रो TV84 बुला दियो फतेह। वाहिगुरू जी का खालसा वाहिगुरू जी की फतेह। रब राखा।